ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 6 ਮਾਰਚ ਦਿਨ ਸ਼ਨਿਚਰਵਾਰ ਅਤੇ ਸ਼ਨਿਚਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਜੋ ਕੁਛ ਵੀ ਪਿਛਲੇ ਹਫ਼ਤੇ ਦੇ ਵਿੱਚ ਘਟਿਆ ਹੁੰਦਾ ਆ ਇਮੀਗ੍ਰੇਸ਼ਨ ਦੇ ਬਾਬਤ, ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀਆਂ, ਉਸ ਦੇ ਨਾਲ ਸੰਬੰਧਿਤ ਖਬਰਾਂ ਅਤੇ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਲਈਆਂ ਜਾਂਦੀਆਂ ਅਤੇ ਆਪਣੇ ਨਾਲ ਇਸ ਦੇ ਬਾਰੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰਕਿੰਗ, ਅਵਤਾਰ ਸਿੰਘ ਮੰਜਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਘਰਾਂ ਦੇ ਲੋਨਜ਼, ਕਮਰਸ਼ੀਅਲ ਲੋਨਜ਼, ਐਗਰੀਕਲਚਰ ਲੋਨ, ਰੀਫਾਈਨੈਂਸ ਦੇ ਲਈ ਅੱਜ ਹੀ ਇਹਨਾਂ ਦੇ ਨਾਲ ਸੰਪਰਕ ਕਰੋ। 5599052575 559-905-2575 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਪੰਜਾਬੀ ਰੇਡੀਓ USA ਦੇ ਵੱਖ-ਵੱਖ ਸਾਧਨਾਂ ਦੇ ਜ਼ਰੀਏ AM FM ਸਟੇਸ਼ਨਜ਼, ਐਪ ਦੇ ਜ਼ਰੀਏ, ਪੰਜਾਬੀ ਰੇਡੀਓ USA ਦੀ ਵੈਬਸਾਈਟ, ਇੰਟਰਨੈਟ ਰੇਡੀਓ ਸੈਟਸ, ਘਰਾਂ 'ਚ ਪਏ ਰੇਡੀਓ ਸੈਟਸ ਦੇ ਜ਼ਰੀਏ ਅਤੇ ਡਾਇਲ ਕਰਕੇ ਜਿਹੜੇ ਸੁਣਨ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿੱਦਾਂ ਮੈਂ ਪਹਿਲਾਂ ਦੱਸਿਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ ਆ, ਉਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਦੋ ਹਿੱਸੇ ਹੁੰਦੇ ਨੇ। ਪਹਿਲੀਆਂ ਜਿਹੜੇ ਹਿੱਸੇ ਦੇ ਵਿੱਚ ਆਪਾਂ ਜਿਹੜੀਆਂ ਅਹਿਮ ਪਾਲਿਸੀ ਚੇਂਜਿਸ ਜਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਕਰਦੇ ਹਾਂ। ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਜਿਹੜੀਆਂ ਸਰੋਤਿਆਂ ਦੀਆਂ ਉਹ ਲਈਆਂ ਜਾਂਦੀਆਂ ਨੇ, ਸੋ ਉਦੋਂ ਕਾਲ ਜਿਹੜੇ ਉਹ ਤੁਸੀਂ ਕਰ ਸਕੋਗੇ। ਅਤੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਕੀ ਡਿਸਕਸ ਕਰਨ ਜਾ ਰਹੇ ਹਾਂ ਅਟਰਨੀ ਟਰਕੀਆਣਾ ਜੀ? ਜੀ, ਪਹਿਲਾਂ ਤਾਂ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਕਰਾਂਗੇ। ਕਾਫੀ ਅਹਿਮ ਫੈਸਲਾ ਆਇਆ, ਇੱਕ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਵੱਲੋਂ ਫੈਸਲਾ ਆਇਆ। ਅਤੇ ਇਸ ਤੋਂ ਇਲਾਵਾ ਆਪਾਂ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਵੀ ਨਵੀਆਂ ਖਬਰਾਂ, ਨਵੀਆਂ ਪੋਲਿਸੀਜ਼ ਪਿਛਲੇ ਹਫ਼ਤੇ ਰਿਲੀਜ਼ ਕੀਤੀਆਂ ਸੀ, ਉਹ ਸਾਰੀ ਡਿਸਕਸ ਕਰਾਂਗੇ। ਬੇਸਿਕਲੀ ਇਹ ਜਿਹੜੇ ਸੁਪਰੀਮ ਕੋਰਟ ਦੇ ਕੇਸਿਸ ਹੈ, ਇਹਨੂੰ ਡਿਸਕਸ ਕਰਨ ਦਾ ਪਰਪਜ਼ ਇਹ ਹੁੰਦਾ ਹੈ, ਇੱਕ ਤਾਂ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਨਵਾਂ ਲਾਅ ਕੀ ਹੈ। ਦੂਜਾ, ਇੱਕ ਬੜੇ ਗ੍ਰੈਂਡ ਲੈਵਲ 'ਤੇ ਤੁਹਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇੱਕ ਕੰਜ਼ਰਵੇਟਿਵ ਸੁਪਰੀਮ ਕੋਰਟ ਕੀ ਹੁੰਦਾ ਹੈ, ਕਿ ਕੰਜ਼ਰਵੇਟਿਵ ਸੁਪਰੀਮ ਕੋਰਟ ਦਾ ਕੀ ਫਾਇਦਾ ਹੁੰਦਾ ਇਮੀਗ੍ਰੇਟਸ ਨੂੰ, ਕੀ ਨੁਕਸਾਨ ਹੁੰਦਾ ਹੈ, ਤਾਂ ਕਿ ਜਦੋਂ ਲੋਕੀ ਵੋਟਾਂ ਪਾਉਣ ਰਿਪਬਲਿਕਨ ਦਾ ਡੈਮੋਕ੍ਰੇਟ, ਸਿਰਫ ਉਹ ਇੱਕ ਰਿਪਬਲਿਕਨ ਡੈਮੋਕ੍ਰੇਟਸ ਦੀ ਫਾਈਟ ਨਾ ਰਹੇ। ਉਹ 'ਚ ਤੁਹਾਨੂੰ ਇਹ ਪਤਾ ਲੱਗੇ ਕਿ ਕੰਜ਼ਰਵੇਟਿਵ ਜਿਹੜੀ ਮੈਜੋਰਟੀ ਉਹ ਕਿਸ ਤਰਫ ਨੂੰ ਲੀਨ ਕਰਦੀ ਹੈ, ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਕੀ ਹੁੰਦੇ ਨੇ। ਅਤੇ ਇਹਦੇ ਨਾਲ ਬੜਾ ਇੰਟਰਸਟਿੰਗ ਸਿਨੈਰੀਓ ਹੈ ਕਿ ਜਿਹੜਾ ਸੁਪਰੀਮ ਕੋਰਟ ਹੈ ਉਹ ਕੰਜ਼ਰਵੇਟਿਵ ਹੈ, ਜਿਹੜੀ ਹੁਣ ਗਵਰਨਮੈਂਟ ਹੈ ਉਹ ਕਾਫੀ ਲਿਬਰਲ ਹੈ। ਅਤੇ ਲਿਬਰਲ ਗਵਰਨਮੈਂਟ ਹੈ ਜਿਹੜੀ ਉਹ ਕਿੱਦਾਂ ਪੋਲਿਸੀਜ਼ ਕਰਦੀ ਹੈ ਇਮੀਗ੍ਰੇਸ਼ਨ ਦੇ ਰਿਲੇਟਿਡ, ਉਹ ਕਿੱਦਾਂ ਇਮੀਗ੍ਰੈਂਟਸ ਨੂੰ ਵੈਲਕਮ ਕਰਦੀ ਹੈ, ਅਤੇ ਕੰਜ਼ਰਵੇਟਿਵਸ ਦਾ ਉਹਦੇ ਖਿਲਾਫ ਕੀ ਸਟੈਂਸ ਹੁੰਦਾ ਹੈ। ਅਤੇ ਇਹਦੇ ਨਾਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਕਲੀਅਰ ਕਰਨੀ ਚਾਹੂੰਗਾ ਕਿ ਕਾਫੀ ਸਾਰੀਆਂ ਮੈਂ ਵੀਡੀਓਜ਼ ਦੇਖ ਰਿਹਾ, ਕਾਫੀ ਸਾਰੇ ਲਾਇਰਸ ਲੋਕਾਂ ਨੂੰ ਬਹੁਤ ਵੱਡੇ ਤਰੀਕੇ 'ਤੇ ਗੁੰਮਰਾਹ ਕਰ ਰਹੇ ਨੇ ਕਿ ਬਿੱਲ ਪਾਸ ਹੋ ਗਿਆ, ਐਮਨੈਸਟੀ ਪਾਸ ਹੋ ਗਈ ਹੈ, ਜਿਹੜੇ ਇੰਡੀਆ ਲੋਕੀ ਡਿਪੋਰਟ ਕੀਤੇ ਗਏ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਊਗਾ। ਇੱਦਾਂ ਦਾ ਕੋਈ ਲਾਅ ਨਹੀਂ ਪਾਸ ਹੋਇਆ ਅਜੇ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਕਾਫੀ ਲੰਬੀ ਫਾਈਟ ਹੈ, ਪੋਲੀਟੀਕਲ ਫਾਈਟ ਹੈ। ਕੋਈ ਵੀ ਇੱਦਾਂ ਦਾ ਲਾਅ, ਕਿਸੇ ਨੂੰ ਵੀ ਕੋਈ ਪੈਸਾ ਨਾ ਦਿਓ, ਕੋਈ ਵੀ ਇੱਦਾਂ ਦੀ ਪੋਲਿਸੀ ਜਾਂ ਕੋਈ ਵੀ ਇੱਦਾਂ ਦੀ ਚੀਜ਼ ਅਜੇ ਪਾਸ ਨਹੀਂ ਹੋਈ, ਅਤੇ ਨਾ ਹੀ ਕੋਈ ਹੋਰਾਈਜ਼ਨ ਦੇ ਉੱਤੇ ਹੈਗੀ ਹੈ। ਤੈਨੂੰ ਹਜੇ ਕਾਫੀ ਸਾਰਾ ਟਾਈਮ, ਕਾਫੀ ਮਹੀਨੇ, ਕਾਫੀ ਸਾਲ ਲੱਗੂਗੇ। ਜੀ ਬਿਲਕੁਲ, ਅਜੇ ਤਾਂ ਜੇ ਉੱਦਾਂ ਥੋੜ੍ਹਾ ਜਿਹਾ ਦੱਸਦੇ ਜਾਈਏ ਵੀ ਕਿਉਂ ਇਸ ਚੀਜ਼ ਦੇ ਲਈ ਔਖਾ ਆ। $15 ਦੀ ਮਿਨੀਮਮ ਵੇਜ ਇਹਨਾਂ ਦੇ ਖੁਦ ਦੇ ਮੈਜੋਰਟੀ ਸੈਨੇਟਰਸ ਹੋਣ ਦੇ ਕਰਕੇ ਉਹ ਨਹੀਂ ਇਹ ਪਾਸ ਕਰਾ ਸਕੇ। ਜਿਹੜੇ $1400 ਜਿਹੜੇ ਆਉਣੇ ਆ, ਇਹ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਲਈ ਇਹਨਾਂ ਨੇ ਇਨਕਮ ਲਿਮਿਟ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕਰ ਦਿੱਤੀ। ਸੋ ਇਹਨਾਂ ਚੀਜ਼ਾਂ ਦੇ ਉੱਤੇ ਉਹ ਆਲਰੇਡੀ ਇੰਨਾ ਜ਼ਿਆਦਾ ਇੱਕ ਹਿਸਾਬ ਦੇ ਨਾਲ ਬਕਲ ਡਾਊਨ ਜਿਹੜਾ ਉਹ ਹੋ ਰਹੇ ਆ, ਉਹਨਾਂ ਨੂੰ ਆਪਣਾ ਹੱਥ ਜਿਹੜਾ ਉਹ ਘੁੱਟਣਾ ਪੈ ਰਿਹਾ ਆ। ਸੋ ਇਮੀਗ੍ਰੇਸ਼ਨ ਬਹੁਤ ਵੱਡਾ ਜਿਹੜਾ ਇਸ ਚੀਜ਼ ਦੇ ਲਈ ਇਹ ਮੁੱਦਾ ਆ, ਅਤੇ ਜਿਹੜੀ ਐਮਨੈਸਟੀ ਦੇਣੀ ਆ ਜਾਂ ਨਹੀਂ ਦੇਣੀ ਆ
ਉਹ ਹੋਣੇ ਆ ਕਿ ਨਹੀਂ, ਉਹ ਜੇ ਬਾਅਦ ਦੀਆਂ ਗੱਲਾਂ ਆ। ਆਪਾਂ ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕਰਾਂਗੇ ਵੀ ਆਲਰੇਡੀ ਸੈਨੇਟ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਉਹਨਾਂ ਨੇ ਕਿਹਾ ਵੀ ਭਾਈ ਅਜੇ ਤੇਰਾ ਇਮੀਗ੍ਰੇਸ਼ਨ ਦਾ ਮਸਲਾ ਬਹੁਤ ਤੱਤਾ ਹੈ, ਅਸੀਂ ਇਹਨੂੰ ਹੱਥ ਨਹੀਂ ਲਾਉਣਾ ਇਸ ਮਹੀਨੇ ਦੇ ਵਿੱਚ। ਤਾਂ ਕੋਈ ਇਸ ਦੇ ਬਾਰੇ ਜਿਹੜੀ ਉਹ ਗੱਲਬਾਤ ਨਹੀਂ ਅਸੀਂ ਕਰਨ ਲੱਗੇ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦੇਖਾਂਗੇ। ਸੋ ਕਾਫੀ ਲੰਮੀ ਚੌੜੀ ਜਿਹੜੀ ਇਹ ਚਰਚਾ ਤੇ ਲੰਮਾ ਚੌੜਾ ਪ੍ਰੋਸੈਸ ਹੋਊਗਾ, ਪ੍ਰੋਸੀਜਰ ਹੋਊਗਾ ਜੇ ਪਾਸ ਹੋਣ ਵੱਲ ਨੂੰ ਵੀ ਜੇ ਉਹ ਜਾਂਦਾ ਹੈਗਾ ਆ। ਤੇ ਇੱਕ ਜੀ ਵਕੀਲ ਸਾਹਿਬ ਨੇ ਆਪਣੇ ਨਾਮ ਨਹੀਂ ਮੈਂ ਲਾਉਂਗਾ ਰੇਡੀਓ ਦੇ ਉੱਤੇ ਕਾਫੀ ਝੂਠੀਆਂ ਖਬਰਾਂ ਫਲਾਈਆਂ ਜਾ ਰਹੀਆਂ ਕਿ ਲੋਕਾਂ ਨੂੰ ਤਕਰੀਬਨ ਇਦਾਂ ਲੱਗਦਾ ਹੈਗਾ ਕਿ ਬਿੱਲ ਜਾਂ ਤਾਂ ਪਾਸ ਹੋ ਗਿਆ ਜਾਂ ਹੋਣ ਵਾਲਾ, ਤੇ ਐਡਮਿਨਿਸਟ੍ਰੇਸ਼ਨ ਨੇ ਇਦਾਂ ਦੇ ਕੰਸੈਸ਼ਨ ਕਰਤੇ ਕਿ ਸ਼ਾਇਦ ਇੰਡੀਆ ਤੋਂ ਜਿਹੜੇ ਡਿਪੋਰਟ ਵੀ ਹੋਏ ਨੇ ਉਹ ਵੀ ਇਹਦੇ ਵਿੱਚ ਆ ਜਾਊਗੇ। ਕੋਈ ਇਦਾਂ ਦਾ ਰੂਲ ਨਹੀਂ ਹੈਗਾ, ਤੇ ਕਿਸੇ ਦੇ ਆਖੇ ਲੱਗ ਕੇ ਪੈਸੇ ਆਪਣੇ ਖਰਾਬ ਨਾ ਕਰਿਓ। ਜੀ ਜੀ ਬਿਲਕੁਲ, ਨਾ ਪੈਸੇ ਖਰਾਬ ਕਰਿਓ ਤੇ ਨਾ ਹੀ ਜਾਨ ਜਿਹੜੀ ਆ ਉਹ ਜੋਖਮ 'ਚ ਪਾਇਓ। ਤੇ ਅੱਜ ਦੀ ਜਿਹੜੀ ਸਭ ਤੋਂ ਅਹਿਮ ਇਮੀਗ੍ਰੇਸ਼ਨ ਦੀ ਰੂਲਿੰਗ ਸੁਪਰੀਮ ਕੋਰਟ ਦੇ ਦੁਆਰਾ ਜਿਹੜੀ ਆਈ ਆ, ਉਸ ਦੇ ਬਾਰੇ ਜ਼ਰੂਰ ਦੱਸਿਓ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਡਿਪੋਰਟੇਸ਼ਨ ਜਦੋਂ ਲੱਗਦੀ ਆ, ਤੁਹਾਡੇ ਕੋਲ ਕੁਛ ਨਾ ਕੁਛ ਅਧਿਕਾਰ ਹੁੰਦੇ ਸੀਗੇ ਵੀ ਤੁਸੀਂ ਮੋਹਰੇ ਕਿਸੇ ਦੇ ਅਦਾਲਤ ਦੇ ਮੋਹਰੇ ਜਾ ਸਕਦੇ ਆ। ਉਹ ਕਿਤੇ ਨਾ ਕਿਤੇ ਇਹਨਾਂ ਨੇ ਹੱਕਾਂ ਦੇ ਉੱਤੇ ਹੋਰ ਸ਼ਿਕੰਜਾ ਜਿਹੜਾ ਕੱਸ ਦਿੱਤਾ ਵੀ ਤੁਸੀਂ ਹੁਣ ਸ਼ਾਇਦ ਉਸ ਤਰੀਕੇ ਨਾਲ ਨਹੀਂ ਕਰ ਸਕਦੇ। ਜੀ, ਕੇਸ ਹੈਗਾ ਪ੍ਰੀਡੀਆ ਵਰਸਸ ਵਿਲਕਿਨਸਨ। ਇਹ ਜਿਹੜਾ ਕੇਸ ਹੈਗਾ ਇਹ 5-3 ਕੰਜ਼ਰਵੇਟਿਵ ਮੈਜੋਰਟੀ ਨੇ ਇੱਕ ਮੈਕਸੀਕਨ ਸਿਟੀਜ਼ਨ ਦੇ ਖਿਲਾਫ ਫੈਸਲਾ ਦਿੱਤਾ ਜਿਹੜਾ ਯੂਐਸ ਦੇ ਵਿੱਚ ਇਲੀਗਲੀ ਐਂਟਰ ਕੀਤਾ ਸੀਗਾ ਤੇ 25 ਸਾਲ ਤੋਂ ਇੱਥੇ ਰਹਿ ਰਿਹਾ ਸੀਗਾ। ਜੀ, ਇਹ ਜਿਹੜਾ ਮੈਕਸੀਕਨ ਸਿਟੀਜ਼ਨ ਇਹਦਾ ਨਾਮ ਸੀਗਾ ਕਲੇਮੈਂਟੇ ਐਵਲੀਨੋ ਪ੍ਰੀਡੀਆ, ਤੇ ਤਾਂ ਕਰਕੇ ਕੇਸ ਹੈਗਾ ਪ੍ਰੀਡੀਆ ਵਰਸਸ ਵਿਲਕਿਨਸਨ ਐਕਟਿੰਗ ਅਟਾਰਨੀ ਜਨਰਲ ਨੇ। ਜੀ, ਇਹ ਜਿਹੜਾ ਇਮੀਗ੍ਰੈਂਟ ਸੀਗਾ ਇਹਨੂੰ ਨੇਬਰਾਸਕਾ ਦੇ ਵਿੱਚ ਇਹਦੇ ਉੱਤੇ ਸਟੇਟ ਲਾਅ ਦੇ ਅੰਡਰ ਚਾਰजेस ਲੱਗੇ ਕਿ ਇਹਨੇ ਫਰਾਡਲੈਂਟ ਸੋਸ਼ਲ ਸਿਕਿਉਰਿਟੀ ਨੰਬਰ ਯੂਜ਼ ਕਰਕੇ ਝੂਠੇ ਤਰੀਕੇ ਨਾਲ ਇੱਕ ਜੌਬ ਲਈ ਹੈ, ਜਿਹੜੇ ਕਿ ਕਾਫੀ ਸਾਰੇ ਆਪਣੇ ਲੋਕ ਵੀ ਕਰਦੇ ਨੇ, ਕਿਸੇ ਹੋਰ ਦਾ ਸੋਸ਼ਲ ਸਿਕਿਉਰਿਟੀ ਨੰਬਰ ਵਰਤਦੇ ਨੇ। ਇਹ ਜਿਹੜਾ ਬੰਦਾ ਸੀਗਾ ਇਹਨੂੰ ਫਿਰ ਸਟੇਟ ਲਾਅ ਦੇ ਵਿੱਚ ਇਹਨੂੰ ਕ੍ਰਿਮੀਨਲ ਕਨਵਿਕਸ਼ਨ ਇਹਦੀ ਹੋਈ। ਫਿਰ ਇਮੀਗ੍ਰੇਸ਼ਨ ਅਫੀਸ਼ੀਅਲਸ ਜਿਹੜੇ ਸੀਗੇ ਉਹਨੇ ਰਿਮੂਵਲ ਪ੍ਰੋਸੀਡਿੰਗਸ 'ਚ ਪਾਤਾ ਕਿਉਂਕਿ ਇਹ ਬੰਦਾ ਕੱਚਾ ਰਹਿ ਰਿਹਾ ਸੀਗਾ, ਬਾਰਡਰ ਟੱਪ ਕੇ ਆਇਆ ਸੀਗਾ। ਇਹਨੂੰ ਜਦੋਂ 10 ਸਾਲ ਤੋਂ ਉੱਤੇ ਹੋ ਗਿਆ ਸੀਗਾ ਟਾਈਮ, ਇਹਨੇ ਕੈਂਸਲੇਸ਼ਨ ਆਫ ਰਿਮੂਵਲ ਰਿਲੀਫ ਲਈ ਫਾਈਲ ਕੀਤਾ, ਜਿਹੜਾ ਤੁਹਾਨੂੰ ਰੇਡੀਓ ਦੇ ਵਿੱਚ ਆਪਾਂ ਪਹਿਲਾਂ ਵੀ ਡਿਸਕਸ ਕੀਤਾ। ਰਿਲੀਫ ਕੀ ਹੈ ਕਿ ਇੱਕ ਡਿਸਕ੍ਰੈਸ਼ਨਰੀ ਰਿਲੀਫ ਹੈ। ਇਹਦੇ ਵਿੱਚ ਤੁਹਾਨੂੰ ਕਈ ਸਾਰੀਆਂ ਚੀਜ਼ਾਂ ਪ੍ਰੂਵ ਕਰਨੀਆਂ ਪੈਂਦੀਆਂ, ਗੁੱਡ ਮੋਰਲ ਕਰੈਕਟਰ ਪ੍ਰੂਵ ਕਰਨਾ ਹੈ, ਪਰ ਉਹਦੇ ਨਾਲ ਨਾਲ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਹੈ ਕਿ ਜਿਹੜਾ ਇਮੀਗ੍ਰੈਂਟ ਹੈ ਉਹ ਕਿਸੇ ਪਰਟੀਕੂਲਰ ਸੀਰੀਅਸ ਕ੍ਰਾਈਮ ਲਈ ਕਨਵਿਕਟ ਨਹੀਂ ਹੋਇਆ, ਤੇ ਨਾ ਹੀ ਕੋਈ ਇਹਨੇ ਇਦਾਂ ਦਾ ਕ੍ਰਾਈਮ ਕੀਤਾ ਜਿਹੜਾ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਹੈ। ਇਹਦੀ ਵੀ ਆਪਾਂ ਰੇਡੀਓ ਦੇ ਕਈ ਵਾਰੀ ਡਿਸਕਸ਼ਨ ਕਰ ਚੁੱਕੇ ਹਾਂ ਕਿ ਪਰਟੀਕੂਲਰ ਸੀਰੀਅਸ ਕ੍ਰਾਈਮ ਜਾਂ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਕੀ ਹੈ। ਹੁਣ ਤੁਸੀਂ ਦੇਖੋ ਕਿ ਯੂਐਸ ਦੇ ਵਿੱਚ ਜਿੰਨੀਆਂ ਵੀ ਸਟੇਟਸ ਹੈ, ਹਰੇਕ ਸਟੇਟ ਦੇ ਅਲੱਗ-ਅਲੱਗ ਕਾਨੂੰਨ ਨੇ। ਇੱਕ ਕਾਨੂੰਨ ਤੋਂ ਇੱਕ ਸਟੇਟ ਤੋਂ ਦੂਜੇ ਸਟੇਟ ਦੇ ਵਿੱਚ ਲਾਅ ਦੇ ਵਿੱਚ ਡਿਫਰੈਂਸ ਆ ਜਾਂਦਾ ਹੈ ਕਿ ਕਿੱਦਾਂ ਸਟੇਟ ਉਹਨੂੰ ਡਿਫਾਈਨ ਕਰਦੀ ਹੈ ਤੇ ਕੀ ਉਹਦੀ ਪਨਿਸ਼ਮੈਂਟਸ ਹੁੰਦੀਆਂ। ਕਿਤੇ ਉਹ ਫੈਲਨੀ ਹੋ ਸਕਦਾ ਹੈ ਸੇਮ, ਕਿਤੇ ਐਗਰੇਵੇਟਿਡ ਫੈਲਨੀ ਹੋ ਸਕਦਾ ਹੈ, ਕਿ ਕਿਸੇ ਸਟੇਟ ਦੇ ਵਿੱਚ ਉਹ ਕ੍ਰਾਈਮ ਮਿਸਡਿਮੀਨਰ ਹੋ ਸਕਦਾ ਹੈ। ਹੁਣ ਇਹਨੂੰ ਨੇਬਰਾਸਕਾ ਦੇ ਸਟੇਟ ਸਟੈਚੂ ਦੇ ਵਿੱਚ ਇਹਦੀ ਕਨਵਿਕਸ਼ਨ ਹੋ ਗਈ। ਜਿਹੜਾ ਇਮੀਗ੍ਰੇਸ਼ਨ ਕੋਰਟ ਸੀਗਾ, ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਇਹ ਐਨਾਲਾਈਜ਼ ਕਰਨਾ ਸੀਗਾ ਕਿ ਜਿਹੜਾ ਇਹ ਕ੍ਰਾਈਮ ਹੈਗਾ ਕਿ ਇਹ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਹੈਗਾ ਜਾਂ ਫਿਰ ਇਹ ਪਰਟੀਕੂਲਰ ਸੀਰੀਅਸ ਕ੍ਰਾਈਮ ਹੈਗਾ ਜਿਹਦੇ ਕਰਕੇ ਕਿ ਇਹਨੂੰ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਇਹਨੇ ਰਿਲੀਫ ਫਾਈਲ ਕੀਤਾ ਹੈ ਉਹ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਇਮੀਗ੍ਰੇਸ਼ਨ ਜੱਜ ਨੇ ਇਹ ਕਨਕਲੂਡ ਕੀਤਾ ਕਿ ਜਿਹੜਾ ਨੇਬਰਾਸਕਾ ਦਾ ਸਟੈਚੂ ਹੈ ਉਹ ਜਿਹੜੇ ਸਟੈਚੂ ਦੇ ਥੱਲੇ ਉਹਦੀ ਕਨਵਿਕਸ਼ਨ ਹੋਈ ਹੈ ਉਹ ਕਾਫੀ ਸਾਰੇ ਸੈਪਰੇਟ ਕ੍ਰਾਈਮ ਲਿਸਟ ਕਰਦਾ ਹੈ। ਕਈ ਕ੍ਰਾਈਮ ਉਹਦੇ ਵਿੱਚੋਂ ਦੀ ਮੋਰਲ ਟਰਪੀਟਿਊਡ ਹੈਗੇ ਨੇ, ਕਈ ਉਹਦੇ ਵਿੱਚੋਂ ਦੀ ਮੋਰਲ ਟਰਪੀਟਿਊਡ ਵਾਲੇ ਨਹੀਂ ਹੈਗੇ। ਪਰਟੀਕੂਲਰਲੀ ਉਹ ਵਾਲਾ ਕ੍ਰਾਈਮ ਜਿਹੜਾ ਕਿ ਤੁਸੀਂ ਬਿਨਾਂ ਬਿਜ਼ਨਸ ਲਾਇਸੈਂਸ ਤੇ ਤੁਸੀਂ ਜੇ ਬਿਜ਼ਨਸ ਕਰਦੇ ਹੋ, ਉਹ ਵਾਲਾ ਕ੍ਰਾਈਮ ਮੋਰਲ ਟਰਪੀਟਿਊਡ ਨਹੀਂ ਹੈਗਾ। ਕਹਿਣ ਦਾ ਮਤਲਬ ਕਿ ਇਮੀਗ੍ਰੇਸ਼ਨ ਜੱਜ ਨੇ ਇਹ ਵਾਲੀ ਲੈਂਗੁਏਜ ਤੇ ਬਹੁਤ ਜ਼ਿਆਦਾ ਰਿਲਾਈ ਕੀਤਾ ਕਿ ਜਿਹੜਾ ਇਹ ਸਟੈਚੂ ਹੈ ਇਹ ਕਹਿੰਦਾ ਹੈ ਕਿ ਜਿਹੜਾ ਬਿਨਾਂ ਲਾਇਸੈਂਸ ਦੇ ਤੁਸੀਂ ਬਿਜ਼ਨਸ ਕਰਦੇ ਹੋ ਉਹ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਨਹੀਂ ਹੈਗਾ, ਤੇ ਬਾਕੀ ਬਾਰੇ ਕੀ ਕਹਿੰਦੇ ਉਹਦੇ ਸਾਨੂੰ ਨੌਲੇਜ ਨਹੀਂ ਹੈਗੀ। ਇਮੀਗ੍ਰੇਸ਼ਨ ਜੱਜ ਨੇ ਇਹ ਕਨਕਲੂਡ ਕੀਤਾ ਕਿ ਜਿਹੜਾ ਇਹ ਮੈਕਸੀਕਨ ਸਿਟੀਜ਼ਨ ਸੀਗਾ ਇਹਦੀ ਕਨਵਿਕਸ਼ਨ ਇਸ ਬਾਰੇ ਨਹੀਂ ਸੀਗੀ ਕਿ ਇਹਨੇ ਬਿਨਾਂ ਲਾਇਸੈਂਸ ਦੇ ਬਿਜ਼ਨਸ ਕੀਤਾ, ਤੇ ਉਹਨੇ ਤਾਂ ਕਰਕੇ ਇਮੀਗ੍ਰੇਸ਼ਨ ਜੱਜ ਨੇ ਕਨਕਲੂਡ ਕੀਤਾ ਕਿ ਕਿਉਂਕਿ ਇਹ ਬਿਨਾਂ ਲਾਇਸੈਂਸ ਦੇ ਬਿਜ਼ਨਸ ਕਨਕਲੂਡ ਕਰਨ ਵਾਲੇ ਕ੍ਰਾਈਮ ਦੇ ਥੱਲੇ ਨਹੀਂ ਆਉਂਦਾ, ਇਹਦਾ ਮਤਲਬ ਇਹ ਹੈਗਾ ਕਿ ਸ਼ਾਇਦ ਇਹਦਾ ਜਿਹੜਾ ਕ੍ਰਾਈਮ ਹੈ ਉਹ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਹੋ ਸਕਦਾ ਹੈ ਜਾਂ ਪਰਟੀਕੂਲਰ ਸੀਰੀਅਸ ਕ੍ਰਾਈਮ ਹੋ ਸਕਦਾ ਹੈ, ਤੇ ਬਰਡਨ ਜਿਹੜਾ ਹੈਗਾ ਉਹ ਬੰਦੇ ਦੇ ਉੱਤੇ ਪੈਂਦਾ ਹੈ ਕਿ ਉਹ ਪ੍ਰੂਵ ਕਰੇ ਕਿ ਉਹਦਾ ਇਹ ਸੀਰੀਅਸ ਕ੍ਰਾਈਮ ਨਹੀਂ ਸੀਗਾ। ਕਿਉਂਕਿ ਪਲੇਨ ਲੈਂਗੁਏਜ ਸਟੈਚੂ ਨੂੰ ਪੜ੍ਹ ਕੇ ਸਾਨੂੰ ਇਹ ਪਤਾ ਨਹੀਂ ਲੱਗਦਾ, ਇਸ ਲਈ ਬੰਦੇ ਨੇ ਆਪਣਾ ਬਰਡਨ ਫੇਲ ਕਰਤਾ ਹੈ ਤੇ ਉਹਨੂੰ ਆਪਾਂ ਕੈਂਸਲੇਸ਼ਨ ਆਫ ਰਿਮੂਵਲ ਰਿਲੀਫ ਨਹੀਂ ਦੇ ਸਕਦੇ। ਫਿਰ ਇਹਦੇ ਵਕੀਲ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਮੋਰੇ ਫਾਈਲ ਕੀਤਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਇਹੀ ਫੈਸਲਾ ਦਿੱਤਾ। 8th ਸਰਕਿਟ ਮੋਰੇ ਗਏ, ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਸਾਨੂੰ ਜਿਹੜਾ ਸਟੈਚੂ ਹੈ ਉਹ ਕਲੀਅਰਲੀ ਦੱਸਦਾ ਨਹੀਂ, ਐਂਬੀਗਸ ਹੈਗਾ, ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਇਹਨੇ ਫੈਂਸ ਕੀਤਾ ਸੋਸ਼ਲ ਸਿਕਿਉਰਿਟੀ ਵਰਤੀ ਹੈ ਇਹ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਹੈਗਾ ਕਿ ਨਹੀਂ ਹੈਗਾ, ਤੇ ਬਰਡਨ ਇਹਦੇ ਉੱਤੇ ਪੈਂਦਾ ਹੈ ਕਿਉਂਕਿ ਇਹਦਾ ਵਕੀਲ ਪ੍ਰੂਵ ਨਹੀਂ ਕਰ ਪਾਇਆ
ਇਸ ਲਈ ਇਹਨੂੰ ਇਹ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਨਹੀਂ ਮਿਲਣਾ। ਇਹ ਹੁੰਦੇ ਕੇਸ ਫਿਰ ਸੁਪਰੀਮ ਕੋਰਟ ਦੇ ਮੂਹਰੇ ਗਿਆ ਤੇ ਜਸਟਿਸ ਨੀਲ ਗੌਰਸਚ ਨੇ ਇਹਦੇ ਉੱਤੇ ਕਾਫੀ ਵੱਡਾ ਆਪਣਾ ਓਪੀਨੀਅਨ ਦਿੱਤਾ। ਜੀ ਓਪੀਨੀਅਨ ਬੇਸਿਕਲੀ ਇਹੀ ਸੀਗਾ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਕਸੀਕਨ ਸਿਟੀਜ਼ਨ ਹੈ ਇਹ ਪ੍ਰੂਵ ਨਹੀਂ ਕਰ ਪਾਇਆ, ਬਰਡਨ ਇਹਦੇ ਉੱਤੇ ਸੀਗਾ, ਇਹ ਸਾਨੂੰ ਇਹ ਸ਼ੋਅ ਨਹੀਂ ਕਰ ਪਾਇਆ ਕਿ ਇਹਦੀ ਕਨਵਿਕਸ਼ਨ ਸੀਰੀਅਸ ਕ੍ਰਾਈਮ ਦੇ ਥੱਲੇ ਨਹੀਂ ਹੈਗੀ, ਕਿਉਂਕਿ ਬਰਡਨ ਇਹਦੇ ਉੱਤੇ ਸੀਗਾ, ਤਾਂ ਕਰਕੇ ਇਹ ਆਪਣਾ ਬਰਡਨ ਮੀਟ ਨਹੀਂ ਕਰ ਪਾਉਂਦਾ। ਜਿਹੜੇ ਲਿਬਰਲ ਜਸਟਿਸ ਸੀਗੇ, ਜਿਹੜੇ ਡਿਸੈਂਟਿੰਗ ਜਸਟਿਸ ਸੀਗੇ, ਉਹਨਾਂ ਨੇ ਉਹ ਕਿਹਾ ਕਿ ਠੀਕ ਹੈ ਸਟੈਚੂ ਕਲੀਅਰ ਨਹੀਂ ਸੀਗਾ, ਪਰ ਰੈਲੀਵੈਂਟ ਡਾਕੂਮੈਂਟੇਸ਼ਨ ਤੁਸੀਂ ਇਹ ਵੀ ਨਹੀਂ ਪ੍ਰੂਵ ਕਰ ਪਾ ਰਹੇ ਹੋ ਕਿ ਇਹ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਸੀਗਾ, ਤੇ ਇਸ ਲਈ ਤੁਹਾਨੂੰ ਇਮੀਗ੍ਰੈਂਟ ਦੇ ਫੇਵਰ 'ਚ ਫੈਸਲਾ ਦੇਣਾ ਚਾਹੀਦਾ ਸੀਗਾ, ਕਿਉਂਕਿ ਲੈਂਗੁਏਜ ਕਲੀਅਰ ਨਹੀਂ ਸੀਗੀ। ਪਰ ਜਿਹੜੀ ਕੰਜ਼ਰਵੇਟਿਵ ਮੈਜੋਰਿਟੀ ਸੀਗੀ ਉਹਨੇ ਇਹੀ ਫੈਸਲਾ ਲਿਆ ਕਿ ਨਹੀਂ, ਕਿਉਂਕਿ ਬਰਡਨ ਉਹਦੇ ਉੱਤੇ ਪੈਂਦਾ ਹੈ, ਇਸ ਲਈ ਆਪਾਂ ਇਹੀ ਹੈਲਡ ਕਰਾਂਗੇ ਕਿ ਇਹ ਬੰਦਾ ਕੈਂਸਲੇਸ਼ਨ ਦੇ ਲਈ ਐਲੀਜੀਬਲ ਨਹੀਂ ਹੈਗਾ। ਹੁਣ ਇਹਨੂੰ ਜੇ ਆਪਾਂ ਐਨਾਲਾਈਜ਼ ਕਰੀਏ, ਇਹਦੇ ਵਿੱਚ ਕੀ ਹੈ ਕਿ ਪਹਿਲਾਂ ਦੋ ਕਾਫੀ ਇੰਪੋਰਟੈਂਟ ਡਿਸੀਜਨ ਸੀਗੇ। ਇੱਕ ਪੈਰਲਟਾ ਸੀਗਾ, ਕਾਫੀ ਇੰਪੋਰਟੈਂਟ ਕੇਸ ਲਾਅ ਸੀਗਾ, ਫਸਟ ਸਰਕਿਟ ਤੋਂ ਆਇਆ ਸੀਗਾ। ਇੱਕ ਮਰੀਨ ਲਰੈਨਾ 9th ਸਰਕਿਟ ਦਾ ਕੇਸ ਲਾਅ ਸੀਗਾ। ਇਹ ਜਿਹੜੇ ਸਾਰੇ ਕੇਸ ਲਾਅ ਸੀਗੇ ਇਹ ਬੇਸਿਕਲੀ ਇੱਕ ਫਾਊਂਡੇਸ਼ਨ ਲੇ ਡਾਊਨ ਕਰਦੇ ਸੀਗੇ ਕਿ ਕ੍ਰਿਮੀਨਲ ਇਮੀਗ੍ਰੇਸ਼ਨ ਨੂੰ ਕਿੱਦਾਂ ਤੁਸੀਂ ਐਨਾਲਾਈਜ਼ ਕਰਨਾ ਹੈ। ਜਦੋਂ ਕੋਈ ਤੁਸੀਂ ਕ੍ਰਾਈਮ ਕਰਦੇ ਹੋ ਤੇ ਨਾਲ ਤੁਹਾਡੇ ਇਮੀਗ੍ਰੇਸ਼ਨ ਦੇ ਮਸਲੇ ਹੁੰਦੇ ਨੇ, ਉਸ ਪ੍ਰੈਕਟਿਸ ਏਰੀਆ ਨੂੰ ਕ੍ਰਿਮੀਗ੍ਰੇਸ਼ਨ ਲਾਅ ਕਹਿੰਦੇ ਨੇ। ਸੋ ਇੱਕ ਇਮੀਗ੍ਰੇਸ਼ਨ ਲਾਅ ਹੋ ਗਿਆ, ਇੱਕ ਕ੍ਰਿਮੀਨਲ ਲਾਅ ਹੋ ਗਿਆ, ਤੇ ਇੱਕ ਕਈ ਸੈਟ ਆਫ ਅਟਰਨੀਜ਼ ਉਹ ਸਪੈਸ਼ਲਾਈਜ਼ ਕਰਦੇ ਨੇ ਕਿ ਕ੍ਰਿਮੀਨਲ ਕਨਵਿਕਸ਼ਨਸ ਦੇ ਨਾਲ ਇਮੀਗ੍ਰੇਸ਼ਨ ਕਿੱਦਾਂ ਮੈਟਰ ਕਰਦੀ ਹੈ, ਉਹਨੂੰ ਕ੍ਰਿਮੀਗ੍ਰੇਸ਼ਨ ਕਹਿੰਦੇ ਨੇ। ਠੀਕ ਹੈ। ਹੁਣ ਮੇਰੇ ਹਿਸਾਬ ਨਾਲ ਕੀ ਹੋਇਆ ਕਿ ਇਹਨੇ ਆਪਣਾ ਇਮੀਗ੍ਰੇਸ਼ਨ ਅਟਰਨੀ ਕਰ ਲਿਆ, ਉਹ ਹੋਣਾ ਲਮਸਮ ਵਾਲਾ ਇਮੀਗ੍ਰੇਸ਼ਨ ਅਟਰਨੀ, ਕ੍ਰਿਮੀਨਲ ਕਨਵਿਕਸ਼ਨਸ ਬਾਰੇ ਉਹਨੇ ਇੰਨਾ ਪੜ੍ਹਿਆ ਨਹੀਂ। ਇਹਦੇ ਲਾਇਰ ਨੂੰ ਥੱਲੇ ਜਦੋਂ ਕੋਰਟ ਲੈਵਲ ਤੇ ਸੀਗਾ, ਡਿਵਿਜ਼ਿਬਿਲਟੀ ਇੱਕ ਹੁੰਦਾ ਕਿ ਤੁਸੀਂ ਜਿਹੜੇ ਸੈਕਸ਼ਨ ਹੈ ਉਹਨੂੰ ਅਲੱਗ-ਅਲੱਗ ਸਪਲਿਟ ਕਰ ਸਕਦੇ ਹੋ, ਤੁਹਾਨੂੰ ਉਹ ਲਾਅ ਤੇ ਆਰਗਿਊ ਕਰਨਾ ਪੈਂਦਾ ਕਿ ਸਟੇਟ ਲਾਅ ਕਿੱਦਾਂ ਦਾ ਸੀਗਾ। ਤੇ ਇਮੀਗ੍ਰੇਸ਼ਨ ਲਾਅ ਨੇ ਨਾ ਹੀ ਕ੍ਰਿਮੀਨਲ ਲਾਇਰ ਨਾਲ ਕੰਸਲਟ ਕੀਤਾ, ਨਾ ਉਹਨੂੰ ਕ੍ਰਿਮੀਨਲ ਲਾਅ ਦੀ ਨੌਲੇਜ ਸੀਗੀ, ਤੇ ਲਮਸਮ ਦੇ ਵਿੱਚ ਇਹਦਾ ਕੇਸ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਲੜਿਆ। ਸਟੈਚੂ ਨੂੰ ਡਿਵਿਜ਼ੀਬਲ ਨਹੀਂ ਕੀਤਾ, ਜਿਹਦੇ ਕਰਕੇ ਕਿ ਜੱਜ ਨੇ ਕਿਹਾ ਕਿ ਤੁਸੀਂ ਪ੍ਰੂਵ ਨਹੀਂ ਕਰ ਪਾਏ। ਕੇਸ ਉੱਥੋਂ ਹਾਰ ਗਿਆ। ਜਦੋਂ ਫਿਰ ਉੱਤੇ ਬੋਰਡ ਦੇ ਉੱਤੇ ਜਾਂਦਾ ਹੈ ਜਾਂ 8th ਸਰਕਿਟ ਤੇ ਜਾਂਦਾ ਹੈ, ਉਹਦੇ ਕੋਲ ਫਿਰ ਆਪਸ਼ਨ ਸੀਗੀ ਕਿ ਅਟਰਨੀ ਦੇ ਖਿਲਾਫ ਬਾਰ ਕੰਪਲੇਂਟ ਕਰਕੇ ਕੇਸ ਨੂੰ ਰੀਓਪਨ ਕਰ ਸਕਦਾ ਸੀਗਾ, ਇਦਾਂ ਨਹੀਂ ਕੀਤਾ। ਕਰਦਾ ਹੁਣ ਸੁਪਰੀਮ ਕੋਰਟ ਦੇ ਕੋਲ ਪਹੁੰਚ ਗਿਆ। ਸੁਪਰੀਮ ਕੋਰਟ ਨੇ ਹੁਣ ਫੈਸਲਾ ਦਿੱਤਾ। ਬੰਦਾ ਨਾ ਸਿਰਫ ਆਪ ਮਰਿਆ, ਜਿਹੜੇ ਅੱਗੇ ਆਉਣ ਵਾਲੇ ਜਿਹੜੇ ਹੁਣ ਹਜ਼ਾਰਾਂ ਕੇਸ ਆ, ਸਾਰਿਆਂ ਦੇ ਲਈ ਇੱਕ ਪ੍ਰੈਸੀਡੈਂਟ ਲੇ ਡਾਊਨ ਹੋ ਗਿਆ ਕਿ ਬਰਡਨ ਤੁਹਾਡੇ ਉੱਤੇ ਪੈਂਦਾ। ਜੀ, ਸੋ ਇਹ ਸਾਬਤ ਨਹੀਂ ਕਰ ਸਕਿਆ ਵੀ ਇਹ ਕ੍ਰਿਮੀਨਲ ਚੀਜ਼ ਨਹੀਂ ਸੀਗੀ। ਜਿਹੜੇ ਵੱਖ-ਵੱਖ ਹੋਰ ਕਾਨੂੰਨ ਇਸ ਨੂੰ ਜਿਹੜੀ ਸਹਾਇਤਾ ਦੇ ਸਕਦੇ ਸੀ, ਇਸ ਦੇ ਵਕੀਲ ਦੇ ਦੁਆਰਾ ਚੰਗੀ ਤਰ੍ਹਾਂ ਵਰਤੋਂ ਜਿਹੜੀ ਉਹ ਨਹੀਂ ਕੀਤੀ ਜਾ ਸਕੀ। ਅਤੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਹੁਣ ਪ੍ਰੈਸੀਡੈਂਟ ਸੈੱਟ ਹੋ ਗਿਆ, ਬੈਂਚਮਾਰਕ ਸੈੱਟ ਕਰਦਾ, ਕਿਉਂਕਿ ਹੁਣ ਸੁਪਰੀਮ ਕੋਰਟ ਤੋਂ ਉੱਤੇ ਦਾ ਕੋਈ ਅਦਾਲਤ ਹੈ ਨਹੀਂ ਆ। ਉਹਨਾਂ ਨੇ ਜੋ ਇੱਕ ਵਾਰੀ ਇਹ ਫੈਸਲਾ ਦਿੱਤਾ, ਅਨਲੈਸ ਇੱਦਾਂ ਦੇ ਕੇਸ ਨੂੰ ਦੁਬਾਰਾ ਸੁਣਨ ਅਤੇ ਇਸ ਦੇ ਉਲਟ ਫੈਸਲਾ ਸੁਣਾਉਣ, ਅਤੇ ਉਨੀ ਦੇਰ ਤੱਕ ਤਾਂ ਇਹ ਪ੍ਰੈਸੀਡੈਂਟ ਸੈੱਟ ਹੋ ਗਿਆ। ਹੁਣ ਜੇ ਕੁਛ ਵੀ ਹੇਠਲੀਆਂ ਅਦਾਲਤਾਂ 'ਚ ਜਾਊਗਾ, ਅਜਿਹੇ ਮੈਟਰ ਦੇ ਵਿੱਚ ਬੇਸਿਕਲੀ ਇਮੀਗ੍ਰੈਂਟ ਦੇ ਖਿਲਾਫ ਹੀ ਗੱਲ ਜਾਊਗੀ। ਜੀ ਬਿਲਕੁਲ ਜੀ, ਸੋ ਸਾਰੇ ਦੇ ਸਾਰੇ ਜਿਹੜੇ ਕੰਜ਼ਰਵੇਟਿਵ ਜੱਜ ਉਹਨਾਂ ਨੇ ਉਸ ਪਾਸੇ ਰਹੇ, ਅਤੇ ਜਿਹੜੇ ਲਿਬਰਲ ਜੱਜ ਆ ਉਹਨਾਂ ਨੇ ਕਿਹਾ ਵੀ ਨਹੀਂ, ਇਹਨੂੰ ਬੈਨੀਫਿਟ ਆਫ ਡਾਊਟ ਜਿਹੜਾ ਇੱਕ ਹਿਸਾਬ ਨਾਲ ਦੇਣਾ ਚਾਹੀਦਾ ਸੀ, ਪਰ ਉਹ ਇਹਨਾਂ ਨੇ ਦਿੱਤਾ ਨਹੀਂ। ਜੀ, ਸੋ ਇਸ ਦੇ ਲੌਂਗ ਟਰਮ ਇਫੈਕਟ ਜਿਹੜੇ ਹੋਣਗੇ, ਸੋ ਜਿਨ੍ਹਾਂ ਦੇ ਕੇਸ ਆਲਰੇਡੀ ਹੋਰ ਅਦਾਲਤਾਂ ਦੇ ਵਿੱਚ ਅਜਿਹੇ ਮਾਮਲਿਆਂ ਦੇ ਵਿੱਚ ਚੱਲ ਰਹੇ ਆ, ਸੋ ਉਹਨਾਂ ਦੇ ਲਈ ਕੀ ਉਹਨਾਂ ਨੂੰ ਕੁਛ ਹੈਗਾ ਆ ਵੀ ਉਹਨਾਂ ਦੇ ਕੋਈ ਬਚਣ ਦੇ ਤਾਂ ਆਸਾਰ ਹੋ ਸਕਦੇ ਹੁਣ, ਵੀ ਉਹ ਜਿਹੜੇ ਵੱਖ-ਵੱਖ ਸਟੇਟ ਲਾਜ਼ ਜਾਂ ਇੱਦਾਂ ਦੀ ਕੋਈ ਚੀਜ਼ ਉਸ ਨੂੰ ਵਰਤ ਸਕਦੇ ਨੇ, ਜਾਂ ਇਹ ਹੁਣ ਉਹਨਾਂ ਲਈ ਵੀ ਰਸਤੇ ਬੰਦ ਹੀ ਇੱਕ ਹਿਸਾਬ ਨਾਲ? ਜੀ, ਮੈਂ ਇੱਕ ਵਾਰੀ ਸਿੰਪਲ ਅੱਖਰਾਂ 'ਚ ਐਕਸਪਲੇਨ ਕਰ ਦਿੰਦਾ ਹੋਇਆ ਕੀ ਹੈ। ਸੁਪਰੀਮ ਕੋਰਟ ਨੇ ਬੇਸਿਕਲੀ ਰੁਕਾਵਟਾਂ ਪਾਤੀਆਂ ਉਹ ਵਾਲੇ ਇਮੀਗ੍ਰੈਂਟਸ ਲਈ ਜਿਨ੍ਹਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਕ੍ਰਿਮੀਨਲ ਕਨਵਿਕਸ਼ਨ ਹੋਈ ਹੈ। ਜਿੱਦਾਂ ਇਸ ਕੇਸ ਦੇ ਵਿੱਚ ਸੋਸ਼ਲ ਸਿਕਿਉਰਿਟੀ ਨੰਬਰ ਉਹਨੇ ਵਰਤਿਆ ਸੀਗਾ, ਜਿਹੜੇ ਕਿ ਆਪਣੇ ਬੰਦੇ ਵੀ ਬਹੁਤ ਜ਼ਿਆਦਾ ਵਰਤਦੇ ਨੇ। ਹੁਣ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਆਪਾਂ ਜਿਹੜੀ ਲੈਂਗੁਏਜ ਹੈਗੀ ਹੈ ਸਟੈਚੂ ਦੀ, ਉਹ ਦੇਖਾਂਗੇ। ਜਿਹੜਾ ਬਰਡਨ ਹੈ ਇਹ ਪ੍ਰੂਵ ਕਰਨਾ ਕਿ ਤੁਸੀਂ ਵਾਇਓਲੇਸ਼ਨ ਸੀਰੀਅਸ ਕ੍ਰਾਈਮ ਜਾਂ ਮੋਰਲ ਟਰਪੀਟਿਊਡ ਦੀ ਕੀਤੀ ਹੈ ਕਿ ਨਹੀਂ ਕੀਤੀ, ਉਹ ਤੁਹਾਡੇ ਉੱਤੇ ਪੈਂਦਾ, ਸਟੇਟ ਉੱਤੇ ਨਹੀਂ ਪੈਂਦਾ। ਸੁਪਰੀਮ ਕੋਰਟ ਨੇ ਇਹ ਮੰਨਿਆ ਕਿ ਕਈ ਸਾਰੇ ਫੈਡਰਲ ਲਾਅ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਬੜੇ ਐਂਬੀਗੀਅਸ ਹੁੰਦੇ ਨੇ, ਕਲੀਅਰ ਨਹੀਂ ਹੁੰਦੇ। ਕਈ ਸਾਰੀਆਂ ਇਹਨਾਂ ਦੇ ਵਿੱਚ ਪ੍ਰੋਵੀਜ਼ਨਸ ਆ ਜਾਂਦੀਆਂ, ਜਿੱਦਾਂ ਉਹ ਲਮਸਮ ਤਰੀਕੇ ਨਾਲ ਇੱਕ ਪਨਿਸ਼ਮੈਂਟ ਲੇ ਡਾਊਨ ਕਰਦੇ ਨੇ। ਕਈ ਕ੍ਰਾਈਮ ਮੋਰਲ ਟਰਪੀਟਿਊਡ 'ਚ ਫਾਲ ਕਰਦੇ ਨੇ, ਕਈ ਨਹੀਂ ਕਰਦੇ ਨੇ। ਅਤੇ ਉਹ ਕਹਿੰਦਾ ਕਿ ਜਦੋਂ ਤੁਸੀਂ ਇੱਦਾਂ ਦੇ ਸਟੈਚੂ ਦੇ ਅੰਦਰ ਤੁਹਾਡੀ ਕਨਵਿਕਸ਼ਨ ਹੋ ਜਾਂਦੀ ਹੈ, ਅਤੇ ਬਰਡਨ ਤੁਹਾਡੇ ਵਕੀਲ 'ਤੇ ਪੈਂਦਾ ਹੈ ਕਿ ਤੁਸੀਂ ਪਹਿਲਾਂ ਹੀ ਥੱਲੇ ਲੈਵਲ 'ਤੇ ਉਹਨੂੰ ਸ਼ੋਅ ਕਰੋ ਕਿ ਤੁਹਾਡਾ ਕ੍ਰਾਈਮ ਉਸ ਕੈਟੇਗਰੀ 'ਚ ਫਾਲ ਨਹੀਂ ਕਰਦਾ। ਜੇ ਤੁਸੀਂ ਉਹਨੂੰ ਫਾਲ ਨਹੀਂ ਕਰ ਪਾਉਂਦੇ ਹੋ, ਤਾਂ ਤੁਹਾਨੂੰ ਜਿਹੜਾ ਡਿਸਕ੍ਰੈਸ਼ਨਰੀ ਰਿਲੀਫ ਹੈ ਉਹ ਨਹੀਂ ਦਿੱਤਾ ਜਾਊਗਾ। ਅਤੇ ਫਿਰ ਉੱਤੇ ਜਦੋਂ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਮੋਰੇ ਜਾਂ ਸਰਕਿਟ ਕੋਰਟ ਮੋਰੇ ਜਾ ਕੇ ਤੁਸੀਂ ਅਪੀਲ ਜਿੱਤ ਨਹੀਂ ਸਕਦੇ। ਅਤੇ ਜਸਟਿਸ ਨੀਲ ਗੋਸ਼ ਨੇ ਸਪੈਸ਼ਲੀ ਇਹ ਕਿਹਾ ਕਿ ਕਹਿੰਦੇ ਕਿ ਕਾਫੀ ਵਾਰੀ ਜਿੱਦਾਂ ਹੁੰਦਾ ਆਪਾਂ ਦੇਖਦੇ ਹਾਂ ਕਿ ਜਿਹੜਾ ਸਿੰਗਲ ਕ੍ਰਿਮੀਨਲ ਸਟੈਚੂ ਹੈ ਉਹ ਬੜੇ ਸਾਰੇ ਮਲਟੀਪਲ ਕ੍ਰਾਈਮ ਲਿਸਟ ਕਰਦਾ ਹੈ, ਸਟੈਂਡ ਲੋਨ ਅਫੈਂਸਿਸ ਲਿਸਟ ਕਰਦਾ ਹੈ। ਕਈ ਉਹਦੇ ਵਿੱਚ ਅਫੈਂਸਿਸ ਜਿਹੜੇ ਹੈਗੇ ਆ ਉਹ ਇਹ ਜਿਹੜੇ ਫੈਡਰਲ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਟ੍ਰਿਗਰ ਕਰ ਦਿੰਦੇ ਨੇ, ਕਈ ਨਹੀਂ ਕਰਦੇ ਨੇ। ਪਰ ਇਹ ਸਾਡੀ ਇਮੀਗ੍ਰੇਸ਼ਨ ਕੋਰਟ ਦੀ ਪ੍ਰੋਬਲਮ ਨਹੀਂ, ਪ੍ਰੋਬਲਮ ਇਹ ਸਾਰੀ ਤੁਹਾਡੀ ਹੈ, ਅਤੇ ਤੁਸੀਂ ਇਹਨੂੰ ਪਹਿਲਾਂ ਹੀ ਥੱਲੇ ਲੈਵਲ 'ਤੇ ਕਲੀਅਰ ਕਰਨਾ ਹੈ।
ਇਹਨੂੰ ਹੁਣ ਜਿਹੜਾ ਚੀਫ ਜਸਟਿਸ ਜੌਨ ਰੋਬਰਟ ਸੀਗੇ, ਜਸਟਿਸ ਕਲੈਰੈਂਸ ਥਾਮਸ ਸੀਗੇ, ਸੈਮੂਅਲ ਅਲੀਟੋ ਤੇ ਬ੍ਰੈਟ ਕਾਵਨਾ, ਇਹ ਸਾਰੇ ਜਿਹੜੇ ਕੰਜ਼ਰਵੇਟਿਵ ਜਸਟਿਸ ਸੀਗੇ, ਇਹਨਾਂ ਨੇ ਇਹਦੇ ਸਿਟੀਜ਼ਨ ਦੇ ਖਿਲਾਫ ਦਿੱਤਾ। ਜਿਹੜੀ ਨਵੀਂ ਜਸਟਿਸ ਸੀ ਐਮੀ ਕੋਨੀ ਬੈਰਟ, ਉਹ ਅਜੇ ਕਿਉਂਕਿ ਉਹਨਾਂ ਨੇ ਜੁਆਇਨ ਨਹੀਂ ਕੀਤਾ ਸੀਗਾ, ਉਹ ਇਸ ਫੈਸਲੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ, ਤੇ ਸਾਰੇ ਜਿਹੜੇ ਲਿਬਰਲ ਜਸਟਿਸ ਸੀਗੇ ਉਹ ਇੱਕ ਪਾਸੇ ਸੀਗੇ। ਜੀ। ਸੋ ਜਿੱਦਾਂ ਆਪਾਂ ਦੇਖਦੇ ਆ ਅਟਾਰਨੀ ਟੇਡਕਿਆਣਾ ਜੀ, ਵੀ ਅੱਗੇ ਹੁੰਦਾ ਸੀਗਾ ਵੀ ਸਟੇਟ ਨੂੰ ਪ੍ਰੂਵ ਕਰਨਾ ਪੈਂਦਾ ਸੀਗਾ ਵੀ ਬਿਯੋਂਡ ਰੀਜ਼ਨੇਬਲ ਡਾਊਟ ਇਸ ਬੰਦੇ ਨੇ ਅਪਰਾਧ ਕੀਤਾ ਆ। ਸੋ ਹੁਣ ਇਸ ਮਾਮਲੇ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਹੁਣ ਸਟੇਟ ਦੇ ਉੱਤੇ ਭਾਰ ਨਹੀਂ ਆ, ਉਹਨਾਂ ਨੇ ਹੁਣ ਬਾਏ ਡਿਫਾਲਟ ਮੰਨਣਾ ਵੀ ਤੁਸੀਂ ਅਪਰਾਧੀ ਹੋ, ਤੁਸੀਂ ਇਹ ਦੋਸ਼ ਕ੍ਰਿਮੀਨਲ ਜਿਹੜਾ ਇਹ ਫੈਂਸ ਇੱਕ ਹਿਸਾਬ ਦੇ ਨਾਲ ਇਹ ਕੀਤਾ ਆ। ਹੁਣ ਤੁਹਾਡੇ ਉੱਤੇ ਭਾਰ ਆ ਸ਼ੋਅ ਕਰਨਾ ਵੀ ਨਹੀਂ, ਵੀ ਮੈਂ ਇਹ ਜਿਹੜੀ ਵਾਇਲੇਸ਼ਨ ਆ ਉਹ ਕ੍ਰਿਮੀਨਲ ਨਹੀਂ ਸੀਗੀ, ਤਾਂ ਕਰਕੇ ਮੈਨੂੰ ਰਿਲੀਫ ਮਿਲੇ। ਜੀ, ਪ੍ਰੋਬਲਮ ਕੀ ਹੈ ਕਿ ਜਿੱਦਾਂ ਹੁਣ ਫੈਡਰਲ ਲਾਜ਼ ਆ ਗਏ, ਫੈਡਰਲ ਲਾਅ ਦੀ ਵਾਇਲੇਸ਼ਨ ਕਰ ਦਿੰਦਾ ਬੰਦਾ, ਉਹ ਤਾਂ ਚਲੋ ਕਲੀਅਰਲੀ ਤੁਸੀਂ ਇੰਟਰਪ੍ਰੇਟ ਕਰ ਸਕਦੇ ਹੋ, ਅਕ੍ਰੋਸ ਦਾ ਕੰਟਰੀ ਸੇਮ ਤਰੀਕੇ ਨਾਲ ਲਾਗੂ ਹੁੰਦੇ ਨੇ। ਜਿਹੜੇ ਸਟੇਟ ਲਾਜ਼ ਨੇ ਇਹ ਹਰੇਕ ਸਟੇਟ ਦੇ ਡਿਫਰੈਂਟ ਹੋ ਸਕਦੇ ਨੇ, ਉਹ ਤਾਂ ਹਜ਼ਾਰਾਂ ਲਾਜ਼ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਹਜ਼ਾਰਾਂ ਦੇ ਵਿੱਚ ਕਾਨੂੰਨ ਹੈ, ਨਿਬਰਾਸਕਾ ਦਾ ਕੋਈ ਹੈ, ਕੈਲੀਫੋਰਨੀਆ ਦਾ ਕੋਈ ਹੈ। ਜਿਹੜੇ ਸਟੇਟ ਲਾਜ਼ ਨੇ ਕਈ ਵਾਰੀ ਕੀ ਕਰਦੇ ਨੇ ਕਿ ਜਿੰਨੀ ਵੀ, ਜਿੱਦਾਂ ਹੁਣ ਮੰਨ ਲਓ ਕਿ ਚੋਰੀ ਦਾ ਹੋ ਗਿਆ, ਫਰਾਡ ਦਾ ਹੋ ਗਿਆ, ਇੱਦਾਂ ਦੇ ਸਾਰੇ ਜਿਹੜੇ ਅਫੈਂਸ ਆ ਉਹਨੂੰ ਇਕੱਠਾ ਪਹਿਲਾਂ ਡਿਫਾਈਨ ਕਰਕੇ ਉਹਦੇ ਇੱਕੋ ਕੋਡ ਦੇ ਥੱਲੇ ਉਹਨੂੰ ਪਨਿਸ਼ਮੈਂਟ ਦੇ ਦਿੰਦੇ ਨੇ ਕਿ ਇਹ ਸਾਰਿਆਂ ਦੀ ਪਨਿਸ਼ਮੈਂਟ ਇਹ ਹੈਗੀ ਹੈ, ਹੈ ਨਾ। ਹੁਣ ਆਪਾਂ ਗੱਲ ਕੀ ਕਰ ਰਹੇ ਹਾਂ ਕਿ ਕਿਉਂਕਿ ਇੰਨੇ ਜ਼ਿਆਦਾ ਕ੍ਰਾਈਮ ਸੀਗੇ, ਉਹਦੀ ਪਨਿਸ਼ਮੈਂਟ ਮੰਨ ਲਓ ਕਿ ਉਹਦਾ ਲਿਖਿਆ ਹੋਇਆ ਥੱਲੇ ਕਿ ਮੋਰਲ ਟਰਪੀਟਿਊਡ ਹੋ ਸਕਦਾ ਹੈ, ਤੇ ਉਹਨੂੰ ਹੁਣ ਕਿੱਦਾਂ ਆਪਾਂ ਕਲੀਅਰ ਕਰੀਏ ਕਿ ਮੋਰਲ ਟਰਪੀਟਿਊਡ ਹੈ ਕਿ ਨਹੀਂ ਹੈ। ਕੋਰਟ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਹੈ ਕਿ ਨਹੀਂ ਹੈ, ਇਹ ਤੁਹਾਡੇ ਉੱਤੇ ਬਰਡਨ ਹੈ, ਸਾਡੀ ਪ੍ਰੋਬਲਮ ਨਹੀਂ ਹੈਗੀ, ਤੁਸੀਂ ਸ਼ੋਅ ਕਰੋ ਸਾਨੂੰ ਕਿ ਕਿੱਦਾਂ ਇਹ ਹੈਗਾ। ਮਤਲਬ ਕਿ ਜਦੋਂ ਤੁਹਾਡੀ ਕਨਵਿਕਸ਼ਨ ਹੁੰਦੀ ਹੈ, ਤੁਸੀਂ ਕ੍ਰਿਮੀਨਲ ਅਟਰਨੀ ਦੇ ਨਾਲ ਆਪਣੇ ਜਦੋਂ ਕੋਰਟ ਦੇ ਵਿੱਚ ਜਾ ਹੀ ਰਹੇ ਹੋ ਬੜੇ ਸ਼ੁਰੂ ਤੋਂ, ਤੁਹਾਨੂੰ ਉਸੇ ਲੈਵਲ 'ਤੇ ਇਮੀਗ੍ਰੇਸ਼ਨ ਅਟਰਨੀ ਆਪਣਾ ਇਨਵੋਲਵ ਕਰਨਾ ਪੈਣਾ ਹੈ, ਕੋਰਟ ਦੇ ਨਾਲ ਰਲ ਕੇ। ਤੁਹਾਡੀ ਜਿਹੜੀ ਜਜਮੈਂਟ ਵਗੈਰਾ ਉਹਦੇ ਹੁੰਦੀ ਹੈ, ਉਹਦੇ ਵਿੱਚ ਤੁਸੀਂ ਇੱਦਾਂ ਦੀ ਲੈਂਗੁਏਜ, ਸਪੈਸੀਫਿਕਲੀ ਜੇ ਤੁਸੀਂ ਪਲੀ ਡੀਲ ਵੀ ਲੈਂਦੇ ਹੋ, ਤੁਸੀਂ ਉਹਦੇ ਵਿੱਚ ਇੱਦਾਂ ਦੀ ਲੈਂਗੁਏਜ ਪਵਾਓ ਜਿਹਦੇ ਵਿੱਚ ਕਿ ਤੁਹਾਨੂੰ ਇਮੀਗ੍ਰੇਸ਼ਨ ਸੇਫ ਆਪਸ਼ਨ ਮਿਲੇ। ਕਈ ਵਾਰੀ ਕੀ ਹੁੰਦਾ ਕਿ ਤੁਹਾਡਾ ਕ੍ਰਿਮੀਨਲ ਅਟਰਨੀ ਹੁੰਦਾ, ਉਹ ਤੁਹਾਨੂੰ ਉਹ ਸੋਚਦਾ ਕਿ ਮੇਰਾ ਫਰਜ਼ ਇਹ ਬਣਦਾ ਕਿ ਮੈਂ ਬੰਦੇ ਨੂੰ ਜੇਲ੍ਹ ਨਾ ਜਾਣ ਦੇਵਾਂ ਜਾਂ ਇਹਨੂੰ ਫਾਈਨ ਨਾ ਹੋਣ ਦੇਵਾਂ, ਹੈ ਨਾ। ਉਹ ਤੁਹਾਡੇ ਲਈ ਇਨਫ ਨਹੀਂ ਹੈਗਾ। ਕਈ ਵਾਰੀ ਤੁਹਾਨੂੰ ਜੇਲ੍ਹ ਜਾ ਕੇ ਵੀ ਮਹੀਨੇ ਦੀ ਫਾਇਦਾ ਹੋ ਸਕਦਾ ਹੈ, ਅਤੇ ਕਈ ਵਾਰੀ ਤੁਹਾਨੂੰ ਬਾਹਰ ਰਹਿ ਕੇ ਵੀ ਜੇ ਤੁਸੀਂ ਇੱਦਾਂ ਦੀ ਗਲਤ ਪਲੀ ਡੀਲ ਬਣਾ ਲਓ, ਜਿਹੜਾ ਕ੍ਰਾਈਮ ਤੁਹਾਡਾ ਇੱਦਾਂ ਦੇ ਸਟੇਟ ਸਟੈਚੂ ਦੇ ਥੱਲੇ ਆਉਂਦਾ, ਅਤੇ ਤੁਹਾਨੂੰ ਉਹ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਬਿਲਕੁਲ ਪੈਂਦੀ ਸੱਟੇ ਜਦੋਂ ਤੁਸੀਂ ਕੋਈ ਵੀ ਤੁਸੀਂ ਕ੍ਰਾਈਮ ਕਰਦੇ ਹੋ ਜਾਂ ਫਸਦੇ ਹੋ ਜਿਹਦੇ ਵਿੱਚ, ਤੁਸੀਂ ਉਸੇ ਵੇਲੇ ਇਮੀਗ੍ਰੇਸ਼ਨ ਅਟਰਨੀ ਨੂੰ ਹਾਇਰ ਕਰੋ ਜਿਹੜਾ ਤੁਹਾਡੇ ਕ੍ਰਿਮੀਨਲ ਡਿਫੈਂਸ ਅਟਰਨੀ ਨਾਲ ਇਮੀਗ੍ਰੇਸ਼ਨ ਸੇਫ ਆਪਸ਼ਨਸ ਡਿਜ਼ਾਈਨ ਕਰੇ। ਬਾਅਦ ਫਿਰ ਟੂ ਲੇਟ ਹੋ ਜਾਣਾ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰ ਲਈਏ BIA ਦੀ, ਜਿਹੜੀ ਇਹ ਅਗਲੀ ਰੂਲਿੰਗ ਆ LLP ਨੂੰ ਜਿਹੜਾ ਉਹ ਲੈ ਕੇ ਹੈਗਾ ਆ ਅਟਾਰਨੀ ਟੇਡਕਿਆਣਾ ਜੀ। ਸੋ ਵਾਵਾ ਕੈਂਸਲੇਸ਼ਨ ਕੇਸਿਸ ਦੇ ਉੱਤੇ ਆ, ਕੀ ਹੈਗੀ ਹੈ ਜੀ ਇਹ ਰੂਲਿੰਗ? ਜੀ, ਪਹਿਲਾਂ ਤਾਂ ਬਰੀਫਲੀ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਆਪਣੇ ਪ੍ਰੋਗਰਾਮ ਦੇ ਵਿੱਚ। ਵਾਵਾ ਕੈਂਸਲੇਸ਼ਨ ਕੀ ਹੁੰਦੀ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਵਿਕਟਿਮ ਹੁੰਦੇ ਨੇ, US ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ, ਜਿਨ੍ਹਾਂ ਨੂੰ ਤੰਗ ਕੀਤਾ, ਪਰੇਸ਼ਾਨ ਕੀਤਾ, ਐਕਸਟ੍ਰੀਮ ਕਰੂਐਲਿਟੀ ਕੀਤੀ ਹੈ, ਉਹ ਜਦੋਂ ਪ੍ਰੋਸੀਡਿੰਗਸ ਦੇ ਵਿੱਚ ਚਲੇ ਜਾਂਦੇ ਨੇ, ਅਤੇ ਉਹਨਾਂ ਨੂੰ ਵਾਵਾ ਕੈਂਸਲੇਸ਼ਨ ਆਫ ਰਿਮੂਵਲ ਦਾ ਇੱਕ ਰਿਲੀਫ ਹੁੰਦਾ, ਜਿਹਦੇ ਥੱਲੇ ਤੁਸੀਂ ਵਿਕਟਿਮ ਸ਼ੋਅ ਕਰਕੇ ਆਪਣੇ ਆਪ ਨੂੰ ਆਪਣੀ ਰਿਮੂਵਲ ਕੈਂਸਲੇਸ਼ਨ ਕਰਾ ਸਕਦੇ ਹੋ ਜੱਜ ਮੂਹਰੇ। ਇਹ ਫਿਰ ਜਿਹੜਾ ਕੇਸ ਹੈਗਾ ਮੈਟਰ ਆਫ LLP, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਲਾਸਟ ਵੀਕ ਡਿਸਾਈਡ ਕੀਤਾ। ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇਹ ਕਿਹਾ ਕਿ ਤੁਸੀਂ ਜਿਹੜਾ ਬੰਦਾ ਇਹ ਰਿਲੀਫ ਮੰਗ ਰਿਹਾ, ਜਿਹੜਾ ਇਮੀਗ੍ਰੈਂਟ ਏਲੀਅਨ ਹੈਗਾ, ਉਹਨੂੰ ਦੋ ਚੀਜ਼ਾਂ ਕਲੀਅਰਲੀ ਪ੍ਰੂਵ ਕਰਨੀਆਂ ਪਊਗੀਆਂ। ਪਹਿਲੀ ਇਹ ਕਿ ਜਿਹੜਾ ਅਬਿਊਜ਼ਰ ਸਪਾਊਸ ਸੀਗਾ ਉਹ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਸੀਗਾ ਕਿ ਨਹੀਂ ਸੀਗਾ, ਅਤੇ ਦੂਜਾ ਤੁਹਾਡੇ ਨਾਲ ਅਬਿਊਜ਼ ਕੀਤਾ ਹੈ, ਅਤੇ ਅਬਿਊਜ਼ ਦੇ ਟਾਈਮ 'ਤੇ ਉਹ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਸੀਗਾ ਕਿ ਨਹੀਂ ਸੀਗਾ। ਹੁਣ ਇਸ ਕੇਸ ਦੇ ਵਿੱਚ ਜਿਹੜਾ ਇਮੀਗ੍ਰੈਂਟ ਏਲੀਅਨ ਸੀਗਾ, ਉਹਨੇ ਆਰਗਿਊ ਕੀਤਾ ਹੈ ਕਿ ਜਿਹੜਾ ਉਹਦਾ ਫਾਰਮਰ ਵਾਈਫ ਸੀਗੀ, ਇਹ ਬੰਦਾ ਸੀਗਾ ਪ੍ਰੋਸੀਡਿੰਗਸ ਦੇ ਵਿੱਚ, ਇਹਨੇ ਇਹ ਕਿਹਾ ਕਿ ਜਿਹੜੀ ਇਹਦੀ ਘਰ ਵਾਲੀ ਸੀਗੀ, ਉਹਨੂੰ ਝੂਠ ਬੋਲਿਆ ਕਿ ਉਹਦਾ ਗ੍ਰੀਨ ਕਾਰਡ ਚੱਲ ਰਿਹਾ ਹੈ, ਅਤੇ ਉਹਨੂੰ ਜਦੋਂ ਗ੍ਰੀਨ ਕਾਰਡ ਮਿਲੂਗਾ ਉਹ ਵੀ ਇਹਨੂੰ ਪੱਕਾ ਕਰਾ ਦੂਗੀ, ਅਤੇ ਇਹ ਵਾਲੇ ਫੈਕਟ ਨੂੰ ਉਹਨੇ ਇੱਕ ਐਜ਼ ਅ ਲੈਵਰੇਜ ਯੂਜ਼ ਕੀਤਾ ਹੈ, ਅਤੇ ਉਹਨੂੰ ਮੈਰਿਜ ਦੇ ਵਿੱਚ ਰੋਕ ਕੇ ਰੱਖਿਆ, ਅਬਿਊਜ਼ਿਵ ਮੈਰਿਜ ਵਿੱਚ। ਉਹਨੂੰ ਲੱਗਦਾ ਸੀਗਾ ਇਹ ਪੱਕਾ ਹੋਊਗੀ ਫਿਰ ਮੈਨੂੰ ਵੀ ਕਰਾ ਦੂਗੀ। ਕੋਰਟ ਨੇ ਕਿਹਾ ਹੈ ਕਿ ਇਹ ਇਨਫ ਨਹੀਂ ਹੈਗਾ ਕਿ ਉਹਨੇ ਤੈਨੂੰ ਇੱਦਾਂ ਕਿਹਾ ਹੈ, ਉਹ ਐਕਚੁਅਲ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਹੋਣੀ ਚਾਹੀਦੀ ਸੀਗੀ, ਉਹਦੇ ਕੋਲ ਐਕਚੁਅਲ ਐਬਿਲਿਟੀ ਹੋਣੀ ਚਾਹੀਦੀ ਕਿ ਉਹ ਤੇਰਾ ਇਮੀਗ੍ਰੇਸ਼ਨ ਸਟੇਟਸ ਇਫੈਕਟ ਕਰ ਸਕੇ। ਫਿਰ ਦੂਜੀ ਇਹਦੀ ਆਰਗੂਮੈਂਟ ਹੋ ਸੀਗੀ ਕਿ ਉਹ ਕਹਿੰਦੇ ਕਿ ਤੁਸੀਂ ਕੋਈ ਵੀ ਇੱਦਾਂ ਦਾ ਪੇਪਰ ਨਹੀਂ ਦਿੱਤਾ ਕਿ ਉਹ ਸੀਗੀ ਜਾਂ ਨਹੀਂ ਸੀਗੀ। ਇਹਦੇ ਵਕੀਲ ਨੇ ਆਰਗਿਊ ਕੀਤਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਦੇ ਕੋਲ ਸਾਰੀ ਇਨਫੋਰਮੇਸ਼ਨ ਆਲਰੇਡੀ ਹੁੰਦੀ ਹੈ, ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਪੇਪਰ ਲਿਆ ਕੇ ਦੇਵੇ ਜਾਂ ਦੱਸੇ ਕਿ ਉਹ ਸੀਗੀ ਕਿ ਨਹੀਂ ਸੀਗੀ। ਅਤੇ ਕੋਰਟ ਨੇ ਇਹ ਕਿਹਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕੋਈ ਬਰਡਨ ਨਹੀਂ ਹੈਗਾ, ਇਹ ਤੁਸੀਂ ਆਪ ਪ੍ਰੂਵ ਕਰਨਾ ਹੈ ਕਿ ਬੰਦਾ ਤੁਹਾਡਾ ਜਿਹੜਾ ਅਬਿਊਜ਼ਰ ਹੈ, ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਹੈਗਾ ਕਿ ਨਹੀਂ ਹੈਗਾ। ਤੁਸੀਂ ਇਹਨੂੰ ਡਿਪਾਰਟਮੈਂਟਸ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਨਹੀਂ ਥੋਪ ਸਕਦੇ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ।
ਤੇ ਕੋਰਟ ਨੇ ਕਿਹਾ ਕਿ ਉਹਨੇ ਕੁਛ ਗਲਤ ਨਹੀਂ ਕੀਤਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇੱਦਾਂ ਦੇ ਡਾਕੂਮੈਂਟ ਉਹ ਰਿਲੀਜ਼ ਕਰਨ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਪ੍ਰਸ਼ਾਸਨ ਦੇ ਉੱਤੇ ਫਰਕ ਹੁੰਦਾ ਹੈ ਵੀ ਉਹਨਾਂ ਨੇ ਕਿਹੜੀਆਂ ਪਾਲਿਸੀਜ਼ ਦੇ ਉੱਤੇ ਕਿੱਦਾਂ ਜਿਹੜਾ ਆ ਉਹ ਆਪਣੀ ਨਜ਼ਰ ਰੱਖਣੀ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਆ ਸੈਂਚੁਰੀ ਸਿਟੀਜ਼ ਉਹਨਾਂ ਦੇ ਉੱਤੇ ਸ਼ਿਕੰਜਾ ਕੱਸ ਰਿਹਾ ਸੀ, ਪਰ ਹੁਣ ਬਾਈਡਨ ਪ੍ਰਸ਼ਾਸਨ ਕਹਿ ਰਿਹਾ ਸੁਪਰੀਮ ਕੋਰਟ ਨੂੰ ਵੀ ਤੁਹਾਨੂੰ ਜਿਹੜੇ ਸੈਂਚੁਰੀ ਸਿਟੀਜ਼ ਵਾਲੇ ਜਿਹੜੇ ਲਾ ਸੂਟਸ ਆ ਉਹ ਤੁਹਾਨੂੰ ਸੁਣਨ ਦੀ ਜ਼ਰੂਰਤ ਨਹੀਂ ਆ, ਉਹਨਾਂ ਨੂੰ ਡਿਸਮਿਸ ਕਰ ਦਿਓ। ਜੀ, ਜਸਟਿਸ ਡਿਪਾਰਟਮੈਂਟ ਨੇ ਸੁਪਰੀਮ ਕੋਰਟ ਨੂੰ ਚਿੱਠੀ ਪਾਈ ਹੈ ਕਿ ਤੁਸੀਂ ਜਿਹੜੇ ਲਾਅ ਸੂਟਸ ਚੱਲ ਰਹੇ ਨੇ ਸੈਂਚੁਰੀ ਸਿਟੀਜ਼ ਵਾਲੇ ਸਾਰੇ ਡਿਸਮਿਸ ਕਰ ਦਿਓ। ਸੈਂਚੁਰੀ ਸਿਟੀ ਪਹਿਲਾਂ ਤਾਂ ਆਪਾਂ ਐਕਸਪਲੇਨ ਕਰੀਏ ਕਿ ਕੀ ਸੀਗਾ। ਜੀ ਟਰੰਪ ਐਡਮਿਨਿਸਟ੍ਰੇਸ਼ਨ, ਓਬਾਮਾ ਐਡਮਿਨਿਸਟ੍ਰੇਸ਼ਨ ਨੇ ਐਕਚੁਅਲੀ ਇਨਫੈਕਟ ਇਹ ਪਾਲਿਸੀਜ਼ ਉਦੋਂ ਤੋਂ ਸ਼ੁਰੂ ਕੀਤੀਆਂ ਤੇ ਟਰੰਪ ਨੇ ਇਹਨੂੰ ਹੋਰ ਜ਼ਿਆਦਾ ਵਧਾਇਆ। ਬੇਸਿਕਲੀ ਇਹਦੇ ਵਿੱਚ ਕੀ ਸੀਗਾ ਕਿ ਜਸਟਿਸ ਡਿਪਾਰਟਮੈਂਟ ਸਟੇਟਸ ਦੇ ਉੱਤੇ ਪ੍ਰੈਸ਼ਰ ਕਰਦਾ ਸੀਗਾ ਕਿ ਜਿੰਨੇ ਵੀ ਪੁਲਿਸ ਡਿਪਾਰਟਮੈਂਟਸ ਨੇ ਜਾਂ ਪ੍ਰਿਜ਼ਨਸ ਵਗੈਰਾ ਹੈਗੀਆਂ, ਉਹ ਜਦੋਂ ਰਿਲੀਜ਼ ਕਰਨ ਇਮੀਗ੍ਰੈਂਟ ਨੂੰ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਇਨਫੋਰਮ ਕਰਨ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਕਿ, ਤੇ ਇਹਦੇ ਨਾਲ ਟਰੰਪ ਇਹ ਵੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਜਿਹੜੇ ਬੰਦੇ ਆਲਰੇਡੀ ਜੇਲ੍ਹਾਂ ਦੇ ਵਿੱਚ ਹੈਗੇ ਨੇ, ਤੁਸੀਂ ਇਮੀਗ੍ਰੇਸ਼ਨ ਅਥਾਰਟੀਜ਼ ਆਈਸ ਵਾਲਿਆਂ ਨੂੰ ਐਕਸੈਸ ਦਿਓ ਕਿ ਉਹ ਜੇਲ੍ਹ 'ਚ ਜਾ ਕੇ ਉਹਨਾਂ ਨੂੰ ਵਿਜ਼ਿਟ ਕਰ ਸਕਣ, ਜਿਹੜੇ ਬੰਦੇ ਤੁਸੀਂ ਫੜੇ ਹੋਏ ਆ। ਇਹ ਜਿਹੜੇ ਬੰਦੇ ਆ ਇਹ ਤੁਹਾਡੇ ਕੋਈ ਵੀ, ਜਿੱਦਾਂ ਮੰਨ ਲਓ ਕਿਸੇ ਨੂੰ DUI ਮਿਲ ਗਈ ਜਾਂ ਕੋਈ ਵੀ ਉਹਨੇ ਛੋਟਾ ਮੋਟਾ ਕ੍ਰਾਈਮ ਕਰਤਾ ਸਟੇਟ ਲੈਵਲ ਦਾ, ਉਹਨਾਂ ਨੂੰ ਜੇਲ੍ਹ 'ਚ ਪਾ ਦਿੰਦੇ ਸੀਗੇ, ਹੈ ਨਾ, ਨਾਰਮਲੀ ਜਿੱਦਾਂ ਭਾਵੇਂ ਸਿਟੀਜ਼ਨ ਨੂੰ ਜਾਂ ਗ੍ਰੀਨ ਕਾਰਡ ਹੋਲਡਰ ਨੂੰ ਜਾਂ ਇਮੀਗ੍ਰੈਂਟ ਨੂੰ। ਇਹ ਜਿਹੜਾ ਜਸਟਿਸ ਡਿਪਾਰਟਮੈਂਟ ਦਾ ਟਰੰਪ ਦੇ ਥੱਲੇ ਕੀ ਕਹਿ ਰਿਹਾ ਸੀਗਾ ਕਿ ਜਦੋਂ ਤੁਸੀਂ ਇਲੀਗਲ ਬੰਦੇ ਨੂੰ ਫੜਦੇ ਹੋ, ਤੁਸੀਂ ਉਹਨੂੰ ਛੱਡਣ ਤੋਂ ਪਹਿਲਾਂ ਸਾਨੂੰ ਦੱਸੋ ਕਿ ਇਹ ਬੰਦੇ ਨੂੰ ਫੜਿਆ ਗਿਆ, ਤਾਂ ਕਿ ਆਪਾਂ ਉਹਨੂੰ ਇਮੀਗ੍ਰੇਸ਼ਨ ਪ੍ਰੋਸੀਡਿੰਗਸ 'ਚ ਪਾ ਸਕੀਏ। ਜੀ। ਹੁਣ ਜਿਹੜੀ ਇਹ ਸਰਕਾਰ ਆਈ ਹੈ ਇਹਦਾ ਜਸਟਿਸ ਡਿਪਾਰਟਮੈਂਟ ਕਾਫੀ ਲਿਬਰਲ ਹੈ। ਇਹਨੇ ਲੈਟਰ ਲਿਖਿਆ, ਕਹਿੰਦੇ ਕਿ ਸਾਡੀ ਇਹ ਪਾਲਿਸੀ ਨਹੀਂ ਹੈਗੀ, ਆਪਾਂ ਇਹ ਪਾਲਿਸੀਆਂ ਨੂੰ ਨਹੀਂ ਵਧਾਉਣਾ ਹੈਗਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪਾਲਿਸੀ ਸਪੈਸੀਫਿਕਲੀ ਜਿਹੜੀ ਇਹਨਾਂ ਨੇ ਟਾਰਗੇਟ ਕੀਤੀ ਉਹ ਇਹ ਕੀਤੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੀ ਸੀ ਕਿ ਤੁਸੀਂ ਜਦੋਂ ਇਹਨਾਂ ਨੂੰ ਛੱਡਣਾ, ਤੁਸੀਂ ਇਹਨਾਂ ਨੂੰ 48 ਘੰਟੇ, ਜਿੱਦਾਂ ਇਹਨਾਂ ਨੂੰ ਕੋਈ 5 ਸਾਲ ਦੀ ਕਿਸੇ ਨੂੰ ਸਜ਼ਾ ਹੋਈ, 1 ਸਾਲ ਦੀ ਸਜ਼ਾ ਹੋਈ, ਉਹ ਕਹਿੰਦੇ ਇਹਨੂੰ ਤੁਸੀਂ 48 ਘੰਟੇ ਹੋਰ ਜੇਲ੍ਹ ਦੇ ਵਿੱਚ ਪਾ ਕੇ ਰੱਖੋ ਤਾਂ ਕਿ ਇਮੀਗ੍ਰੇਸ਼ਨ ਇਹਨਾਂ ਨੂੰ ਉੱਥੋਂ ਦੀ ਫੜ ਸਕੇ। ਤੇ ਕਾਫੀ ਸਾਰੇ ਆਪਾਂ ਦੇਖਿਆ ਕਿ ਫੈਡਰਲ ਕੋਰਟਸ ਨੇ ਬਲੌਕ ਕਰਤਾ ਸੀਗਾ ਕਿ ਉਹ ਕਹਿੰਦੇ ਕਿ ਨਹੀਂ, ਤੁਸੀਂ ਇਦਾਂ ਨਹੀਂ ਕਰ ਸਕਦੇ ਇਹਨਾਂ ਨੂੰ ਫੋਰਸ, ਹੈ ਨਾ, ਤੇ ਕਰਦੇ ਕਰਦੇ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਚਲੇ ਗਏ ਸੀਗੇ। ਹੁਣ ਜਸਟਿਸ ਡਿਪਾਰਟਮੈਂਟ ਨੇ ਸੁਪਰੀਮ ਕੋਰਟ ਨੂੰ ਲੈਟਰ ਲਿਖ ਕੇ ਕਿਹਾ ਕਿ ਕਿਉਂਕਿ ਸਾਡਾ ਇਹ ਇਰਾਦਾ ਨਹੀਂ ਹੈਗਾ, ਆਪਾਂ ਸੈਂਚੁਰੀ ਸਿਟੀਜ਼ ਵਾਲਿਆਂ ਨੂੰ ਤੰਗ ਨਹੀਂ ਕਰਨਾ, ਤੁਸੀਂ ਇਹ ਵਾਲੇ ਲਾਅ ਸੂਟ ਹੈ ਸਾਰੇ ਖਾਰਿਜ ਕਰ ਦਿਓ। ਜੀ ਜੀ। ਤੇ ਇਹ ਹੁਣ ਪਰ ਸੁਪਰੀਮ ਕੋਰਟ ਦੇ ਉੱਤੇ ਹੀ ਆ, ਉਹਨਾਂ ਦੀ ਉਹ ਮਰਜ਼ੀ ਆ ਵੀ ਉਹਨਾਂ ਨੇ ਲਾਅ ਸੂਟ ਖਾਰਜ ਕਰਨੇ ਨੇ ਜਾਂ ਸੁਣਨੇ ਆ। ਜੇ ਨਹੀਂ ਕਰੂਗੇ ਤੇ ਸਰਕਾਰ ਡਿਫੈਂਡ ਨਹੀਂ ਕਰੂਗੀ ਸਰਕਾਰ ਨੇ ਨਾ ਇੰਟੈਂਸ਼ਨ। ਸੁਪਰੀਮ ਕੋਰਟ ਦੇਖੋ ਕੀ ਹੈ ਕਿ ਉਹਨਾਂ ਨੇ ਉਹ ਟੈਕਨੀਕੈਲਿਟੀ ਤੇ ਲਾਅ ਨੂੰ ਇੰਟਰਪ੍ਰੇਟ ਕਰ ਸਕਦੇ ਨੇ। ਸੁਪਰੀਮ ਕੋਰਟ ਵੀ ਇਦਾਂ ਨਹੀਂ ਹੈਗਾ ਕਿ ਸੁਪਰੀਮ ਕੋਰਟ ਸਭ ਤੋਂ ਵੱਡਾ ਹੈਗਾ ਕਿ ਸੁਪਰੀਮ ਕੋਰਟ ਨੇ ਜੋ ਕਹਿਤਾ ਉਹੀ ਹੋ ਜਾਣਾ। ਸੁਪਰੀਮ ਕੋਰਟ ਵੀ ਐਂਡ ਆਫ ਦ ਡੇ ਰੂਲ ਰੈਗੂਲੇਸ਼ਨਸ ਨਾਲ ਚੱਲਦਾ ਹੈ, ਉਹਦੇ ਵੀ ਲੋਕਾਂ ਦੇ ਕੋਲ, ਐਡਮਿਨਿਸਟ੍ਰੇਸ਼ਨ ਦੇ ਕੋਲ ਤੋੜ ਹੁੰਦੇ ਨੇ, ਹੈ ਨਾ ਜੀ। ਪਹਿਲਾਂ ਤਾਂ ਉਹ ਡਿਫੈਂਡ ਨਹੀਂ ਕਰੂਗੇ, ਫਿਰ ਜੇ ਸੁਪਰੀਮ ਕੋਰਟ ਉੱਦਾਂ ਕਰਨ ਦੀ ਕੋਸ਼ਿਸ਼ ਕਰੂਗਾ ਤੇ ਐਡਮਿਨਿਸਟ੍ਰੇਸ਼ਨ ਜਾ ਕੇ ਨਵੇਂ ਲਾਅ ਇੰਟਰੋਡਿਊਸ ਕਰ ਸਕਦੀ ਹੈ, ਨਵੇਂ ਐਗਜ਼ੈਕਟਿਵ ਆਰਡਰ ਇੰਟਰੋਡਿਊਸ ਕਰ ਸਕਦੀ ਹੈ। ਜੀ। ਸੋ ਬੇਸਿਕਲੀ ਸੁਪਰੀਮ ਕੋਰਟ ਨੇ ਕਾਨੂੰਨ ਨਹੀਂ ਬਣਾਉਣੇ ਹੁੰਦੇ, ਉਹਨਾਂ ਨੇ ਕਾਨੂੰਨ ਨੂੰ ਇੰਟਰਪ੍ਰੀਟ ਕਰਕੇ ਜਿਹੜਾ ਉਹ ਦੱਸਣਾ ਹੁੰਦਾ ਵੀ ਇਹਨਾਂ ਨੇ ਠੀਕ ਤਰੀਕੇ ਦੇ ਨਾਲ ਕਾਨੂੰਨ ਲਾਇਆ ਜਾਂ ਨਹੀਂ ਲਾਇਆ। ਸੋ ਉਹ ਚੀਜ਼ ਉਹਨਾਂ ਦਾ ਮੇਨ ਕੰਮ ਹੈਗਾ। ਬਿਲਕੁਲ, ਕਾਨੂੰਨ ਸੁਪਰੀਮ ਕੋਰਟ ਨਹੀਂ ਬਣਾਉਂਦੀ, ਪਰ ਸੁਪਰੀਮ ਕੋਰਟ ਬੜੀਆਂ ਇੰਪੋਰਟੈਂਟ ਇੰਟਰਪ੍ਰੀਟੇਸ਼ਨਸ ਕਰਦੀ ਹੈ ਕਾਨੂੰਨ ਦੀਆਂ, ਤੇ ਇੱਕ ਹਿਸਾਬ ਦੇ ਨਾਲ ਉਹ ਜੋ ਇੰਟਰਪ੍ਰੀਟੇਸ਼ਨ ਕਰਦੀ ਹੈ ਉਸੇ ਹਿਸਾਬ ਨਾਲ ਫਿਰ ਕਾਨੂੰਨ ਰੀਡ ਕੀਤਾ ਜਾਊਗਾ। ਮਤਲਬ ਡਾਇਰੈਕਟਲੀ ਕਾਨੂੰਨ ਨਹੀਂ ਬਣਾਉਂਦੇ, ਉਹਦੀ ਇੰਟਰਪ੍ਰੀਟੇਸ਼ਨ ਜ਼ਰੂਰ ਕਰਦੇ ਨੇ, ਤੇ ਫਿਰ ਉਸ ਤੋਂ ਬਾਅਦ ਕਾਂਗਰਸ ਤੇ ਆ ਜਾਂਦਾ ਹੈ ਕਿ ਜੇ ਉਹਨਾਂ ਨੂੰ ਸੁਪਰੀਮ ਕੋਰਟ ਦਾ ਸੁਝਾਅ ਨਹੀਂ ਪਸੰਦ ਆਇਆ, ਉਹ ਨਵੇਂ ਤਰੀਕੇ ਨਾਲ ਟੋਟਲੀ ਡਿਫਰੈਂਟ ਲਾਅ ਪਾਸ ਕਰ ਸਕਦੀ ਹੈ ਮੈਜੋਰਟੀ ਨਾਲ। ਜੇ ਉਹ ਵਾਲਾ ਲਾਅ ਪਾਸ ਹੋ ਗਿਆ, ਫਿਰ ਅਗੇਨ ਉਹ ਸੁਪਰੀਮ ਕੋਰਟ 'ਚ ਜਾ ਸਕਦਾ ਹੈ ਕਿ ਇਹ US ਕੌਨਸਟੀਟਿਊਸ਼ਨ ਨੂੰ ਜਾਂ ਕਿਸੇ ਡਿਊ ਪ੍ਰੋਸੈਸ ਰਾਈਟਸ ਨੂੰ ਇੱਦਾਂ ਵਾਇਓਲੇਟ ਤਾਂ ਨਹੀਂ ਕਰਦਾ। ਜੀ, ਚੈਕਸ ਐਂਡ ਬੈਲੈਂਸਿਸ ਉਹੀ ਹੈਗੇ ਕਿ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਚੈਕਸ ਐਂਡ ਬੈਲੈਂਸਿਸ ਰੱਖੇ ਹੋਏ ਕਿ ਕੋਈ ਵੀ ਪ੍ਰਧਾਨ ਨਹੀਂ ਹੈਗਾ। ਟਰੰਪ ਵੀ ਸੁਪਰੀਮ ਕੋਰਟ ਤੱਕ ਜਾ ਸਕਦਾ, ਉੱਥੇ ਜਾ ਕੇ ਹਾਰ ਸਕਦਾ। ਸੁਪਰੀਮ ਕੋਰਟ ਨੇ ਵੀ ਜੇ ਕੋਈ ਗਲਤ ਉਹ ਦਿੱਤਾ, ਉਹਨੂੰ ਕਾਂਗਰਸ ਬਦਲ ਸਕਦੀ ਹੈ, ਤੇ ਇਹ ਚੱਲਦਾ ਹੀ ਰਹਿੰਦਾ ਇੱਦਾਂ। ਜੀ ਜੀ। ਤੇ ਬ੍ਰੇਕਿੰਗ ਨਿਊਜ਼ ਆਪਾਂ JTKਣਾ ਜੀ ਦੱਸਦੇ ਜਾਈਏ। ਸੈਨੇਟ ਦੇ ਵਿੱਚ $1.9 ਟ੍ਰਿਲੀਅਨ ਦਾ ਜਿਹੜਾ ਕਰੋਨਾ ਵਾਇਰਸ ਰਿਲੀਫ ਬਿੱਲ ਆ, ਹੁਣੇ ਖਬਰ ਜਿਹੜੀ ਉਹ ਆ ਰਹੀ ਆ, ਉਹ ਸੈਨੇਟ ਨੇ ਪਾਸ ਕਰ ਦਿੱਤਾ ਆ। ਉਸ ਦੇ ਵਿੱਚ ਕੁਛ ਜਿਹੜੀਆਂ ਸੋਧਾਂ ਆ ਉਹਨਾਂ ਨੇ ਕੀਤੀਆਂ ਸੀਗੀਆਂ। ਜਿਹੜਾ ਹਾਊਸ ਤੋਂ ਆਇਆ ਸੀਗਾ ਬਿੱਲ, ਜਿਸ 'ਚ $400 ਅਨਇੰਪਲੋਇਮੈਂਟ ਦੀ ਥਾਂ ਦੇ ਉੱਤੇ $300 ਉਹਨਾਂ ਨੇ ਕੀਤਾ ਆ। ਜਿਹੜੀਆਂ ਮੁੱਖ ਚੀਜ਼ਾਂ ਆ, ਤੇ $1400 ਚੈੱਕ ਮਿਲਣ ਵਾਲੀ, 75,000 ਤੱਕ ਨੂੰ ਸਾਰਿਆਂ ਨੂੰ ਪੂਰਾ, ਤੇ 80,000 ਦੇ ਉੱਤੇ ਜਾ ਕੇ ਜਿਹੜੀ ਉਸ ਦਾ ਇੰਡੀਵਿਜੂਅਲ ਜਿਹੜਾ ਟੈਕਸ ਭਰਦਾ ਆ ਉੱਥੇ ਖਤਮ ਆ। ਤੇ ਜਿਹੜੇ ਜੁਆਇੰਟ ਭਰਦੇ ਨੇ ਉਹ ਜਿਹੜੇ ਆ 1.5 ਲੱਖ ਤੱਕ ਸਾਰਿਆਂ ਨੂੰ ਪੂਰਾ, ਤੇ 1,60,000 ਦੇ ਉੱਤੇ ਜਾ ਕੇ ਜਿਹੜੀ ਉਹ ਲਿਮਿਟ ਉਹ ਖਤਮ ਹੋਊਗੀ। ਹੁਣ ਇਹ ਜਿਹੜਾ ਬਿੱਲ ਆ, ਜਿਹੜਾ ਅਮੈਂਡਮੈਂਟਸ ਦੇ ਨਾਲ ਹੁਣੇ ਸੈਨੇਟ ਦੇ ਵਿੱਚ ਪਾਸ ਹੋਇਆ ਆ, ਇਹ ਬੇਸਿਕਲੀ ਟਾਈ ਬ੍ਰੇਕਰ ਸੀਗਾ, 50-50 ਸੀਗਾ, ਜਿਸ ਦੇ ਵਿੱਚ ਇੱਕ ਵੀ ਜਿਹੜਾ ਰਿਪਬਲਿਕਨ ਨੇ ਇਸ ਬਿੱਲ ਨੂੰ ਜਿਹੜਾ ਉਹ ਸਪੋਰਟ ਨਹੀਂ ਕੀਤਾ।
ਤੇ ਹੁਣ ਜਿਹੜਾ ਇਹ ਜਿਹੜਾ ਪਾਸ ਆ ਉਹ ਉਹਨਾਂ ਨੇ ਕਰ ਦਿੱਤਾ ਆ, ਤੇ ਹੁਣ ਇਹ ਅਮੈਂਡਡ ਬਿੱਲ ਜਿਹੜਾ ਆ ਉਹ ਹਾਊਸ ਦੇ ਵਿੱਚ ਦੁਬਾਰਾ ਜਾਊਗਾ, ਉੱਥੇ ਇਹ ਪਾਸ ਹੋਊਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਕੋਲ ਜਾਊਗਾ, ਫਿਰ ਜਾ ਕੇ ਉਹ ਸਾਈਨ ਕਰਨਗੇ। ਸੋ 14 ਮਾਰਚ ਨੂੰ ਜਿਹੜਾ ਆ ਦੱਸਦੇ ਜਾਈਏ ਆਪਣੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਵੀ 14 ਮਾਰਚ ਨੂੰ ਜਿਹੜੇ ਬਹੁਤ ਸਾਰਿਆਂ ਦੀ ਜਿਹੜੀ ਅਨਇੰਪਲੋਇਮੈਂਟ ਬੈਨੀਫਿਟਸ ਆ ਉਹ ਖਤਮ ਹੋਣ ਜਾ ਰਹੇ ਸੀਗੇ। ਸੋ ਜੇ ਉਸ ਤੋਂ ਪਹਿਲਾਂ ਪਹਿਲਾਂ ਇਹ ਪਾਸ ਹੋ ਕੇ ਸਾਈਨ ਹੋ ਜਾਂਦਾ ਹੈ, ਹਾਊਸ ਦੇ ਵਿੱਚ ਪਾਸ ਹੋ ਕੇ ਰਾਸ਼ਟਰਪਤੀ ਸਾਈਨ ਕਰ ਦਿੰਦੇ ਆ, ਤੇ ਫਿਰ ਉਹ ਜਿਹੜੀ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਫੈਡਰਲ ਲੈਵਲ ਤੋਂ ਮਿਲ ਰਹੇ ਸੀ ਉਹ ਮੁੜ ਦੁਬਾਰਾ ਜਿਹੜੇ ਆਉਣ ਵਾਲੇ ਕੁਝ ਸਮੇਂ ਦੇ ਲਈ ਜਿਹੜੇ ਉਹ ਚਾਲੂ ਜਿਹੜੇ ਉਹ ਹੋ ਜਾਣਗੇ। ਸੋ 49 ਦੇ ਮੁਕਾਬਲੇ 50 ਵੋਟਾਂ ਦੇ ਨਾਲ ਜਿਹੜਾ ਪਾਰਟੀ ਲਾਈਨ ਦੇ ਉੱਤੇ ਜਿਹੜਾ ਆ ਇਹ ਪਾਸ ਹੋਇਆ ਹੈਗਾ। ਸੋ ਬ੍ਰੇਕਿੰਗ ਨਿਊਜ਼ ਆ ਰਾਈਟ ਨਾਓ, ਮੈਂ ਦੇਖ ਰਿਹਾ ਆ, ਮੈਂ ਟਰਾਈ ਕਰ ਰਿਹਾ, ਲੱਭ ਰਿਹਾ ਵੀ ਕਿਹਨਾਂ ਨੇ ਜਿਹੜਾ ਇੱਕ ਵੋਟ ਜਿਹੜੀ ਉਹ ਨਹੀਂ ਜਿਹੜੀ ਉਹ ਪਾਈ ਸੀਗੀ। ਸੋ ਇਹ ਜਿਹੜੀ ਸਿਚੁਏਸ਼ਨ ਬ੍ਰੇਕਿੰਗ ਨਿਊਜ਼ ਜਿਹੜੀ ਉਹ ਇਸ ਟਾਈਮ ਆ ਰਹੀ ਹੈਗੀ ਆ। ਸੋ ਇਸ ਦੇ ਵੀ ਕਾਫੀ ਇੰਪਲੀਕੇਸ਼ਨਸ ਖਾਸ ਕਰਕੇ ਇਕਨੋਮਿਕ ਤੌਰ ਦੇ ਉੱਤੇ ਜਿਹੜੇ ਉਹ ਰਹਿਣ ਵਾਲੇ ਨੇ। ਅਤੇ ਆਪਾਂ ਇਮੀਗ੍ਰੇਸ਼ਨ ਦੇ ਵਾਪਸ ਜਿਹੜਾ ਉਹ ਮੁੜ ਕੇ ਆਈਏ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੈਚ ਐਂਡ ਰਿਲੀਜ਼ ਪਾਲਿਸੀ ਜਿਹੜੀ ਆ ਉਹ ਲਾਂਚ ਕੀਤੀ ਆ। ਕੀ ਆ ਜੀ ਇਹਨਾਂ ਦੀ ਇਹ ਪਾਲਿਸੀ? ਜੀ, ਇੱਕ ਛੋਟਾ ਜਿਹਾ ਕਮੈਂਟ ਤੁਹਾਡੇ ਜਿਹੜੀ ਤੁਸੀਂ ਖਬਰ ਸੁਣਾਈ ਹੈ ਜੀ, ਦੇਖੋ ਕਿ ਜਿਹੜੇ ਇੰਨੇ ਸਾਰੇ ਲੋਕਾਂ ਨੂੰ, ਅਮਰੀਕਨਸ ਨੂੰ ਇਫੈਕਟ ਕਰਦਾ ਹੈ ਨਾ, ਜੀ, ਜਿਹੜੇ ਕਿ ਇਹਨਾਂ ਨੂੰ ਰਿਲੀਫ ਦੇਣਾ ਚਾਹੀਦਾ ਹੈ, ਉੱਤੇ ਹੀ ਇੱਕ ਵੀ ਵੋਟ ਨਹੀਂ ਜਾਣ ਦੇ ਰਹੇ ਰਿਪਬਲਿਕਨਸ। ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਸੈਨੇਟ 100 ਜਣਿਆਂ ਦੀ ਸੈਨੇਟ ਹੈ, ਉਹਦੇ ਵਿੱਚੋਂ 50 ਰਿਪਬਲਿਕਨ ਨੇ, 48 ਡੈਮੋਕ੍ਰੇਟਸ ਨੇ, 2 ਇੰਡੀਪੈਂਡੈਂਟਸ ਨੇ। ਜੀ, ਜੀ, ਉਹ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜਾ ਇਮੀਗ੍ਰੇਸ਼ਨ ਬਿੱਲ ਹੈਗਾ ਉਹਨੂੰ 60 ਦੀ ਵੋਟ ਦੇ ਨਾਲ ਉੱਥੋਂ ਦੀ ਪਾਸ ਹੋ ਸਕਦਾ ਸੈਨੇਟ ਦੇ ਵਿੱਚੋਂ ਦੀ? ਜੀ। ਸੋ ਇੰਪੋਸੀਬਲ। ਹਾਲ ਦੀ ਘੜੀ ਤਾਂ ਇੰਪੋਸੀਬਲ ਹੀ ਆ। ਅਮਨੈਸਟੀ ਵਾਲੇ ਹਾਂ, ਇੱਕ ਬੰਦੇ ਨੂੰ ਉਮੀਦ ਆਸ ਦੀ ਕਿਰਨ ਜਿਹੜੀ ਉਹ ਦਿਸਦੀ ਆ, ਪਰ ਉਹ ਦੂਰ ਬੜੀ ਆ ਹਾਲ ਦੀ ਘੜੀ। ਸੋ ਪਤਾ ਨਹੀਂ ਆ ਵੀ ਉਸ ਦੇ ਵਿੱਚ ਕੀ ਬਣਨਾ ਆ। ਸੋ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ, ਫੇਕ ਨਿਊਜ਼ ਦੇ ਵਿੱਚ ਨਾ ਆ ਜਿਓ ਵੀ ਇਹਨਾਂ ਨੇ ਪਾਸ ਕਰਤਾ ਅਤੇ ਹੁਣ ਸਾਰਿਆਂ ਨੇ ਕਿ ਪਤਾ ਨਹੀਂ ਜਹਾਜ਼ ਭਰ ਭਰ ਕੇ ਆਪੇ ਹੀ ਉਹਨਾਂ ਨੇ ਉੱਥੋਂ ਲੈ ਆਉਣਾ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਅਜੇ ਹਾਲ ਦੀ ਘੜੀ ਦੇਖਿਓ। ਅਤੇ ਕੈਚ ਐਂਡ ਰਿਲੀਜ਼ ਪਾਲਿਸੀ ਬਾਰੇ ਦੱਸ ਦਿਓ ਜੀ। ਜੀ, ਆਪਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਦੇਖਿਆ ਕਿ ਬੰਦਿਆਂ ਨੂੰ ਫੜ ਕੇ ਕਾਫੀ ਦੇਰ, ਮਹੀਨੇ ਦੇ ਮਹੀਨੇ, ਕਈ ਸਾਲਾਂ ਤੋਂ ਵੀ ਉੱਥੇ ਸੀਗੇ ਡਿਟੈਂਸ਼ਨ ਦੇ ਵਿੱਚ, ਕਿ ਉਹਨੂੰ ਕਹਿੰਦੇ ਸੀ ਕਿ ਇੱਥੋਂ ਹੀ ਤੁਸੀਂ ਕੇਸ ਲੜੋ। ਜਿਹੜੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਨਵੀਂ ਆਪਣੀ ਪਾਲਿਸੀ ਲਾਂਚ ਕੀਤੀ ਹੈ ਪਿਛਲੇ ਹਫ਼ਤੇ ਹੀ। ਉਹਨਾਂ ਨੇ ਇਹ ਕੀ ਹੈ ਕਿ ਜਦੋਂ ਫੈਮਿਲੀ ਇੱਕ ਆਉਂਦੀ ਹੈ ਬੱਚਿਆਂ ਦੇ ਨਾਲ, ਉਹਨੂੰ 72 ਘੰਟੇ ਦੇ ਅੰਦਰ ਅੰਦਰ ਫੜਨ ਤੋਂ ਉਹਨਾਂ ਦੇ 72 ਦੇ ਘੰਟਿਆਂ ਦੇ ਅੰਦਰ ਅੰਦਰ ਆਪਾਂ ਉਹਨਾਂ ਨੂੰ ਰਿਲੀਜ਼ ਕਰ ਦੇਣਾ। ਇਹ ਜਿਹੜੀ ਪਾਲਿਸੀ ਉਹਨਾਂ ਨੇ ਟੈਕਸਸ ਬਾਰਡਰ 'ਤੇ ਆਲਰੇਡੀ ਇੰਪਲੀਮੈਂਟ ਕਰਤੀ ਹੈ। ਇਹ ਜਿਹੜਾ ਪਲਾਨ ਸੀਗਾ, ਇਹ ਹੋਮਲੈਂਡ ਸਿਕਿਉਰਿਟੀ ਦੇ 3 ਆਫਿਸਰਾਂ ਨੇ ਕਨਫਰਮ ਕਰਤਾ ਹੈ ਨਿਊਜ਼ ਆਊਟਲੈਟਸ ਨੂੰ। ਟਰੰਪ ਤੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ, ਓਬਾਮਾ ਐਡਮਿਨਿਸਟ੍ਰੇਸ਼ਨ ਦਾ ਦੇਖੋ ਕਿੰਨੀ ਵਾਰੀ ਨਾਮ ਆਉਂਦਾ ਕਿ ਇਹਨਾਂ ਨੇ, ਓਬਾਮਾ ਐਡਮਿਨਿਸਟ੍ਰੇਸ਼ਨ ਨੇ ਸਾਰੀਆਂ ਜਿਹੜੀਆਂ ਪਾਲਿਸੀ ਸੀਗੀਆਂ ਇਹ ਸ਼ੁਰੂ ਕੀਤੀਆਂ ਪਹਿਲਾਂ। ਉਹਨਾਂ ਨੇ ਸੀਗੇ ਇਹ ਫੈਮਿਲੀ ਡਿਟੈਂਸ਼ਨ ਸੈਂਟਰ ਬਣਾਏ, ਅਤੇ ਫਿਰ ਉਸ ਤੋਂ ਬਾਅਦ ਕਾਫੀ ਸਟੱਡੀਜ਼ ਹੋਈਆਂ ਕਿ ਜਦੋਂ ਬੱਚਿਆਂ ਨੂੰ ਜੇਲ੍ਹ ਦੇ ਵਿੱਚ ਰੱਖਦੇ ਆ ਅਤੇ ਲੌਂਗ ਟਾਈਮ ਬਾਅਦ ਜਦੋਂ ਉਹਨੂੰ ਰਿਲੀਜ਼ ਕਰਦੇ ਨੇ ਅਤੇ ਬੱਚਿਆਂ ਨੂੰ ਕਾਫੀ ਡਿਪਰੈਸ਼ਨ ਦੇ ਅਤੇ ਟਰਾਮਾ ਦੇ ਸਿੰਪਟਮਸ ਹੁੰਦੇ ਨੇ। ਹੁਣ ਬਾਈਡਨ ਨੂੰ ਚੈਲੰਜ ਇਹ ਹੈਗਾ ਕਿ ਬਾਈਡਨ ਨੇ ਪਾਲਿਸੀਜ਼ ਤਾਂ ਬੜੀਆਂ ਵਧੀਆ ਬਣਾ ਰਿਹਾ, ਪਰ ਇਹਦੇ ਨਾਲ ਨਾਲ ਇੱਕ ਬਹੁਤ ਵੱਡਾ ਸਪਾਈਕ ਹੋ ਗਿਆ। ਬੜੇ ਸਾਰੇ ਲੋਕ ਬਾਰਡਰ 'ਤੇ ਆ ਰਹੇ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਅਤੇ ਹੁਣ ਇਹ ਬਾਈਡਨ ਦਾ ਇੱਕ ਇਹ ਵੀ ਟੈਸਟ ਹੋ ਗਿਆ। ਉੱਤੇ ਪ੍ਰੈਸ਼ਰ ਦੋਨੋਂ ਤਰੀਕੇ ਤੋਂ ਇਹ ਹੈਗਾ ਕਿ ਨਵੇਂ ਵੀ ਲੋਕ ਆਈ ਜਾ ਰਹੇ ਨੇ, ਅਤੇ ਉਹਨੇ ਪ੍ਰੋਮਿਸ ਵੀ ਕੀਤਾ ਹੋਇਆ ਹੈ ਕਿ ਉਹ ਹਿਊਮੈਨੀਟੇਰੀਅਨ ਪਾਲਿਸੀਜ਼ ਅਪਣਾਊਗਾ, ਲੋਕਾਂ ਨੂੰ ਜੇਲ੍ਹ 'ਚ ਰੱਖੂਗਾ ਨਹੀਂ। ਟਰੰਪ ਨੇ ਕੈਚ ਐਂਡ ਰਿਲੀਜ਼ ਪਾਲਿਸੀ ਜਿਹੜੀ ਪਹਿਲਾਂ ਚੱਲਦੀਆਂ ਸੀਗੀਆਂ, ਉਹਦੇ ਪਿਛਲੇ ਪੂਰਵਜਾਂ ਦੀਆਂ ਜਿਹੜੇ ਪ੍ਰੈਜ਼ੀਡੈਂਟ ਸੀਗੇ, ਉਹਨੇ ਸਿੱਧੇ ਕਿਹਾ ਸੀਗਾ ਕਿ ਮੈਂ ਸਾਰੀਆਂ ਹੀ ਖਤਮ ਕਰ ਦੂੰਗਾ, ਅਤੇ ਉਹਨੇ ਕਾਫੀ ਸਾਰੇ ਜਿਹੜੇ ਅਸਾਈਲਮ ਸੀਕਰ ਸੀਗੇ ਉਹਨੂੰ ਡਿਟੈਂਸ਼ਨ ਫੈਸਿਲਿਟੀ 'ਚ ਹੀ ਬੰਨ੍ਹ ਕੇ ਰੱਖਿਆ ਸੀਗਾ ਕਿ ਇੱਥੋਂ ਹੀ ਤੁਸੀਂ ਆਪਣੇ ਕੇਸ ਕਰੋ। ਅਤੇ ਆਪਾਂ ਜਿੱਦਾਂ ਦੇਖਿਆ ਵਿਜੇ ਕੁਮਾਰ ਵਾਲੇ ਕੇਸ ਸੀਗੇ ਜਾਂ ਹੋਰ ਸੀਗੇ, ਉਹਨੇ ਜੁਡੀਸ਼ੀਅਲ ਰਿਵਿਊ ਵਗੈਰਾ ਸਾਰੀਆਂ ਜਿਹੜੀਆਂ ਪਾਵਰ ਸੀਗੀਆਂ ਉੱਤੇ ਰਿਵਿਊ ਦੀਆਂ ਕਾਫੀ ਕੱਟ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਕਾਫੀ ਲੋਕ ਥੱਲੋਂ ਡਾਇਰੈਕਟ ਹੀ 400-500 ਬੰਦੇ ਇੱਦਾਂ ਕਰਕੇ ਲੋਟ ਹੀ ਉਹਨੇ ਥੱਲੋਂ ਦੀ ਜੇਲ੍ਹਾਂ 'ਚੋਂ ਆਪਣੇ ਪੰਜਾਬੀ ਮੋੜਤੇ ਸੀਗੇ। ਹੁਣ ਜਿਹੜਾ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਹੈ, ਉਹਨੇ ਵੀ ਆਪਣਾ ਬਿਆਨ ਦਿੱਤਾ। ਉਹ ਕਹਿੰਦੇ ਕਿ ਆਪਾਂ ਸਿਰਫ ਉਨੇ ਟਾਈਮ ਲਈ ਫੈਮਲੀਜ਼ ਨੂੰ ਹੋਲਡ ਕਰਾਂਗੇ ਜਿੰਨੇ ਟਾਈਮ ਲਈ ਸਾਨੂੰ ਕੋਵਿਡ ਇੱਕ ਟੈਸਟ ਕਰਨਾ ਪਊਗਾ। ਜੇ ਉਹਨਾਂ ਨੂੰ ਜੇ ਟੈਸਟ 'ਚ ਪਾਸ ਹੋ ਜਾਂਦੇ ਨੇ ਅਤੇ ਆਪਾਂ ਉਹਨਾਂ ਨੂੰ ਰਿਲੀਜ਼ ਕਰ ਦਾਂਗੇ, ਅਤੇ ਜੇ ਉਹ ਟੈਸਟ ਦੇ ਵਿੱਚ ਫੇਲ ਹੋ ਜਾਂਦੇ ਨੇ ਅਤੇ ਆਪਾਂ ਉਹਨਾਂ ਨੂੰ 10 ਦਿਨ ਹੋਰ ਉੱਥੇ ਕੁਆਰੰਟਾਈਨ ਕਰਕੇ ਰੱਖਾਂਗੇ, ਤਾਂ ਕਿ ਉਹ ਇੱਥੇ ਜਿਹੜੀ ਜਨਤਾ ਹੈ US ਦੀ, ਉਹਦੇ ਲਈ ਖਤਰਾ ਨਾ ਬਣ ਸਕਣ। ਹੁਣ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਹੈ, ਇਮੀਗ੍ਰੇਸ਼ਨ ਐਡਵੋਕੇਟਸ ਹੁਣ ਹੋਰ ਵੀ ਜ਼ਿਆਦਾ ਉਹਨਾਂ ਤੋਂ ਮੰਗ ਕਰ ਰਹੇ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ, ਕਿ ਉਹ ਕਹਿੰਦੇ ਕਿ ਤੁਸੀਂ 72 ਘੰਟੇ ਵੀ ਇਹਨਾਂ ਨੂੰ ਡਿਟੇਨ ਕਰਕੇ ਨਾ ਰੱਖੋ। ਸੇਂਟ ਮੇਰੀ ਯੂਨੀਵਰਸਿਟੀ ਦੀ ਇੱਕ ਸਟੱਡੀ ਆਈ ਹੈ ਕਿ ਬੱਚਿਆਂ ਨੂੰ ਭਾਵੇਂ ਤੁਸੀਂ 72 ਘੰਟੇ ਵੀ ਡਿਟੇਨ ਕਰਕੇ ਰੱਖਦੇ ਹੋ, ਉਹਦਾ ਵੀ ਜਿਹੜਾ ਉਹਨਾਂ ਦਾ ਟਰਾਮਾ ਸਾਈਕੋਲੋਜੀਕਲ ਇੰਪੈਕਟ ਹੈਗਾ ਬੜਾ ਜ਼ਿਆਦਾ ਲੌਂਗ ਟਰਮ। ਕਿ ਬੱਚਾ ਇੱਕ ਜੇਲ੍ਹ 'ਚ ਗਿਆ ਸੀਗਾ ਛੋਟੇ ਹੁੰਦੇ, ਬੜਾ ਲੌਂਗ ਟਰਮ ਡੈਮੇਜ ਹੈਗਾ। ਉਹ ਕਹਿੰਦੇ ਕਿ ਤੁਹਾਨੂੰ 72 ਘੰਟੇ ਵੀ ਨਹੀਂ ਫੜਨਾ ਚਾਹੀਦਾ।
ਹੁਣ ਦੇਖੋ ਤੁਸੀਂ ਕਿ ਜਦੋਂ ਜਦੋਂ ਇੱਕ ਕੰਜ਼ਰਵੇਟਿਵ ਗਵਰਨਮੈਂਟ ਆਉਂਦੀ ਹੈ, ਉਦੋਂ ਜਿਹੜੇ ਆਹ ਵਾਲੇ ਗਰੁੱਪ ਹੁੰਦੇ ਆ ਇਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ, ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਪੂਰੀ। ਘੱਟੋ ਘੱਟ ਇਹ ਐਡਮਿਨਿਸਟ੍ਰੇਸ਼ਨ 'ਚ ਹੈਗਾ ਕਿ ਤੁਸੀਂ ਇੱਦਾਂ ਦੀ ਵੋਇਸ ਰੱਖ ਸਕਦੇ ਹੋ। ਇਹ ਜ਼ਰੂਰ ਭਾਵੇਂ ਕੰਜ਼ਰਵੇਟਿਵ ਹੋਵੇ ਭਾਵੇਂ ਲਿਬਰਲ ਹੋਣ, ਹਾਲਮਾਰਕ ਇਹ ਹੈ ਭਾਵੇਂ ਇੰਡੀਆ ਹੋਵੇ ਭਾਵੇਂ ਅਮਰੀਕਾ ਹੋਵੇ, ਤੁਹਾਨੂੰ ਕੋਈ ਵੀ ਐਸੀ ਗਵਰਨਮੈਂਟ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਜਿਹਦਾ ਲੋਕਾਂ ਦਾ ਫ੍ਰੀ ਓਪੀਨੀਅਨ ਆਪਣੇ ਮੂਹਰੇ ਨਹੀਂ ਰੱਖ ਦੇਣ ਸਕਦੀ। ਤੇ ਉਹ ਜਿਹੜੀ ਜਨਤਾ ਆਪਣੀ ਸਰਕਾਰਾਂ ਦੇ ਮਗਰ ਲੱਗ ਕੇ ਦੂਜਿਆਂ ਨੂੰ ਭੰਡਣ ਲੱਗ ਪੈਂਦੇ ਕਿ ਤੁਸੀਂ ਆਪਣਾ ਓਪੀਨੀਅਨ ਨਾ ਰੱਖੋ। ਇਹ ਹੁਣ 2021 ਦੇ ਵਿੱਚ ਮੈਂ ਕਿਹਾ ਆਪਾਂ ਐਜ਼ ਅ ਹਿਊਮਨ ਸਪੀਸੀਜ਼ ਇੰਨੀ ਉੱਤੇ ਆ ਚੁੱਕੇ ਹਾਂ ਕਿ ਘੱਟੋ ਘੱਟ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ 'ਤੇ ਐਗਰੀ ਕਰਨਾ ਪਊਗਾ ਕਿ ਤੁਸੀਂ ਆਪਣਾ ਜਿਹੜਾ ਓਪੀਨੀਅਨ ਆ ਉਹ ਫਰੀਲੀ ਰੱਖ ਸਕੋ। ਤੇ ਇਹ ਵਾਲੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜੇ ਲਾਇਰਸ ਵਗੈਰਾ ਹੈਗੇ ਨੇ, ਹਿਊਮਨ ਰਾਈਟਸ ਗਰੁੱਪ ਵਗੈਰਾ ਹੈਗੇ ਨੇ, ਇਹ ਖੁੱਲ੍ਹ ਕੇ ਆਪਣੀ ਆਵਾਜ਼ ਰੱਖ ਰਹੇ ਨੇ। ਤੇ ਜਿਹੜਾ ਵਾਈਟ ਹਾਊਸ ਹੈਗਾ ਉਹ ਉਹਨਾਂ ਨੂੰ ਜਵਾਬ ਦਿੰਦਾ ਹੈ ਪਾਲਿਸੀ ਦੇ ਉੱਤੇ। ਜਿਹੜਾ ਪਹਿਲਾਂ ਵਾਲਾ ਵਾਈਟ ਹਾਊਸ ਸੀਗਾ ਉਹ ਉਹਨਾਂ ਨੇ ਰਿਫਿਊਜ਼ ਹੀ ਕਰਤਾ ਸੀ, ਉਹ ਕਹਿੰਦੇ ਤੁਹਾਡੀ ਗੱਲ ਸੁਣਨੀ ਨਹੀਂ, ਕੋਈ ਪ੍ਰੈਸ ਕਾਨਫਰੰਸ ਨਹੀਂ, ਇਹਨਾਂ ਨੂੰ ਵੜਨ ਨਹੀਂ ਦੇਣਾ, ਇਹ ਫੇਕ ਨਿਊਜ਼ ਆ। ਅੱਛਾ, ਹੁਣ ਕੀ ਹੋਇਆ ਕਿ ਜਿਹੜੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਜਿੱਦਾਂ ਦੱਸਿਆ ਕਿ ਪਹਿਲਾਂ ਇਹ ਸਾਰੇ ਫੈਮਿਲੀ ਸੈਂਟਰਸ ਖੜੇ ਕੀਤੇ ਸੀਗੇ, ਉਦੋਂ ਕਾਫੀ ਸਾਰੀਆਂ ਫੈਮਲੀਜ਼ ਸਪੈਸ਼ਲੀ ਸਾਊਥ ਅਮਰੀਕਾ ਤੋਂ ਕਾਫੀ ਵਾਇਲੈਂਸ ਤੇ ਜਿਹੜੀਆਂ ਗੈਂਗ ਰਿਲੇਟਡ ਐਕਟੀਵਿਟੀ ਸੀਗੀਆਂ ਉਹਦੇ ਕਰਕੇ ਬਹੁਤ ਜ਼ਿਆਦਾ ਨੰਬਰਾਂ 'ਚ ਇੱਥੇ ਆਈਆਂ ਸੀਗੀਆਂ ਓਬਾਮਾ ਦੇ ਥੱਲੇ। ਤੇ ਹਿਊਮਨ ਸਮਗਲਰਸ ਨੇ ਵੀ ਕਾਫੀ ਝੂਠ ਸੱਚ ਬੋਲੇ ਹੁੰਦੇ ਆ ਲੋਕਾਂ ਨੂੰ ਕਿ ਇੱਥੇ ਲਾਅ ਪਾਸ ਹੋ ਰਹੇ ਨੇ, ਆ ਜਾਓ। ਤੇ ਉਹਨਾਂ ਨੇ ਆ ਕੇ ਕਾਫੀ ਸਾਰੇ ਅਸਾਈਲਮ ਰਿਕੁਐਸਟ ਕਰਦੇ ਸੀਗੇ, ਜਿਹਦੇ ਕਰਕੇ ਕਿ ਬਹੁਤ ਜ਼ਿਆਦਾ ਜੇਲ੍ਹਾਂ ਭਰਨ ਲੱਗ ਪਈਆਂ ਸੀਗੀਆਂ। ਆਪਾਂ ਆਪਣੇ ਰੇਡੀਓ ਤੇ ਡਿਸਕਸ ਕੀਤਾ ਸੀਗਾ, ਇੱਕ ਫਲੋਰੈਸ ਐਗਰੀਮੈਂਟ ਉਹਨਾਂ ਨੇ ਕੀਤੀ ਸੀਗੀ ਕਿ ਉਹਨਾਂ ਨੇ ਕੋਰਟ ਨੇ ਬੇਸਿਕਲੀ ਇਹ ਕਨਕਲੂਡ ਕੀਤਾ ਸੀਗਾ ਕਿ ਤੁਸੀਂ ਬੱਚਿਆਂ ਨੂੰ ਰੱਖ ਹੀ ਨਹੀਂ ਸਕਦੇ ਹੈਗੇ, ਤੁਹਾਨੂੰ ਇੱਦਾਂ ਦਾ ਤੁਸੀਂ ਕੋਈ ਲਾਅ ਨਹੀਂ ਪਾਸ ਕਰ ਸਕਦੇ ਕਿ ਜਿਹਦੇ ਵਿੱਚ ਭਾਵੇਂ ਬੱਚਾ ਇਲੀਗਲ ਹੈ ਜਾਂ ਉਹ ਆ, ਤੁਹਾਨੂੰ ਮਾਈਨਰ ਬੰਦੇ ਨੂੰ ਛੱਡਣਾ ਹੀ ਪਊਗਾ। ਹੁਣ ਬਾਈਡਨ ਨੇ ਜਦੋਂ ਆਫਿਸ ਲਿਆ ਤੇ ਆਪਾਂ ਦੇਖ ਰਹੇ ਹਾਂ ਕਿ ਬਾਰਡਰ ਦੇ ਪਾਸੇ ਆਲਰੇਡੀ ਡੇਰੇ ਲੱਗਣੇ ਸ਼ੁਰੂ ਹੋ ਗਏ ਨੇ, ਫੈਮਲੀਜ਼ ਆਲਰੇਡੀ ਆ ਕੇ ਉੱਥੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈ ਅਲੇਹਾਂਡਰੋ ਮਾਯੋਰਕਾਸ, ਉਹਨਾਂ ਨੇ ਬੇਸਿਕਲੀ ਕਿਹਾ ਕਿ ਸਾਡੀ ਫੁੱਲ ਸਪੋਰਟ ਹੈ ਇਹਨਾਂ ਨੂੰ। ਤੇ ਹੈਲਥ ਐਂਡ ਹਿਊਮਨ ਸਰਵਿਸਿਜ਼ ਵਾਲਿਆਂ ਨੂੰ ਉਹਨਾਂ ਨੇ ਬਹੁਤ ਹੈਵੀ ਗਿਣਤੀ ਦੇ ਵਿੱਚ ਬਾਰਡਰ ਤੇ ਡਿਪਲੋਏ ਕੀਤਾ ਕਿ ਤੁਸੀਂ ਇਹ ਸਾਰੇ ਲੋਕਾਂ ਦੀ ਮਦਦ ਕਰੋ। ਤੇ ਜਿਹੜੇ ਟੈਕਸਸ ਦੇ ਹੁਣ ਗਵਰਨਰ ਸੀਗੇ ਜੀ, ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਇਹ ਆਪਾਂ ਵੜਨ ਨਹੀਂ ਦੇਣਾ ਕਿਸੇ ਨੂੰ, ਇਹ ਤਾਂ ਬੜਾ ਜ਼ਿਆਦਾ ਨੈਸ਼ਨਲ ਲੈਵਲ ਦਾ ਥ੍ਰੈਟ ਹੈ, ਇਹਨਾਂ ਨੂੰ ਕਰੋਨਾ ਵਾਇਰਸ ਹੈ। ਤੇ ਆਈਸ ਨੇ ਇਹ ਕਿਹਾ ਕਿ ਆਪਾਂ ਤੁਹਾਨੂੰ ਰਿਸੋਰਸਿਸ ਪ੍ਰੋਵਾਈਡ ਕਰਾਂਗੇ, ਆਪਾਂ ਤੁਹਾਨੂੰ ਸਾਰੀ ਟੈਸਟਿੰਗ ਫੈਸਿਲਿਟੀਜ਼ ਵਗੈਰਾ ਦੇਵਾਂਗੇ, ਤੁਸੀਂ ਇੱਦਾਂ ਕਹਿ ਕੇ ਇਹਨਾਂ ਨੂੰ ਡਿਸਮਿਸ ਨਹੀਂ ਕਰ ਸਕਦੇ। ਜਿਹਦੇ ਉੱਤੇ ਟੈਕਸਸ ਦੇ ਗਵਰਨਰ ਨੇ ਅਬੋਟ ਨੇ ਕੋਈ ਕਮੈਂਟ ਨਹੀਂ ਦਿੱਤਾ। ਮਤਲਬ ਕਿ ਉਧਰੋਂ ਉਹ ਲੋਕਾਂ ਨੂੰ ਡਰਾ ਰਹੇ ਨੇ ਕਿ ਕਰੋਨਾ ਵਾਇਰਸ ਕਰਕੇ ਇੱਦਾਂ ਇੰਨੇ ਇਮੀਗ੍ਰੈਂਟਸ ਆ ਰਹੇ ਨੇ, ਇੱਧਰੋਂ ਇਹ ਕਹਿ ਰਹੇ ਨੇ ਕਿ ਕੋਈ ਨਹੀਂ ਆਪਾਂ ਤੁਹਾਨੂੰ ਫੈਸਿਲਿਟੀ ਦਿੰਦੇ ਇਹਨਾਂ ਨੂੰ, ਤੁਸੀਂ ਟੈਸਟ ਕਰੋ, ਪਰ ਤੁਸੀਂ ਇਹਨਾਂ ਨੂੰ ਫੜ ਕੇ ਨਹੀਂ ਰੱਖਣਾ, ਤੁਹਾਨੂੰ ਇਹਨਾਂ ਨੂੰ ਅੰਦਰ ਰਿਲੀਜ਼ ਕਰਨਾ ਪੈਣਾ 72 ਘੰਟੇ ਦੇ ਅੰਦਰ। ਤੇ ਹੁਣ ਆਪਾਂ ਅਗਲੇ ਆਉਣ ਵਾਲੇ ਮਹੀਨੇ 2 ਮਹੀਨੇ 'ਚ ਆਪਾਂ ਇਹ ਦੇਖਾਂਗੇ ਕਿ ਇਹ ਬੇਸਿਕਲੀ ਗਵਰਨਮੈਂਟ ਨੇ ਕਹਿਤਾ ਹੈ ਕਿ ਆਪਾਂ ਲੌਂਗ ਟਰਮ ਡਿਟੈਂਸ਼ਨ ਨਹੀਂ ਕਰਨੀ ਫੈਮਲੀਜ਼ ਦੀ, 72 ਘੰਟੇ ਦੇ ਅੰਦਰ ਆਪਾਂ ਰਿਲੀਜ਼ ਕਰਾਂਗੇ। ਤੇ ਬੇਸਿਕਲੀ ਇਹੀ ਹੋਣਾ ਹੈ ਤੇ ਟੈਕਸਸ ਦੇ ਵਿੱਚ ਇਹ ਆਲਰੇਡੀ ਹੋਣ ਲੱਗ ਪਿਆ। ਜੀ ਜੀ ਬਿਲਕੁਲ। ਤੇ ਆਪਾਂ ਅਗਲੀ ਜਿਹੜੀ ਇਸ ਦੇ ਵਿੱਚ ਹੀ ਗੱਲ ਕਰਦੇ ਜਾਈਏ ਅਟਾਰਨੀ ਟਿਕਿਆਣਾ ਜੀ, US ਦੀ ਰੈਫਿਊਜੀ ਫਲਾਈਟਸ ਜਿਹੜੀਆਂ ਉਹ ਕੈਂਸਲ ਕੀਤੀਆਂ ਗਈਆਂ ਤੇ ਰੈਕਡ ਲੋ ਕੈਪ ਆ ਇਸ ਵਾਰ ਐਡਮਿਸ਼ਨਸ ਦਾ ਉਹ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਜੀ। 250 ਬੰਦੇ ਆਣੇ ਸੀਗੇ ਇਸ ਮਹੀਨੇ। ਆਪਾਂ ਪਹਿਲਾਂ ਵੀ ਰੇਡੀਓ ਤੇ ਗੱਲ ਕੀਤੀ ਸੀ ਕਿ ਜਦੋਂ ਬਾਈਡਨ ਬਣਿਆ ਸੀਗਾ ਪਹਿਲੇ ਦਿਨ ਹੀ ਉਹਨੇ ਸਿੱਧੇ ਕਿਹਾ ਸੀਗਾ, ਨਾਲੇ ਨਾ ਇਹ ਹਰ ਪ੍ਰੈਜ਼ੀਡੈਂਟ ਜਦੋਂ ਆਉਂਦਾ ਹਰ ਸਾਲ ਉਹਨੇ ਨਾ ਦੱਸਣਾ ਹੁੰਦਾ ਕਾਂਗਰਸ ਨੂੰ ਕਿ ਕਿੰਨੇ ਰਿਫਿਊਜੀ ਉਹਨਾਂ ਨੇ ਐਡਮਿਟ ਕਰਨੇ ਨੇ। ਟਰੰਪ ਨੇ ਪਿਛਲੇ ਸਾਲ 15,000 ਕੀਤੇ ਸੀਗੇ, ਬਾਈਡਨ ਨੇ ਕਿਹਾ ਸੀਗਾ ਕਿ 62,500 ਰਿਫਿਊਜੀ ਘੱਟੋ ਘੱਟ ਉਹ ਐਡਮਿਟ ਕਰਨਗੇ। ਇਹ ਜਿਹੜਾ ਸਟੇਟ ਡਿਪਾਰਟਮੈਂਟ ਸੀਗਾ ਉਹਨਾਂ ਨੇ ਕਾਫੀ ਫਲਾਈਟਸ, ਇਹ ਜਿਹੜੇ ਰਿਫਿਊਜੀ ਤੇ ਅਸਾਈਲਮ 'ਚ ਕੀ ਫਰਕ ਹੁੰਦਾ ਕਿ ਰਿਫਿਊਜੀ ਦਾ ਨਾ, ਹੁਣ ਆਪਾਂ ਇੱਕ ਵਾਰੀ ਮੈਂ ਖੁਦ ਆ ਰਿਹਾ ਸੀਗਾ ਇੰਡੀਆ ਤੋਂ ਵਾਪਸ, ਤੇ ਜਹਾਜ਼ ਦੇ ਵਿੱਚ ਜਿੱਥੇ ਆ ਰਹੇ ਸੀਗੇ ਉੱਥੇ ਨਾ ਔਰੇਂਜ ਕਲਰ ਦੀ ਸ਼ਰਟ ਪਾ ਕੇ ਲੋਕੀ ਬੈਠੇ ਹੋਏ ਸੀਗੇ ਜਹਾਜ਼ ਦੇ ਵਿੱਚ ਜੀ। ਇਹ ਮੇਰੇ ਖਿਆਲ ਨੇਪਾਲ ਤੋਂ ਸੀਗੇ, ਕਾਫੀ ਜ਼ਿਆਦਾ ਕਮਜ਼ੋਰ ਬੁੱਢੀ ਉਮਰ ਦੇ ਸੀਗੇ, ਕਾਫੀ ਆਪਣੇ 70-75 ਤੋਂ ਉੱਪਰ ਵਾਲੀ ਉਮਰਾਂ ਦੇ। ਤੇ ਰਿਫਿਊਜੀ ਦੀਆਂ ਉਹਨਾਂ ਦੇ ਪਿੱਛੇ ਨਾ ਰਿਫਿਊਜੀ ਲਿਖਿਆ ਹੋਇਆ ਸੀਗਾ, ਸਪੈਸ਼ਲ ਉਹਨਾਂ ਨੂੰ ਡਰੈਸ ਪਵਾਈ ਹੋਈ ਸੀਗੀ। ਤੇ ਦੇਖ ਕੇ ਤੁਹਾਨੂੰ ਲੱਗਦਾ ਸੀਗਾ ਇਹ ਕਾਫੀ ਮਾਲਨਿਊਟ੍ਰੀਸ਼ਨ, ਕਾਫੀ ਕਮਜ਼ੋਰ ਆ, ਕੋਈ ਨਾ ਕੋਈ ਤੰਗੀ, ਮਤਲਬ ਕਈਆਂ ਦੇ ਸੱਟਾਂ ਸੁੱਟਾਂ ਵੀ ਲੱਗੀਆਂ ਹੋਈਆਂ ਸੀਗੀਆਂ। ਤੇ ਇਹ ਜਿਹੜੇ ਰਿਫਿਊਜੀ ਕੀ ਹੁੰਦੇ ਨੇ ਕਿ ਇਹ ਜਿਹੜੇ ਸਰਕਾਰ ਹੈਗੀ ਹੈ ਇਹ ਕਾਫੀ ਜਿੱਦਾਂ ਇੱਦਾਂ ਦੀਆਂ ਕੰਟਰੀ ਜਿੱਥੇ ਪ੍ਰੋਬਲਮ ਵਗੈਰਾ ਚੱਲਦੀ ਹੈ ਉੱਥੇ ਲੋਕਲ ਆਪਣੇ ਹਿਊਮਨ ਰਾਈਟਸ ਵਾਚਡੌਗ ਗਰੁੱਪਸ ਦੇ ਨਾਲ ਕੰਮ ਕਰਦੀ ਹੈ। ਤੇ ਜਿਹੜੇ ਡਾਇਰੈਕਟਲੀ ਉੱਥੋਂ ਦੀ ਜਿਹੜੇ ਲੋਕੀ ਉਹਨੂੰ ਹੁੰਦੇ ਨੇ ਉੱਥੋਂ ਹੀ ਰਿਫਿਊਜੀ ਬਣਾ ਕੇ ਲੈ ਕੇ ਆਉਂਦੇ ਨੇ ਤੇ ਇੱਥੇ ਆ ਕੇ ਉਹਨਾਂ ਨੂੰ ਕੈਂਪਸ ਦੇ ਵਿੱਚ ਰੀਲੋਕੇਟ ਕਰਦੇ ਨੇ ਤੇ ਉਹਨਾਂ ਦੀ ਹੈਲਪ ਕਰਦੇ ਨੇ। ਤੇ ਕਾਫੀ ਸਾਰੇ ਦੇਸ਼ਾਂ 'ਚ ਉਹਨਾਂ ਦੇ ਇੱਦਾਂ ਦੇ ਪ੍ਰੋਗਰਾਮ ਚੱਲਦੇ ਨੇ। ਤੇ ਉਹ ਜਿਹੜਾ ਨੰਬਰ ਹੈ ਟਰੰਪ ਨੇ ਸਿਰਫ 15,000 ਹੀ ਲਏ ਸੀਗੇ। ਹੁਣ ਕਈ ਅਸਲੀ ਲਾਉਂਦੇ ਹੋਣੇ ਅਸਾਈਲਮ, ਕਈ ਨਕਲੀ ਲਾਉਂਦੇ ਹੋਣੇ, ਉਹ ਡਿਫਰੈਂਟ ਇਸ਼ੂ ਹੈਗਾ। ਪਰ ਇਹ ਜਿਹੜੇ ਰਿਫਿਊਜੀ ਹੈਗੇ ਆ, ਮਤਲਬ ਕਿ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿ ਦੁਨੀਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਲੋਕੀ ਰਿਫਿਊਜੀ ਹੁੰਦੇ ਨੇ ਜਿਹਨਾਂ ਨਾਲ ਸਰਕਾਰਾਂ ਧੱਕਾ ਕਰਦੀਆਂ, ਕੁੱਟਮਾਰ ਕਰਦੀਆਂ, ਗੈਂਗ ਵਾਇਲੈਂਸ ਦੇ ਸ਼ਿਕਾਰ ਹੁੰਦੇ ਨੇ। ਤੇ ਇਹ ਜਿਹੜਾ ਹੁਣ
ਬਾਈਡਨ ਨੇ ਕਹਿ ਤਾਂ ਦਿੱਤਾ ਸੀਗਾ ਕਰੂਗਾ, ਪਰ ਬਾਈਡਨ ਨੇ ਇੱਕ ਡਾਕੂਮੈਂਟ ਇਸ਼ੂ ਕਰਨਾ ਹੁੰਦਾ ਜਿਹਦੇ ਵਿੱਚ ਉਹਨੇ ਕਨਫਰਮੇਸ਼ਨ ਕਰਨੀ ਹੁੰਦੀ ਹੈ। ਬਾਈਡਨ ਹੁਣ ਹੋਰ ਵੀ ਕੰਮਾਂ ਦੇ ਵਿੱਚ ਬਿਜ਼ੀ ਨੇ, ਤੇ ਉਹ ਜਿਹੜਾ ਡਾਕੂਮੈਂਟ ਕਿਉਂਕਿ ਉਹਨਾਂ ਨੇ ਫਾਈਲ ਨਹੀਂ ਪ੍ਰੋਪਰਲੀ ਕੀਤਾ ਤੇ ਇਹ ਜਿਹੜੇ ਨੰਬਰ ਇਨਕਰੀਜ਼ ਨਹੀਂ ਹੋਏ, ਇਸ ਕਰਕੇ ਸਟੇਟ ਡਿਪਾਰਟਮੈਂਟ ਨੇ ਜਿਹੜੀਆਂ ਫਲਾਈਟਸ ਬੁੱਕ ਕੀਤੀਆਂ ਸੀਗੀਆਂ ਉਹਨਾਂ ਨੂੰ ਲਾਸਟ ਮਿੰਟ ਤੇ ਕੈਂਸਲ ਕਰਨੀਆਂ ਪਈਆਂ। ਤੇ ਫਿਰ ਇਹਦਾ ਕਾਫੀ ਰੌਲਾ ਪਿਆ ਆ। ਹੁਣ ਇਮੀਗ੍ਰੇਸ਼ਨ ਲਾਇਰਸ ਜਿਹੜੇ ਹੈਗੇ ਨੇ ਉਹ ਫਿਰ ਆਵਾਜ਼ ਚੱਕ ਰਹੇ ਨੇ, ਉਹ ਕਹਿੰਦੇ ਕਿ ਤੁਹਾਨੂੰ ਇਦਾਂ ਦੀਆਂ ਅਣਗਹਿਲੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹਦੇ ਇੰਪਲੀਕੇਸ਼ਨਸ ਬਹੁਤ ਫਾਰ ਰੀਚਿੰਗ ਹੈ। ਤੇ ਹੁਣ ਦੇਖੋ ਆਉਣ ਵਾਲੇ ਹਫਤੇ 'ਚ ਬਾਈਡਨ ਨੂੰ ਉਹ ਪੁਸ਼ ਕਰਦੇ ਨੇ ਇਹ ਜਿਹੜਾ ਡਾਕੂਮੈਂਟ ਹੈ 62,500 ਰਿਫਿਊਜੀ ਐਡਮਿਸ਼ਨ ਕਰਨ ਦਾ, ਇਹਨੂੰ ਸਬਮਿਟ ਕਰਨ ਲਈ। ਜੀ ਜੀ। ਬੀਤੇ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਖਬਰਾਂ ਦੇ ਵਿੱਚ ਉਹ ਖਬਰ ਸੀਗੀ ਵੀ ਇਹ ਜਿਹੜਾ SUV ਜਿਹੜੀ ਕਿ ਲੋਕਾਂ ਦੇ ਨਾਲ ਲੱਦੀ ਪਈ ਸੀਗੀ ਅਤੇ ਉਹ ਐਕਸੀਡੈਂਟ ਹੋਇਆ, ਜਿਸ ਦੇ ਵਿੱਚ ਦਰਜਨ ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ। ਬਾਅਦ ਦੇ ਵਿੱਚ ਇਹ ਜਿਹੜੀ ਜਾਂਚ ਦੇ ਵਿੱਚ ਗੱਲ ਆਈ ਵੀ ਇਹਨਾਂ ਵਿੱਚ 25 ਇਮੀਗਰੈਂਟ ਮੈਕਸੀਕੋ ਅਤੇ ਗਵਾਟਾਮਾਲੋ ਤੋਂ ਜਿਹੜੇ ਉਹ ਆ ਰਹੇ ਸੀਗੇ। ਕਾਫੀ ਦਰਦਨਾਕ ਜਿਹੜਾ ਐਕਸੀਡੈਂਟ ਸੀਗਾ, ਬਹੁਤ ਸਾਰੇ ਲੋਕਾਂ ਦੇ ਦਿਲ ਜਿਹੜੇ ਝੰਜੋੜੇ ਗਏ ਆ। ਸੋ ਇਸ ਮਾਮਲੇ ਦੇ ਵਿੱਚ ਕੀ ਜਿਹੜੀ ਚਰਚਾ ਚੱਲ ਰਹੀ ਆ ਇਮੀਗ੍ਰੇਸ਼ਨ ਦੇ ਬਾਬਤ? ਜੀ, ਕਿਉਂਕਿ ਹੁਣ ਦੇਖੋ ਸਮਗਲਰ ਵੀ ਕਈ ਤਰ੍ਹਾਂ ਦੇ ਹੀ ਆ ਜਾਂਦੇ ਨੇ, ਹੈ ਨਾ। ਹਰੇਕ ਬੰਦਾ ਕਹਿੰਦਾ ਮੈਂ ਕੰਮ ਕਰਾਂ, ਮੈਂ ਆਪਣੇ ਪੈਸੇ ਬਣਾਵਾਂ। 1997 ਮਾਡਲ ਫੋਰਡ ਐਕਸਪੀਡੀਸ਼ਨ ਦੇ ਵਿੱਚ, ਫੋਰਡ ਐਕਸਪੀਡੀਸ਼ਨ ਇੱਕ SUV ਦੇ ਵਿੱਚ 25 ਬੰਦੇ, ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਕਿ ਕਿੱਦਾਂ ਆ ਜਾਂਦੇ ਨੇ, 25 ਬੰਦੇ ਲੱਦ ਕੇ ਆ ਰਿਹਾ ਸੀਗਾ। ਤੇ ਦੂਜਾ ਸ਼ੈਵਰਲੇਟ ਸਬਰਬਨ ਦੇ ਵਿੱਚ 19 ਬੰਦੇ, ਦੋਨੋਂ ਇਕੱਠੀਆਂ ਬਾਰਡਰ ਦੇ ਵਿੱਚੋਂ ਦੀ ਜਿਹੜੀ ਦੀਵਾਰ ਸੀਗੀ ਉੱਥੋਂ ਦੀ ਹੋਲ ਕਰਕੇ ਐਂਟਰ ਹੋਈਆਂ। ਜਿਹੜੀ 19 ਬੰਦਿਆਂ ਵਾਲੀ ਸੀਗੀ ਉਹਨੂੰ ਤਾਂ ਅੱਗ ਲੱਗ ਗਈ, ਤੇ ਪਰ ਲੱਕੀਲੀ ਉਹ ਫਟਾਫਟ ਜਿੱਦਾਂ ਸੀਗੇ ਖਿੜਕੀ ਵਗੈਰਾ ਤੋੜ ਕੇ ਬਾਹਰ ਨਿਕਲ ਗਏ। ਉਹ ਵਾਲੇ ਤਾਂ ਸਾਰੇ ਜਾਣੇ ਬਚ ਗਏ। ਜਿਹੜੇ ਹੁਣ 25 ਬੰਦੇ ਲੱਦੇ ਹੋਏ ਸੀਗੇ, ਹੁਣ ਤੁਸੀਂ ਐਡਾ ਲੰਬਾ ਸਫ਼ਰ ਕਰਕੇ ਆਉਂਦੇ ਹੋ। ਦੂਜੀ ਗੱਲ ਦੇਖੋ ਕਿ ਬਾਰਡਰ ਇੰਨਾ ਸਫ਼ਰ ਕਰਕੇ ਵਿਚਾਰੇ ਆ ਵੀ ਗਏ ਸੀਗੇ US ਦੇ ਵਿੱਚ, 10 ਮੀਲ ਤੱਕ ਅੰਦਰ ਐਂਟਰ ਕਰ ਗਏ ਸੀਗੇ। ਟਰੱਕ ਦੇ ਨਾਲ ਹਿੱਟ ਕਰ ਗਈ ਤੇ 25 ਚੋਂ 13 ਬੰਦਿਆਂ ਦੀ ਮੌਤ ਹੋ ਗਈ ਤੇ ਬਾਕੀ ਸਾਰੇ ਇੰਜਰ ਹੋ ਗਏ। ਤੇ ਹੁਣ ਇਹਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਲਾਇਰਸ ਦਾ ਕੀ ਕਹਿਣਾ ਹੈ, ਤੇ ਇਹਦੇ ਨਾਲ ਆਪਣੇ ਜਿਹੜੇ ਕੋਚਾਲਾ ਦੇ ਐਡੂਰਾਡੋ ਗਾਰਸੀਆ ਜਿਹੜੇ ਡੈਮੋਕ੍ਰੈਟ ਹੈਗੇ ਨੇ, ਉਹਨਾਂ ਨੇ ਵੀ ਇਹ ਕਿਹਾ ਕਿ ਤੁਸੀਂ ਇਹ ਲੋਕੀ ਤਾਂ ਕਰਕੇ ਇੱਦਾਂ ਕਰ ਰਹੇ ਨੇ ਕਿਉਂਕਿ ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਹੈ ਉਹ ਸਹੀ ਨਹੀਂ ਹੈਗਾ। ਤੁਸੀਂ ਉਹਨਾਂ ਨੂੰ ਆਪਸ਼ਨਸ ਨਹੀਂ ਦੇ ਰਹੇ ਕੋਈ। ਉਹਨਾਂ ਹੁਣ ਜਾਨ ਬਚਾ ਕੇ ਉਹਨਾਂ ਨੇ ਅਸਾਈਲਮ ਵਗੈਰਾ ਕਰਨਾ ਹੀ ਕਰਨਾ ਹੈ, ਜਾਂ ਉਹ ਆਪਣੀ ਆਰਥਿਕ ਤੰਗੀਆਂ ਕਰਕੇ ਆਉਂਦੇ ਨੇ, ਜਾਂ ਜੋ ਵੀ ਉਹਨਾਂ ਦੇ ਰੀਜ਼ਨ ਹੈ ਆਪਣੇ। ਉਹ ਕਹਿੰਦੇ ਕਿ ਤੁਸੀਂ ਆਪਣੇ ਜਿਹੜੇ ਰਿਸੋਰਸਿਸ ਹੈ, ਜੇ ਤੁਹਾਡੇ ਕੋਲ ਐਡਾ ਵੱਡਾ ਤੁਸੀਂ ਨੰਬਰ 1 ਕੰਟਰੀ ਹੋ ਦੁਨੀਆ ਦੀ, ਤੁਸੀਂ ਕੁਛ $1 ਮਿਲੀਅਨ ਉੱਥੇ ਕਿਉਂ ਨਹੀਂ ਲਾਉਂਦੇ ਉਹ ਰਿਸੋਰਸਿਸ 'ਤੇ ਕਿ ਇੱਦਾਂ ਦੀਆਂ ਹਰਕਤਾਂ ਨਾ ਹੋਣ, ਕਿ ਉਹ ਥੱਲੇ ਹੀ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਣ ਲਿੱਤੀਆਂ ਜਾਣ, ਤਾਂ ਕਿ 25 ਬੰਦੇ ਭਰ ਕੇ ਉਹਨਾਂ ਨੂੰ ਆਉਣਾ ਹੀ ਨਾ ਪਵੇ ਇੱਥੇ। ਤੇ ਇਸ ਗੱਲ ਦਾ ਕਾਫੀ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਲਈ ਨਹੀਂ, ਇਹ ਸਾਡੇ ਮੁਲਕ ਦੇ ਲਈ ਸ਼ਰਮ ਦੀ ਗੱਲ ਆ ਕਿ ਆਪਾਂ ਇੱਦਾਂ ਦੇ ਹਾਲਾਤ ਬਣਾਤੇ ਕਿ ਉਹ ਬਾਰਡਰ ਦੁਆਰਾ ਤੋੜ ਕੇ 25 ਬੰਦੇ ਕਰਕੇ ਫਿਲਮੀ ਸੀਨ ਇੱਕ ਬਣਾ ਕੇ ਇੱਥੇ ਐਂਟਰ ਕਰ ਰਹੇ ਨੇ। ਤੇ ਉਹਨਾਂ ਨੇ ਉਹੀ ਅਪੀਲ ਕੀਤੀ ਹੈ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਐਕਨੋਲੇਜ ਵੀ ਕੀਤਾ ਹੈ ਕਿ ਉਹ ਇੱਦਾਂ ਦੇ ਆਪਣਾ ਪੈਸਾ ਜਿਹੜਾ ਹੈਗਾ ਤੇ ਆਪਣੇ ਜਿਹੜੇ ਰਿਸੋਰਸਿਸ ਹੈਗੇ ਨੇ ਉਹ ਥੱਲੇ ਬਾਰਡਰਾਂ ਤੇ ਉਤੋਂ ਥੱਲੇ ਹੋਰ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਆ ਉੱਥੇ ਡਿਵਰਟ ਕਰਨਗੇ, ਤਾਂ ਕਿ ਇਹ ਜਿਹੜੇ ਲੋਕੀ ਆ ਇਹਨਾਂ ਨੂੰ ਇੱਦਾਂ ਦੇ ਹਾਲਾਤ ਦੇ ਵਿੱਚ ਅਮਰੀਕਾ ਨਾ ਆਉਣਾ ਪਵੇ। ਕਿ ਉਹ ਕਹਿੰਦੇ ਕਿ ਜੇ ਤੁਸੀਂ ਸਿਸਟਮ ਹੈਗਾ ਅਸਾਈਲਮ ਦਾ, ਤੁਸੀਂ ਉਹਨਾਂ ਨੂੰ ਕੋਈ ਤੇ ਇੱਦਾਂ ਦਾ ਪੈਰਾਮੀਟਰ ਦਿਓ ਕਿ ਅਮਰੀਕਾ ਹੈ ਆਫਟਰ ਆਲ, ਕੋਈ ਹੋਰ ਥਰਡ ਵਰਲਡ ਕੰਟਰੀ ਥੋੜ੍ਹਾ ਹੈਗੀ, ਕਿ ਬਾਰਡਰ ਤੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਥੱਲੇ ਅਪਲਾਈ ਕਰ ਸਕੀਏ। ਉਹ ਇੱਦਾਂ ਦੀਆਂ ਹਰਕਤਾਂ ਤਾਂ ਹੀ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗਵਰਨਮੈਂਟ ਅਨਫੇਅਰ ਹੈ। ਜੀ ਜੀ, ਬਿਲਕੁਲ। ਅਤੇ ਇੱਥੇ ਹੀ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ ਸਰੋਤਿਓ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਤੁਹਾਡੇ ਜਿਹੜੇ ਆ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣ ਦੇ ਲਈ ਆਪਣੇ ਨਾਲ ਅਟਾਰਨੀ ਜੀ ਟਿਰਕੀਆਣਾ ਜੀ ਜੁੜੇ ਰਹਿਣਗੇ। ਕਾਲ ਕਰਨ ਦੇ ਲਈ ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਦੇ ਉੱਤੇ। ਅਤੇ ਸਰੋਤਿਓ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ, ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB Barad 5596812828।
ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ, 3135 ਈਸਟ ਸੈਂਟਰਲ ਐਵੇਨਿਊ, ਫ੍ਰੈਜ਼ਨੋ। ਟੈਕਸ ਫਾਈਲ ਕਰਨ ਦਾ ਸਮਾਂ ਆ ਚੁੱਕਾ ਹੈ। ਜੇਕਰ ਤੁਸੀਂ ਵੀ ਇੰਡੀਵਿਜੂਅਲ ਕੰਪਨੀ ਜਾਂ LLC ਦਾ ਟੈਕਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੀਮਾ ਕੌਰ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਇਨਕਮ ਟੈਕਸ ਦਾ ਤਜਰਬਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ A1 ਇਨਕਮ ਟੈਕਸ ਸਰਵਿਸਿਜ਼ INC ਨੂੰ 559 515 6330 559 515 6330 559 321 4175। ਤੁਸੀਂ ਆਪਣੇ ਡਾਕੂਮੈਂਟ ਈਮੇਲ ਵੀ ਕਰ ਸਕਦੇ ਹੋ। ਐਡਰੈਸ 2540 ਵੈਸਟ ਸ਼ਾw ਲੇਨ, ਸੂਈਟ 109, ਫ੍ਰੈਜ਼ਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 559 770 5038 559 770 5038। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200। ਬਈ ਜੱਟ ਦਾ ਹੱਥ ਤਾਂ ਮੁੱਛ ਤੇ ਜੱਜਦਾ, ਤੂੰ ਸਿਰ ਤੇ ਰੱਖੀ ਬੈਠਾ। ਉਹ ਯਾਰ ਇੱਕ ਤਾਂ ਕੋਵਿਡ ਕਰਕੇ ਬਦਾਮਾਂ ਦਾ ਰੇਟ ਘਟ ਮਿਲਿਆ, ਉੱਤੋਂ ਪ੍ਰੂਨਿੰਗ ਕੀਤੀ ਨੂੰ 3 ਵੀਕ ਹੋ ਗਏ, ਸ਼੍ਰੈਡਿੰਗ ਵਾਲਾ ਆ ਨਹੀਂ ਰਿਹਾ ਤੇ ਅਜੇ ਮੰਮੀ ਸ਼ੇਕ ਵੀ ਕਰਾਉਣਾ ਆ। ਤੂੰ ਫੋਨ ਕਰ ਬਾਟੈਗ ਵਾਲਿਆਂ ਨੂੰ। ਮੈਂ ਇਸ ਸਾਲ ਐਲੀਮੈਂਟ ਹਾਰਵੈਸਟਿੰਗ ਤੋਂ ਲੈ ਕੇ ਮੰਮੀ ਸ਼ੇਕ, ਬੂਟਿਆਂ ਨੂੰ ਸਪਰੇ ਤੇ ਸ਼੍ਰੈਡਿੰਗ ਸਭ ਉਹਨਾਂ ਤੋਂ ਹੀ ਕਰਵਾਇਆ ਹੈ। ਬ੍ਰਾਂਡ ਨਿਊ ਮਸ਼ੀਨਰੀ, ਐਕਸਪੀਰੀਅੰਸਡ ਕ੍ਰਿਊ ਤੇ ਸਭ ਤੋਂ ਵੱਡੀ ਗੱਲ ਟਾਈਮ ਦੇ ਪੂਰੇ ਪਾਬੰਦ ਨੇ। ਲੈ ਤੂੰ ਤਾਂ ਮੇਰੀ ਟੈਨਸ਼ਨ ਹੀ ਲਾਤੀ, ਨੰਬਰ ਤਾਂ ਦੇ। ਜੀ ਹਾਂ, ਬਦਾਮਾਂ ਦੀ ਹਾਰਵੈਸਟਿੰਗ, ਬੂਟਿਆਂ ਦੀ ਸਪਰੇ, ਮੰਮੀ ਸ਼ੇਕ ਤੇ ਸ਼੍ਰੈਡਿੰਗ ਦੇ ਲਈ ਯਾਦ ਰੱਖਣਾ Bart Egg Services. Professional service satisfaction guaranteed. It's their slogan. Call Raja Bart 559-375-2652. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM ਅਤੇ 104.5 FM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 559-355-9464 ਜਾਂ ਫਿਰ 2099186464। DRE number 01839828, NMLS ID 162808. All loans approval are subject to ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ, ਮौज ਬਣਾਓ, ਮौज ਬਣਾਓ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਆ, ਜਿਸ ਦੇ ਵਿੱਚ ਆਪਣੇ ਨਾਲ ਟੇਟਕੀਆਣਾ ਲਾ ਫਰਮ ਤੋਂ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੀਆਣਾ ਜੀ ਜੁੜ ਚੁੱਕੇ ਨੇ। ਜੇ ਟੇਟਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਓ, ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅੱਜ ਜਿਹੜਾ ਸੁਪਰੀਮ ਕੋਰਟ ਨੇ ਇੱਕ ਸਪੈਸ਼ਲ ਜਿਹੜੀ ਇੱਕ ਵਿਸ਼ੇਸ਼ ਰੂਲਿੰਗ ਡੈਪੂਟੇਸ਼ਨ ਦੇ ਉੱਤੇ ਲੱਗੇ ਹੋਏ ਬੰਦੇ ਦੇ ਉੱਤੇ ਜਿਹੜੀ ਉਹ ਸੁਣਾਈ ਆ, ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਕੇਸਾਂ ਦੇ ਉੱਤੇ ਜਿਹੜਾ ਉਹ ਅਸਰ ਰਹਿ ਸਕਦਾ ਆ, ਉਸ ਦੇ ਬਾਰੇ ਜਾਣਕਾਰੀ ਦਿੱਤੀਆਂ ਆ। ਕੈਚ ਐਂਡ ਰਿਲੀਜ਼ ਜਿਹੜੀ ਪਾਲਿਸੀ ਆ ਉਸ ਦੇ ਉੱਤੇ ਜਿਹੜੀ ਉਹ ਆਪਾਂ ਦਿੱਤੀ ਆ। ਜਸਟਿਸ ਡਿਪਾਰਟਮੈਂਟ ਨੇ ਕਿਹਾ ਵੀ ਭਾਈ ਜਿਹੜੇ ਸੈਂਚੁਰੀ ਸਿਟੀ ਵਾਲੇ ਜਿਹੜੇ ਲਾ ਸੂਟ ਆ ਉਹਨਾਂ ਨੂੰ ਤੁਸੀਂ ਰਹਿਣ ਦਿਓ। ਫਿਰ ਵਾਵਾ ਕੈਂਸਲੇਸ਼ਨ ਕੇਸਿਸ ਦੇ ਉੱਤੇ ਜਿਹੜਾ ਉਹ ਸੀਗਾ, ਸੋ ਇਹ ਸਾਰੀਆਂ ਗੱਲਾਂ ਕੀਤੀਆਂ। ਅਤੇ ਇੱਕ ਵਾਰੀ ਫਿਰ ਜਿਹੜੀ ਬ੍ਰੇਕਿੰਗ ਨਿਊਜ਼ ਆਈ ਸੀ ਉਹ ਮੈਂ ਆਪਣੇ ਸਰੋਤਿਆਂ ਦੇ ਨਾਲ ਦੁਬਾਰਾ ਜਿਹੜੀ ਮੁੜ ਸਾਂਝੀ ਜਿਹੜੀ ਉਹ ਕਰ ਦੇਵਾਂ। ਇਸ ਤੋਂ ਪਹਿਲਾਂ ਅਸੀਂ ਤੁਹਾਡੀਆਂ ਜਿਹੜੀਆਂ ਕਾਲਸ ਲਈਏ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਵੀ ਭਾਈ ਦੱਸਿਓ ਵੀ ਕੁਝ ਪਾਸ ਹੋਇਆ ਕਿ ਨਹੀਂ ਹੋਇਆ। ਸੋ ਹੁਣੇ ਸੈਨੇਟ ਨੇ ਜਿਹੜਾ $1.9 ਟ੍ਰਿਲੀਅਨ ਦਾ ਕੋਵਿਡ ਰਿਲੀਫ ਬਿੱਲ ਆ ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਆ। ਰਿਪਬਲਿਕਨ ਸਪੋਰਟ ਉਹਨਾਂ ਨੂੰ ਬਿਲਕੁਲ ਨਹੀਂ ਮਿਲੀ। ਪਾਰਟੀ ਲਾਈਨ ਦੇ ਉੱਤੇ ਜਿਹੜਾ ਇਹ ਜਿਹੜਾ ਇਹ ਬਿੱਲ ਪਾਸ ਹੋਇਆ ਆ। ਸੋ ਹੁਣ ਜਿਹੜੇ ਡੈਮੋਕ੍ਰੇਟਸ ਇਹ ਨਹੀਂ ਕਹਿ ਸਕਦੇ ਵੀ ਇਹ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਸੀਗਾ। ਜੋ ਮੈਂਸ਼ਨ ਦੇ ਉੱਤੇ ਡੈਮੋਕ੍ਰੇਟਾਂ ਨੂੰ ਸੀਗਾ, ਪਰ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੂੰ ਬਚਾ ਕੇ ਆਪਣੇ ਖੇਮੇ ਦੇ ਵਿੱਚ ਰੱਖ ਸਕੇ ਆ। ਸੋ ਇਹ ਹੁਣ ਪਾਸ ਜਿਹੜਾ ਹੋ ਚੁੱਕਾ ਆ। ਇਸ ਦੇ ਨਾਲ ਇਹ ਆ ਵੀ ਇਸ ਦੇ ਵਿੱਚ $300 ਪ੍ਰਤੀ ਹਫ਼ਤਾ ਜੋਬਲੈਸ ਬੈਨੀਫਿਟ ਜਿਹੜੇ ਸਮਰ ਤੱਕ ਜਿਹੜੇ ਆ ਉਹ ਮਿਲਦੇ ਰਹਿਣਗੇ। ਜਿਹੜਾ ਚਿਲਡਰਨ ਅਲਾਊਂਸ ਆ ਉਹ $3600 ਪਰ ਈਅਰ ਜਿਹੜਾ ਆ ਉਹ ਤੁਹਾਨੂੰ ਟੈਕਸ ਜਿਹੜਾ ਤੁਸੀਂ ਭਰਦੇ ਆ ਉਸ ਦੇ ਵਿੱਚ ਜਿਹੜਾ ਉਹ ਮਿਲੇਗਾ। $350 ਬਿਲੀਅਨ ਜਿਹੜੇ ਸੂਬਿਆਂ ਦੇ ਵਿੱਚ ਵੰਡਿਆ ਜਾਊਗਾ। $34 ਬਿਲੀਅਨ ਜਿਹੜਾ ਅਫੋਰਡੇਬਲ ਕੇਅਰ ਐਕਟ ਆ ਉਸ ਨੂੰ ਐਕਸਪੈਂਡ ਕਰਨ ਦੇ ਲਈ, ਉਹਨਾਂ ਦੀਆਂ ਸਬਸਿਡੀਜ਼ ਨੂੰ ਵਧਾਉਣ ਦੇ ਲਈ ਵਰਤਿਆ ਜਾਣਾ ਆ। $14 ਬਿਲੀਅਨ ਜਿਹੜਾ ਵੈਕਸੀਨ ਡਿਸਟਰੀਬਿਊਸ਼ਨ ਆ ਉਸ ਦੇ ਲਈ, ਅਤੇ ਜਿਹੜੇ $1400 ਦੇ ਜਿਹੜੇ ਚੈੱਕ ਆ ਉਹਨਾਂ ਨੂੰ ਅਪਰੂਵਲ ਜਿਹੜਾ ਹੁਣ ਮਿਲਿਆ ਆ। ਇਸ ਨੇ ਹੁਣ ਹਾਊਸ ਦੇ ਵਿੱਚ ਜਾਣਾ ਹੈ, ਕਿਉਂਕਿ ਇਸ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਸੀ। ਹਾਊਸ ਦੇ ਵਿੱਚ ਜਦੋਂ ਪਾਸ ਹੋ ਜਾਂਦਾ ਆ ਫਿਰ ਰਾਸ਼ਟਰਪਤੀ ਬਾਈਡਨ ਤੱਕ ਜਾਊਗਾ, ਅਤੇ ਜਦੋਂ ਇਹ ਸਾਈਨ ਕਰ ਦੇਣਗੇ ਅਤੇ ਫਿਰ ਇਹ ਜਿਹੜੇ ਡਾਲਰਾਂ ਦੀ ਜਿਹੜੀ ਡਿਸਟਰੀਬਿਊਸ਼ਨ ਆ $1.9 ਟ੍ਰਿਲੀਅਨ ਦੀ ਉਹ ਹੋਣੀ ਸ਼ੁਰੂ ਹੋ ਜਾਵੇਗੀ। ਅਤੇ ਆਓ ਹੁਣ ਆਪਾਂ ਵਾਪਸ ਇਮੀਗ੍ਰੇਸ਼ਨ ਦੇ ਵੱਲ ਨੂੰ ਵੱਧਦੇ ਹਾਂ ਅਤੇ ਤੁਹਾਡੇ ਜਿਹੜੇ ਹੁਣ ਆਪਾਂ ਸਵਾਲ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408-272 5200 4082725200 ਦੇ ਉੱਤੇ। ਅਤੇ ਆਪਣੇ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਦਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਮੇਰੇ ਨਾ ਫਾਦਰ ਐਂਡ ਮਦਰ ਲਾ ਇੱਥੇ ਆਏ ਸੀ US 'ਚ 2010 ਵਿੱਚ, ਤੇ ਉਹਨਾਂ ਨੂੰ ਗ੍ਰੀਨ ਕਾਰਡ ਵਗੈਰਾ ਮਿਲ ਗਏ ਸੀ, ਤੇ 3 ਮਹੀਨੇ ਰਹਿ ਕੇ ਉਹ ਵਾਪਸ ਚਲੇ ਗਏ ਇੰਡੀਆ, ਤੇ ਉਸ ਤੋਂ ਬਾਅਦ ਫਿਰ ਦੁਬਾਰਾ ਨਹੀਂ ਆਏ ਇੱਥੇ। ਤੇ ਅਸੀਂ ਹੁਣ ਚਾਹੁੰਦੇ ਹਾਂ ਕਿ ਦੁਬਾਰਾ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰੀਏ, ਜਾਂ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹ ਐਕਸਪਾਇਰ ਹੋ ਰਹੇ ਆ 2021 'ਚ, ਆਈ ਥਿੰਕ ਅਕਤੂਬਰ 'ਚ, ਸਾਨੂੰ ਜਮ੍ਹਾਂ ਕਰਾਉਣੇ ਪੈਣਗੇ। ਹਾਂਜੀ। ਤੇ ਤੁਹਾਡੇ ਵਾਈਫ ਸਿਟੀਜ਼ਨ ਨੇ? ਹਾਂਜੀ। ਤੁਸੀਂ ਉਹਨਾਂ ਦਾ ਨਵੇਂ ਸਿਰਿਓਂ ਗ੍ਰੀਨ ਕਾਰਡ ਅਪਲਾਈ ਕਰ ਦਿਓ। ਟੂਰਿਸਟ ਵੀਜ਼ਾ ਵੀ ਕਰ ਸਕਦੇ ਹੋ, ਉਹ ਵੀ ਇੱਕ ਤਰੀਕਾ ਹੈਗਾ। ਨਵੇਂ ਸਿਰਿਓਂ ਗ੍ਰੀਨ ਕਾਰਡ ਵੀ ਫਾਈਲ ਕਰ ਸਕਦੇ ਹੋ। ਜਿਹੜਾ ਪੁਰਾਣਾ ਵਾਲਾ ਉਹ ਨਹੀਂ ਰੀਇਨਸਟੇਟ ਹੋ ਸਕਦਾ, ਉਹਨੂੰ ਬਹੁਤ ਟਾਈਮ ਹੋ ਗਿਆ 2010 ਵਾਲੇ ਨੂੰ। ਉਹਦੇ ਉੱਤੇ ਐਸਪਾਇਰ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਨਹੀਂ, ਬੇਸਿਕਲੀ ਐਕਸਪਾਇਰ ਇਹਦੇ ਵਿੱਚ ਮੈਂ ਵੀ ਪੁੱਛਣਾ ਚਾਹੁੰਦਾ ਹਾਂ ਟਿਟਕੀਆਣਾ ਜੀ, ਵੀ ਹੁਣ ਮੰਨ ਲਓ ਜਿੱਦਾਂ 3 ਮਹੀਨੇ ਰਹਿ ਕੇ ਉਹ ਚਲੇ ਗਏ, ਸੋ ਆਪਣੇ ਆਪ ਗ੍ਰੀਨ ਕਾਰਡ ਫਿਰ ਲੈਪਸ ਹੀ ਹੋ ਜਾਂਦਾ ਆ, ਸੋ ਵੈਲਿਡ ਨਹੀਂ ਰਹਿੰਦਾ ਜਦੋਂ ਇੰਨੇ ਚਿਰ ਦੇ ਲਈ ਕੋਈ ਆਵੇ। 2010 ਦੇ ਵਿੱਚ ਕਹਿ ਰਹੇ, 10 ਦੇ ਵਿੱਚ ਗਏ, 1 ਸਾਲ ਤੋਂ ਵੱਧ ਬਾਹਰ ਰਹਿਣਾ ਹੋ ਜਾਂਦਾ। ਤੁਸੀਂ ਟਾਈਮ ਦੇਖੋ ਕਿੰਨਾ ਜ਼ਿਆਦਾ ਚੱਲ ਗਿਆ ਨਾ ਜੀ। ਤੇ ਮੋਹਲਤ ਵੀ ਗ੍ਰੀਨ ਕਾਰਡ ਤੇ ਪਹਿਲੀ ਗੱਲ ਤਾਂ ਜਿੱਦਾਂ ਹੁਣ ਸਾਲ ਤੋਂ ਥੋੜਾ ਜਿਹਾ ਉੱਤੇ ਹੋਇਆ ਹੋਵੇ, ਸਾਲ 2 ਸਾਲ, ਉਹਦਾ ਤੁਸੀਂ ਐਕਸੈਪਸ਼ਨ ਮੰਗ ਸਕਦੇ ਹੋ। ਜਦੋਂ ਇੰਨੇ ਸਾਲ ਬਾਹਰ ਰਹੋ, ਉਹਨੂੰ ਉਹਨੇ SB1 ਕਰਕੇ ਫਾਇਦਾ ਨਹੀਂ ਹੋਣਾ। SB1 ਦੇ ਵਿੱਚ ਵੀ ਟਾਈਮ ਲੱਗਣਾ, ਤੇ ਬਿਹਤਰ ਇਹੀ ਹੈ ਕਿ ਨਵੇਂ ਤਰੀਕੇ ਤੋਂ ਗ੍ਰੀਨ ਕਾਰਡ ਫਾਈਲ ਕੀਤਾ ਜਾਵੇ। ਮੈਂ ਇੱਕ ਖਬਰ ਦੱਸ ਦਿੰਦਾ ਕੀ ਹੈ ਕਿ ਪਿਛਲੇ ਹਫ਼ਤੇ ਸਾਡੇ ਕਾਫੀ ਕਲਾਇੰਟਸ ਨੂੰ ਕੌਂਸੂਲੇਟਸ ਨੇ ਇੱਕ ਡਿਫਾਲਟ ਈਮੇਲ ਆਈ ਹੈ ਕਈ ਸਾਰੇ ਲੋਕਾਂ ਨੂੰ ਕਿ ਤੁਹਾਡੇ ਸਾਰੇ ਡਾਕੂਮੈਂਟ ਸਾਡੇ ਕੋਲ ਆ ਗਏ ਨੇ, ਆਪਾਂ ਅੱਗੇ ਇੰਟਰਵਿਊਜ਼ ਸਕੈਜੂਲ ਕਰਾਵਾਂਗੇ। ਜਿੰਨੇ ਵੀ ਪੈਂਡਿੰਗ ਕੇਸਿਸ ਸੀਗੇ ਉਹਦੇ ਉੱਤੇ ਸਾਰਿਆਂ ਨੂੰ ਉਹਨਾਂ ਨੇ ਇੱਕ ਡਿਫਾਲਟ ਈਮੇਲ ਭੇਜੀ ਹੈ, ਜਿਨ੍ਹਾਂ ਦੇ ਡਾਕੂਮੈਂਟ ਕੰਪਲੀਟ ਸੀਗੇ, ਕਿ ਆਪਾਂ ਤੁਹਾਡੀ ਇੰਟਰਵਿਊ ਸੈੱਟ ਕਰਾਂਗੇ। ਇਹ ਜਿਹੜੀ ਈਮੇਲ ਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹੁਣ ਅੱਗੇ ਜਾ ਕੇ ਈਮੇਲ ਸੈੱਟ ਕਰੋ। ਉਹਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਕੌਂਸੂਲੇਟ ਨੇ ਐਕਨੋਲੇਜ ਕਰ ਲਿਆ ਕਿ ਤੁਹਾਡੇ ਕੇਸਾਂ 'ਤੇ ਇਸ ਸਾਲ ਕੰਮ ਹੋਊਗਾ। ਤੁਹਾਨੂੰ ਦੁਬਾਰਾ ਇੱਕ ਨਵੀਂ ਈਮੇਲ ਆਊਗੀ ਜਿਹਦੇ ਵਿੱਚ ਉਹ ਦੱਸੂਗੇ ਕਿ ਹੁਣ ਤੁਹਾਡਾ ਕੇਸ ਅੱਗੇ ਅਪੁਆਇੰਟਮੈਂਟ ਲਈ ਰੈਡੀ ਆ।
ਤੇ ਫਿਰ ਤੁਸੀਂ ਅਪਾਇੰਟਮੈਂਟ ਹੈ। ਸੈੱਟ ਕਰੋਗੇ। ਅਜੇ ਤੁਸੀਂ ਅਪਾਇੰਟਮੈਂਟ ਸੈੱਟ ਨਹੀਂ ਕਰ ਸਕਦੇ, ਅਜੇ ਤੁਹਾਨੂੰ ਹੋਰ ਵੇਟ ਕਰਨੀ ਪਊਗੀ। ਉਹ ਈਮੇਲ ਦਾ ਮਕਸਦ ਸਿਰਫ ਇਹੀ ਹੈ ਕਿ ਉਹਨਾਂ ਨੇ ਹੌਸਲਾ ਦੇ ਦਿੱਤਾ ਲੋਕਾਂ ਨੂੰ ਕਿ ਆਉਣ ਵਾਲੇ ਸੁਣਾਂਗੇ ਟਾਈਮ ਦੇ ਵਿੱਚ ਤੁਹਾਡੀ, ਆਪਾਂ ਸੁਣਾਂਗੇ ਵੀ ਜੀ। ਸੁਣਾਂਗੇ ਤੁਹਾਡੀ ਗੱਲ ਨੂੰ ਜ਼ਰੂਰ ਸੁਣਾਂਗੇ ਜੀ। ਅਗਲੇ ਕਾਲਰ ਕਰਮ ਸਿੰਘ। ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬੇਨਤੀ ਆ ਵੀ ਮੇਰਾ ਇੱਥੇ ਭਤੀਜਾ ਰਹਿੰਦਾ ਤੇ ਉਹਦੇ ਬੱਚੇ ਇੱਥੋਂ ਜੰਮ ਪਾ ਲਿਆ ਤੇ ਉਹ OCI ਉਹਨੇ ਇੰਡੀਆ ਜਾਣਾ ਚਾਹੁੰਦੇ। OCI ਉਹਨਾਂ ਨੂੰ ਲੋੜ ਪਊਗੀ ਨਹੀਂ ਲੋੜ ਪਊਗੀ, ਜਾ ਸਕਦੇ ਕਿ ਨਹੀਂ ਭਲਾ? ਜਾਂ ਵੀਜ਼ਾ ਲਵਾਉਣਾ ਪੈਣਾ ਜਾਂ OCI ਲੈਣੀ ਪੈਣੀ ਜੀ। ਜਿਹੜੇ ਜਿਹੜੇ ਇੱਥੇ ਦੇ ਬੌਰਦ ਆ, ਕੀ ਉਹਨਾਂ ਨੂੰ ਵੀ OCI ਮਿਲ ਸਕਦੀ ਹੁੰਦੀ ਆ? ਜੇ ਉਹਨਾਂ ਨੂੰ ਨਾ ਹਾਂਜੀ ਬਾਏ ਬਰਥ, ਜਦੋਂ ਤੁਸੀਂ ਇੰਡੀਅਨ ਸਿਟੀਜ਼ਨ ਪੇਰੈਂਟਸ ਨੂੰ ਬੱਚੇ ਹੁੰਦੇ ਨੇ, ਸੇਮ ਥਿੰਗ ਜਿੱਦਾਂ US ਸਿਟੀਜ਼ਨ ਨੂੰ ਅਬਰੋਡ ਹੁੰਦੇ ਨੇ, ਤੁਸੀਂ ਜੀ। ਰਿਪੋਰਟ ਕਰਕੇ ਲੈ ਸਕਦੇ ਹੋ ਬਿਲਕੁਲ। ਜੀ ਜੀ, ਠੀਕ ਹੈ ਜੀ। ਅਗਲੇ ਕਾਲਰ ਸੁਖਚੈਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ ਵੀ ਮੇਰੀ ਗ੍ਰੈਂਡ ਡਾਟਰ ਸਟੂਡੈਂਟ ਵੀਜ਼ੇ ਤੇ ਆਈ ਸੀਗੀ ਇੱਥੇ ਇੰਡੀਆ ਤੋਂ ਜੀ, ਤੇ ਉਹਦਾ ਜਿਹੜਾ ਵੀਜ਼ਾ ਉਹ ਨਵੰਬਰ ਦੇ ਵਿੱਚ ਐਕਸਪਾਇਰ ਹੋ ਰਿਹਾ, ਉਹ ਸਟਿਲ ਉਹਦੇ ਕੋਲ I-20 ਹੈਗਾ, ਉਹ ਕਾਲਜ ਜਾਂਦੀ ਹੈ ਤੇ ਉਹਦਾ ਮਤਲਬ ਵੀਜ਼ਾ ਕਿਸ ਤਰ੍ਹਾਂ ਐਕਸਟੈਂਡ ਹੋ ਸਕਦਾ? ਦੇਖੋ ਜਿਹੜਾ ਵੀਜ਼ਾ ਨਾ ਉਹਨੂੰ ਐਕਸਟੈਂਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਵੀਜ਼ੇ ਦਾ ਮਤਲਬ ਹੁੰਦਾ ਸਿਰਫ ਉਹ ਇੱਥੇ ਆਉਣ ਜਾਣ ਲਈ ਬਣਿਆ ਹੁੰਦਾ ਵੀਜ਼ਾ। ਜੀ। ਜੇ ਉਹਨੇ ਟਰੈਵਲ ਨਹੀਂ ਕਰਨਾ ਫਿਰ ਤੁਹਾਨੂੰ ਵੀਜ਼ੇ ਐਕਸਪਾਇਰੇਸ਼ਨ ਦਾ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਡਾ I-20 ਤੁਸੀਂ ਨਵਾਂ ਲਈ ਜਾਓ, ਸਟੂਡੈਂਟ ਜਦ ਤੱਕ I-20 ਲਈ ਜਾਂਦਾ, ਜਦ ਤੱਕ ਉਹਦਾ ਸਕੂਲ ਦੇ ਵਿੱਚ ਸਰਵਿਸ ਰੈਕਡ ਵੈਲਿਡ ਹੈ, ਉਹ ਭਾਵੇਂ ਇੱਥੇ 10 ਸਾਲ ਰਹੀ ਜਾਵੇ ਜਦ ਤੱਕ ਉਹ ਵੈਲਿਡ ਹੈ। ਵੀਜ਼ਾ ਤੁਸੀਂ US ਦੇ ਵਿੱਚ ਐਕਸਟੈਂਡ ਨਹੀਂ ਕਰਾ ਸਕਦੇ। ਵੀਜ਼ਾ ਤੁਹਾਨੂੰ ਤਾਂ ਹੀ ਮੈਟਰ ਕਰਦਾ ਜੇ ਤੁਸੀਂ ਆਉਣਾ ਜਾਣਾ ਹੈ, ਅੰਦਰ ਬਾਹਰ ਆਉਣਾ ਜਾਣਾ ਹੈ, ਤੇ ਉਹ ਤੁਹਾਨੂੰ ਬਾਹਰ ਜਿਹੜਾ US ਕੌਂਸੂਲੇਟ ਤੋਂ ਹੀ ਮਿਲਦਾ ਹੈ, ਭਾਵੇਂ ਇੰਡੀਆ ਭਾਵੇਂ ਕੈਨੇਡਾ, ਜਿੱਥੇ ਵੀ ਜਾ ਕੇ। ਜੀ, ਤੇ ਨਾਲੇ ਜੇ ਉਹਨਾਂ ਦੀ ਪੜ੍ਹਾਈ ਪੂਰੀ ਹੋ ਰਹੀ ਆ ਤੇ ਫਿਰ ਉਸ ਤੋਂ ਬਾਅਦ ਜਿਹੜੇ STEM ਜਾਂ ਇੱਦਾਂ ਦੀ ਜੇ ਉਸ ਕੈਟਾਗਰੀ ਦੇ ਵਿੱਚ ਹੈਗੇ ਆ ਤਾਂ ਉਹਦੇ ਲਈ ਫਿਰ ਜੋਬ ਲੱਭਣ ਦੇ ਲਈ ਉਹ ਉੱਦਾਂ ਦੀਆਂ ਐਕਸਟੈਂਸ਼ਨਸ ਤੇ ਉਹ ਸਾਰੀਆਂ ਚੀਜ਼ਾਂ ਵਰਕ ਪਰਮਿਟ ਜਿਹੜੇ ਉਹ ਮਿਲਦੇ ਨੇ। ਜਿਹੜਾ ਸਟੂਡੈਂਟ ਵੀਜ਼ਾ ਹੁੰਦਾ ਨਾ, ਜਦੋਂ ਤੁਹਾਡਾ I-20 ਐਕਸਪਾਇਰ ਹੋਣ ਲੱਗਦਾ, ਮੰਨ ਲਓ ਪ੍ਰੋਗਰਾਮ ਖਤਮ ਹੋਣ ਲੱਗਿਆ ਜਾਂ ਬਸ ਤੁਹਾਨੂੰ ਤੁਹਾਡਾ ਸਰਵਿਸ ਰੈਕਡ ਕਲੋਜ਼ ਹੋਣ ਤੋਂ ਪਹਿਲਾਂ ਤੁਸੀਂ ਨਵੇਂ ਸਕੂਲ ਜਾ ਕੇ ਕੋਈ ਵੀ ਕੋਰਸ ਦੇ ਵਿੱਚ ਐਡਮਿਸ਼ਨ ਲੈ ਕੇ I-20 ਲੈ ਸਕਦੇ ਹੋ ਸਿੰਪਲ। ਇਹਦੇ ਵਿੱਚ ਜਿਹੜੀ USCIS ਹੈ ਉਹ ਇਨਵੋਲਵ ਨਹੀਂ ਹੁੰਦੀ। ਇਹਨਾਂ ਨੇ SCVP ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਬਣਾਇਆ ਹੁੰਦਾ, ਜਿਹਦੇ ਥੱਲੇ ਕਿ ਤੁਸੀਂ ਸਿੰਪਲੀ ਉਹਨਾਂ ਨੂੰ ਪਤਾ ਹੈ ਕਿ ਸਟੂਡੈਂਟਸ ਨੇ ਹੁਣ ਇੱਧਰ ਉੱਧਰ ਕਈ ਕੋਰਸ ਕਰਨੇ ਨੇ, ਇਮੀਗ੍ਰੇਸ਼ਨ ਫਿਰ ਆਪਣੇ ਆਪ ਨੂੰ ਬੋਦਰ ਨਹੀਂ ਕਰਦੀ। ਉਹਦੇ ਵਿੱਚ ਉਹਨਾਂ ਨੇ ਸਿੰਪਲ ਪ੍ਰੋਵੀਜ਼ਨ ਬਣਾਈ ਹੈ ਕਿ ਤੁਸੀਂ ਆਪਣਾ ਰੈਕਡ ਐਕਟਿਵ ਰੱਖੋ, ਤੁਸੀਂ ਜਿਹੜੇ ਮਰਜ਼ੀ ਸਕੂਲ ਜਾਣਾ ਜਾਈ ਜਾਓ, I-20 ਮੇਨਟੇਨ ਰੱਖੋ, ਭਾਵੇਂ ਤੁਸੀਂ ਜਿੰਨੇ ਸਾਲ ਮਰਜ਼ੀ ਪੜ੍ਹੀ ਜਾਓ ਅੱਗੇ। ਜੀ, ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ 408-272-5200 4082725200। ਜਦੋਂ ਤੁਹਾਨੂੰ ਸਰੋਤੇ ਹੋਲਡ ਤੇ ਪਾ ਦਿੱਤਾ ਜਾਂਦਾ ਹੈ, ਥੋੜ੍ਹਾ ਜਿਹਾ ਸਬਰ ਰੱਖਿਆ ਕਰੋ, ਪੇਸ਼ੈਂਸ ਰੱਖਿਆ ਕਰੋ, ਵਾਰੀ ਸਿਰ ਤੁਹਾਡਾ ਸਾਰਿਆਂ ਦਾ ਨੰਬਰ ਜਿਹੜਾ ਉਹ ਆਉਂਦਾ ਆ। ਹਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੇਰੇ ਨਾ ਦੋਸਤ ਸੀਗਾ, ਉਹਨੇ ਇੱਥੇ ਅਮਰੀਕਨ ਨਾਲ ਵਿਆਹ ਕਰਾਇਆ ਸੀਗਾ ਤੇ ਉਹ 2 ਨੰਬਰ 'ਚ ਆਇਆ ਸੀ ਤੇ ਉਹ ਇੰਡੀਆ ਹੁਣ ਗਿਆ ਹੋਇਆ ਸੀਗਾ। ਉਹਦੀ ਲਾਸਟ ਫਰਵਰੀ 2020 'ਚ ਇੰਟਰਵਿਊ ਹੋਈ ਸੀਗੀ, ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਤੇ ਉਹਨਾਂ ਨੇ ਐਵੀਡੈਂਸ ਮੰਗੇ ਸੀਗੇ ਕੌਂਸੂਲੇਟ ਨੇ, ਤੇ ਉਹਨਾਂ ਨੇ ਕੌਂਸੂਲੇਟ ਦੇ ਵਿੱਚ ਐਵੀਡੈਂਸ ਵਗੈਰਾ ਜਮ੍ਹਾਂ ਕਰਾਤੇ, ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਜੋ ਉਹਨਾਂ ਨੂੰ ਮੰਗਿਆ ਸੀਗਾ। ਪਰ ਉਹ ਹੁਣ ਕੇਸ ਅਪਡੇਟ ਕਰੀ ਜਾਂਦੇ ਆ, ਪਰ ਉਹ ਕੁਛ ਸਾਲ ਹੋ ਗਿਆ ਉਹਨਾਂ ਨੇ ਕੁਝ ਕਰ ਨਹੀਂ ਰਹੇ, ਤੇ ਕੀ ਕਰਨਾ ਚਾਹੀਦਾ ਉਹਦੇ ਲਈ ਹੁਣ? ਜੀ, ਤੁਸੀਂ ਜਿਹੜਾ ਤੁਹਾਡਾ ਲਾਇਰ ਹੈ, ਆਪਣੇ ਲਾਇਰ ਨੂੰ ਕਹਿ ਕੇ ਇੱਕ ਲੀਗਲ ਨੈਟ ਕਰਕੇ ਇੱਕ ਏਜੰਸੀ ਹੁੰਦੀ ਹੈ, ਉਹਨੂੰ ਸਿਰਫ ਲਾਇਰ ਹੀ ਕੰਟੈਕਟ ਕਰ ਸਕਦਾ ਹੈ, ਪੈਰਾਲੀਗਲ ਨਹੀਂ ਕੰਟੈਕਟ ਕਰ ਸਕਦਾ ਹੈ। ਉਹਨੂੰ ਲੀਗਲ ਨੈਟ ਦੀ ਜਿਹੜੀ ਲੀਜਨ ਕਮੇਟੀ ਹੈ ਉਹਦਾ ਅਸਿਸਟੈਂਸ ਲਓ ਤੇ ਉੱਥੇ ਜਾ ਕੇ ਆਪਣੀ ਇਨਕੁਆਇਰੀ ਪਾਓ ਕਿ US ਸਿਟੀਜ਼ਨ ਦਾ ਸਪਾਊਸ ਹੈ, ਇਹ ਚੱਕਰ ਹੈ, ਤੇ ਉਹ ਲੀਗਲ ਨੈਟ ਵਾਲੇ ਫਿਰ ਇੰਟਰਵੀਨ ਕਰਕੇ ਉਹ ਫੈਸਿਲੀਟੇਟ ਕਰ ਦੋਗੇ ਤੁਹਾਨੂੰ। ਜੀ ਜੀ, ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਦਰਸ਼ਨ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟਰਕੀਆਂ ਸਾਹਿਬ ਨੂੰ ਬੇਨਤੀ ਹੈ ਜੀ, ਮੇਰਾ ਕੇਸ F2B ਹੈ ਜੀ। ਜੀ, ਤੇ ਉਹਦੀ ਰਜਿਸਟ੍ਰੇਸ਼ਨ ਹੈਗੀ 30/8/16 ਦੀ ਜੀ, ਪ੍ਰਾਇਓਰਟੀ ਡੇਟ 1/9/16 ਜੀ। ਜੀ, ਸਤੰਬਰ 16। ਪਰ ਸਾਨੂੰ ਤੁਹਾਡੇ ਦਾ ਧਿਆਨ 'ਚ ਪਹਿਲਾਂ ਵੀ ਲਿਆਂਦਾ ਸੀ, ਇਹਨੂੰ ਅਪਰੂਵਲ ਨਹੀਂ ਆਈ, ਉਹਦਾ ਕੀ ਕਰੀਏ? ਫੋਨ ਚੱਕਦੇ ਨਹੀਂ ਉਹ ਮੂਹਰੋਂ ਜੀ। ਅਪਰੂਵਲ ਕਾਹਦੀ? 130 ਦੀ ਅਪਰੂਵਲ ਨਹੀਂ ਆਈ? ਹਾਂਜੀ, ਸਿਰਫ ਸਾਨੂੰ ਇੱਕੋ ਚਿੱਠੀ ਆਈ ਸੀ ਬਸ, ਉਹਦੀ ਤੇ ਰਜਿਸਟ੍ਰੇਸ਼ਨ ਨੰਬਰ ਹੈ ਪ੍ਰਾਇਓਰਟੀ ਵਾਲਾ। ਤੁਸੀਂ ਨਾ ਮੈਂ ਤੁਹਾਨੂੰ ਇਹਦਾ ਪ੍ਰੋਸੈਸਿੰਗ ਟਾਈਮ ਕਰਕੇ ਤੁਸੀਂ ਸੁਣਦੇ ਰਹੋ ਪ੍ਰੋਗਰਾਮ, ਮੈਂ ਇਹਦਾ ਜਵਾਬ ਦਿੰਦਾ ਤੁਹਾਨੂੰ। ਜੀ, ਬਿਲਕੁਲ।
ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਸਵਾਲ ਆਪਣਾ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200। ਤੇ ਅਗਲੇ ਜਿਹੜੇ ਕਾਲਰ ਨੇ ਗੁਰਪ੍ਰੀਤ। ਹਾਂਜੀ ਗੁਰਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ, ਜਿੱਦਾਂ ਨਾ ਮੇਰੇ ਇੰਡੀਆ ਮਤਲਬ ਬੀਬੀ ਆ, ਤੇ ਉਹਨੂੰ ਜਿੱਦਾਂ ਮੈਂ ਇੱਥੇ ਲਿਆਉਣਾ ਚਾਹੁੰਦਾ, ਜਿੱਦਾਂ ਉਹ ਮੇਰੀ ਗਰਲਫ੍ਰੈਂਡ ਤੇ ਹੀ ਹੋਇਆ ਸੀਗਾ, ਸਾਡਾ ਵਿਆਹ ਨਹੀਂ ਹੋਇਆ ਸੀਗਾ, ਤੇ ਉਹ ਉੱਥੇ ਮੈਂ ਲੈ ਕੇ ਆ ਸਕਦਾ ਬੇਬੀ ਨੂੰ? ਤੁਹਾਡਾ ਭਾਜੀ ਸਟੇਟਸ ਕੀ ਹੈ ਇਮੀਗ੍ਰੇਸ਼ਨ? ਸਿਟੀਜ਼ਨ ਆ ਭਾਜੀ। ਹਾਂਜੀ ਭਾਜੀ, ਤੁਸੀਂ ਸਿਟੀਜ਼ਨ, ਤੁਸੀਂ ਉਹਦਾ ਰਿਪੋਰਟ ਆਫ ਬਰਥ ਓਵਰ, ਹਾਂਜੀ ਤੁਸੀਂ ਜਿਹੜਾ ਬਰਥ ਸਰਟੀਫਿਕੇਟ ਹੈ ਉਹਦੇ ਵਿੱਚ ਦੱਸਿਆ ਸੀਗਾ ਕਿ ਤੁਹਾਡਾ ਬੇਟਾ? ਹਾਂਜੀ ਹਾਂਜੀ ਗਰਲ, ਹਾਂਜੀ ਬੀਬੀ ਗਰਲ, ਹਾਂਜੀ ਲਿਖਿਆ ਹੋਇਆ ਨਾ? ਉਹ ਹਾਂਜੀ ਲਿਖਿਆ ਹੋਇਆ, ਹਾਂਜੀ ਹਾਂਜੀ ਹਾਂਜੀ। ਤੁਹਾਨੂੰ ਨਾ ਕੌਂਸਲਰ ਰਿਪੋਰਟ ਆਫ ਬਰਥ ਓਵਰਸੀਜ਼ ਕਰਨਾ ਪਊਗਾ, ਤੁਸੀਂ ਉਹਨੂੰ ਮੰਗਾ ਸਕਦੇ ਹੋ ਡਾਇਰੈਕਟਲੀ। ਤੇ ਚੰਗੀ ਨਿਊਜ਼ ਇਹ ਹੈ ਕਿ ਉਹ ਡਾਇਰੈਕਟਲੀ ਐਜ਼ ਅ ਸਿਟੀਜ਼ਨ ਹੀ ਆਊਗਾ US ਪਾਸਪੋਰਟ ਦੇ ਉੱਤੇ। ਠੀਕ ਹੈ। ਤੇ ਮੈਨੂੰ ਮਤਲਬ ਇੰਡੀਆ ਤੋਂ ਮਿਲ ਜੂ, ਇੰਡੀਆ ਤੋਂ ਹੀ ਹੋਊਗਾ ਉੱਥੋਂ ਪ੍ਰੋਸੈਸ ਸਾਰਾ? ਇੰਡੀਆ ਤੋਂ ਕੰਮ ਹੋਣਾ, ਤੇ ਨਾਲ ਇਹਦੇ ਵਿੱਚ ਨਾ ਜਦੋਂ ਤੁਸੀਂ ਵਿਆਹ ਨਹੀਂ ਕਰਾਇਆ ਹੁੰਦਾ ਵਾ, ਫਿਰ ਤੁਹਾਡਾ ਨਾ DNA ਟੈਸਟਿੰਗ ਕਰਦੇ ਨੇ, ਕਿਉਂਕਿ ਜਿਹੜਾ ਹੁਣ ਦੋ ਤਰੀਕੇ ਨੇ, ਜਿਹਨਾਂ ਦਾ ਤਾਂ ਵਿਆਹ ਹੋਇਆ ਤੇ ਬਰਥ ਸਰਟੀਫਿਕੇਟ ਉਹਨਾਂ ਦਾ ਥੋੜਾ ਸਿੱਧਾ ਹੀ ਆ, DNA ਟੈਸਟਿੰਗ ਅਵੋਇਡ ਕਰ ਦਿੰਦੇ ਨੇ। ਤੁਹਾਨੂੰ DNA ਟੈਸਟਿੰਗ ਪ੍ਰੋਵੀਜ਼ਨ ਦੇ ਨਾਲ ਜਾਣਾ ਪੈਣਾ ਹੈ, ਤੇ ਤੁਸੀਂ ਬੇਬੀ ਨੂੰ ਲੈ ਕੇ ਆ ਸਕਦੇ ਹੋ। ਠੀਕ ਹੈ ਭਾਜੀ, ਓਕੇ ਜੀ, ਥੈਂਕ ਯੂ ਜੀ। ਓਕੇ ਜੀ। ਜੀ ਬਿਲਕੁਲ। ਸੋ ਸਰੋਤਿਓ, ਕਾਲ ਕਰਨ ਦੇ ਲਈ ਜਿਹੜਾ ਨੰਬਰ ਹੈ 408 272 5200 4082725200, ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਇੱਦਾਂ ਪੁੱਛ ਸਕਦੇ ਹੋ। ਸੋ ਇਸ ਮਾਮਲੇ ਦੇ ਵਿੱਚ ਜਿੱਦਾਂ ਹੁਣ ਇਹਨਾਂ ਨੇ ਕਿਹਾ ਵੀ ਬੇਬੀ ਆ, ਉਹਨਾਂ ਨੇ ਬਾਇਓਲੋਜੀਕਲ ਪੇਰੈਂਟ ਉਹਨਾਂ ਨੂੰ ਉੱਥੇ ਬਰਥ ਸਰਟੀਫਿਕੇਟ ਦੇ ਵਿੱਚ ਜਿਹੜਾ ਉਹ ਲਿਖਾਇਆ ਆ, ਤੇ ਪਰ ਉਹਨਾਂ ਦਾ ਵਿਆਹ ਨਹੀਂ ਹੋਇਆ। ਕੀ ਉਸ ਮਾਮਲੇ ਦੇ ਵਿੱਚ ਉਸ ਬੱਚੇ ਦੀ ਜਿਹੜੀ ਮਦਰ ਆ, ਮਾਂ ਆ, ਉਸ ਨੂੰ ਵੀ ਕੋਈ ਫਾਇਦਾ ਹੋ ਸਕਦਾ? ਨਹੀਂ, ਮਾਂ ਨੂੰ ਨਹੀਂ ਫਾਇਦਾ ਹੋਣਾ, ਕਿਉਂਕਿ ਮਾਂ ਨੂੰ ਦੇਖੋ ਕੁਆਲੀਫਾਈ ਕੌਣ ਕਰਾਊਗਾ? ਜਿਹੜਾ ਮਾਈਨਰ ਬੱਚਾ ਉਹ ਤਾਂ ਫਾਈਲ ਕਰ ਨਹੀਂ ਸਕਦਾ। ਹੁਣ ਤੁਸੀਂ ਆਪਣੀ ਗਰਲਫ੍ਰੈਂਡ ਲਈ ਨਹੀਂ ਫਾਈਲ ਕਰ ਸਕਦੇ, ਤੁਸੀਂ ਉਹਨੂੰ ਐਜ਼ ਅ ਫਿਆਂਸੇ ਜ਼ਰੂਰ ਬੁਲਾ ਸਕਦੇ ਹੋ, ਫਿਆਂਸੇ ਵੀਜ਼ਾ, ਜਾਂ ਫਿਰ ਵਿਆਹ ਕਰਕੇ ਆਪਣਾ ਸਪਾਊਸ ਵੀਜ਼ਾ, ਹੈ ਨਾ? ਮਤਲਬ ਕੋਈ ਨਾ ਕੋਈ ਬੇਸਿਸ ਚਾਹੀਦਾ ਕੁਆਲੀਫਾਈ ਕਰਨ ਦਾ। ਜੀ ਜੀ। ਇੱਕ ਜਿਹੜੇ ਪਹਿਲਾਂ ਸਾਡੇ ਕਾਲਰ ਸੀਗੇ ਜਿਨ੍ਹਾਂ ਨੇ ਦੱਸਿਆ ਸੀਗਾ ਕਿ ਉਹਨਾਂ ਦਾ ਪੈਂਡਿੰਗ ਹੈ, ਜਿਹੜੀ ਡੇਟ ਚੱਲ ਰਹੀ ਹੈ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਚੱਲ ਰਹੀ ਹੈ ਅਕਤੂਬਰ 2015 ਦੀ। ਤੁਹਾਡਾ ਜਿਹੜਾ ਕੇਸ ਹੈ ਉਹ ਅਜੇ ਵੀ ਨਾਰਮਲ ਪ੍ਰੋਸੈਸਿੰਗ ਟਾਈਮਸ ਦੇ ਵਿੱਚ ਹੈਗਾ, ਤਾਂ ਕਰਕੇ ਇਮੀਗ੍ਰੇਸ਼ਨ ਨੂੰ ਉਹਨਾਂ ਨੇ ਜਿਹੜੀ ਇਹਦੀ ਰੇਂਜ ਲਿਖੀ ਹੈ 50 ਤੋਂ 65 ਮਹੀਨੇ ਲਿਖੀ ਹੈ। ਤੁਸੀਂ ਉਹਨਾਂ ਨੂੰ ਕਾਲ ਕਰਕੇ ਫੋਲੋ ਅਪ ਕਰ ਸਕਦੇ ਹੋ, ਪਰ ਅਜੇ ਇਮੀਗ੍ਰੇਸ਼ਨ ਦੀ ਕੋਈ ਗਰੰਟੀ ਨਹੀਂ ਕਿ ਉਹ ਇਹਨੂੰ ਐਕਸਪੀਡਾਈਟ ਕਰੇ। ਤੇ ਦੂਸਰੀ ਗੱਲ ਇਹ ਵੀ ਹੈ ਕਿ ਤੁਹਾਡਾ ਅਜੇ ਨੰਬਰ ਵੀ ਜਿਹੜਾ ਹੈਗਾ ਉਹ ਕਰੰਟ ਨਹੀਂ ਹੋਇਆ ਵੀਜ਼ਾ ਬੁਲੇਟਿਨ ਦੇ ਵਿੱਚ, ਤੇ ਤੁਹਾਨੂੰ ਵੇਟ ਹੀ ਕਰਨੀ ਪਏਗੀ। ਤੁਸੀਂ ਅਗਲੇ ਹਫਤੇ ਉਹਨਾਂ ਨੂੰ ਕਾਲ ਕਰ ਲਓ, ਪਰ ਜਿਹੜੇ ਉਹ ਕੇਸ ਅਪਰੂਵ ਕਰ ਰਹੇ ਨੇ ਉਹ ਅਕਤੂਬਰ 2015 ਵਾਲੇ ਕਰ ਰਹੇ ਨੇ ਜੀ। ਜੀ ਜੀ। ਤੇ ਅਟਰਨੀ ਟਿਕਟਾਣਾ ਜੀ, ਇੱਥੇ ਆਪਾਂ ਛੋਟੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ, ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆਈ ਆ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਜੀ। KOVO Yuba City 1450 AM, KIIT Sacramento 1470 AM, KCVR Lodi Stockton 1570 AM। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੇਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 209-905-6600। ਪ੍ਰਾਈਡ ਟਰੱਕ ਸੇਲਜ਼। ਮੁਸ਼ੀਆਨਾ ਟਰਾਂਸਪੋਰਟ ਸੈਕਰਾਮੈਂਟੋ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਲੋਡ ਕੈਲੀਫੋਰਨੀਆ ਤੋਂ ਵਾਸ਼ਿੰਗਟਨ, ਓਰੇਗਨ, ਯੂਟਾ, ਆਈਡਾਹੋ, ਐਰੀਜ਼ੋਨਾ, ਟੈਕਸਸ, ਨਿਊ ਮੈਕਸੀਕੋ ਦੇ ਹਨ। ਮੇਨ ਲੇਨ ਕੈਲੀਫੋਰਨੀਆ ਤੋਂ ਸਾਲਟ ਲੇਕ ਸਿਟੀ, ਯੂਟਾ ਅਤੇ ਬੈਕ ਟੂ ਕੈਲੀਫੋਰਨੀਆ ਹੈ। ਸੋਲੋ ਡਰਾਈਵਰਸ ਨੂੰ 45 ਤੋਂ 48 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰਸ ਨੂੰ 55 ਸੈਂਟ ਪਰ ਮਾਈਲ ਮਿਲਣਗੇ। ਡਰਾਈਵਰਸ W2
ਤੇ $6,000 ਪ੍ਰਤੀ ਮਹੀਨੇ ਤੱਕ ਕਮਾ ਸਕਦੇ ਹਨ। 70% ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਕਾਲ ਜੈਸੀ 9169197742 ਜਾਂ ਅਮਨ 9165492747। ਜੱਟ ਸਿੱਖ ਪਰਿਵਾਰ ਦਾ 26 ਸਾਲਾ ਲੜਕਾ ਜਿਸ ਦਾ ਕੱਦ 6 ਫੁੱਟ ਹੈ, ਅਮਰੀਕਨ ਬੌਰਨ ਲੜਕਾ ਜੋ ਕਿ ਅਮਰੀਕਾ ਵਿੱਚ ਵੈਲ ਸੈਟਲ ਹੈ ਤੇ ਇੰਡੀਆ ਦੇ ਵਿੱਚ ਵੀ ਚੰਗੀ ਜਾਇਦਾਦ ਦਾ ਮਾਲਕ ਹੈ। ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ। ਸਟੂਡੈਂਟ ਵੀਜ਼ਾ ਤੇ ਆਈ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 559 394 0160 5593940160। ਜੱਟ ਸਿੱਖ ਪਰਿਵਾਰ ਦਾ 21 ਸਾਲਾ ਪੜ੍ਹਿਆ ਲਿਖਿਆ ਲੜਕਾ ਜਿਸ ਦਾ ਕੱਦ 6 ਫੁੱਟ ਹੈ। ਲੜਕਾ ਆਸਟ੍ਰੇਲੀਆ ਦੇ ਵਿੱਚ ਹੈ, ਜੌਬ ਕਰ ਰਿਹਾ ਹੈ। ਲੜਕਾ ਲੁਧਿਆਣੇ ਜ਼ਿਲ੍ਹੇ ਤੋਂ ਹੈ ਤੇ ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਅਮਰੀਕਾ ਵਿੱਚ ਰਹਿ ਰਹੀ ਸਿਟੀਜ਼ਨ ਜਾਂ ਗ੍ਰੀਨ ਕਾਰਡ ਲੜਕੀ ਦੀ ਜ਼ਰੂਰਤ ਹੈ। ਮਾਲਵਾ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕਰੋ 360 990 38 38 360 990 3838। ਉਹ ਬੜੇ ਚੇਤੇ ਆਉਂਦੇ ਨੇ ਪੰਜਾਬ ਦੇ ਰਸ, ਆਟੇ ਦੀਆਂ ਕੁੱਕੀਆਂ ਉਹ ਵੀਰੇ ਬਸ ਉਹ ਕਿੱਥੋਂ ਖਾਈਏ। ਉਹ ਹੁਣ ਨਾ ਮਿਸ ਕਰੋ ਪੰਜਾਬ ਦੀਆਂ ਕੁਕੀਜ਼ ਤੇ ਰਸਦਾਰ ਸ਼ੁੱਧ ਤੇ ਦੇਸੀ ਸਵਾਦ, ਕਿਉਂਕਿ ਹੰਸ ਲੈ ਕੇ ਆਇਆ ਹੈ ਕੁਕੀਜ਼ ਤੇ ਰਸ ਦੇ ਮਜ਼ੇਦਾਰ ਫਲੇਵਰ। ਪੀਪੇ ਵਾਲੇ ਆਟੇ ਬਿस्किट, जीरा, अजवैन, काजू, मार्वल, पिस्ता, ड्राई फ्रूट, टूटी फ्रूटी, बादाम ते जैम कुकीज, सूजी, सौंफ ते बटर रस। खा के बड़ा स्वाद आया हंस दिया कुकियां हंस दे रस। ਤੁਸੀਂ ਵੀ ਜਾਓ ਤੇ ਅੱਜ ਹੀ ਲੈ ਆਓ ਆਪਣੇ ਨਜ਼ਦੀਕੀ ਸਟੋਰ ਤੋਂ। ਆਪ ਵੀ ਖਾਓ ਤੇ ਹੋਰਨਾਂ ਨੂੰ ਵੀ ਖਵਾਓ। ਹੰਸ, ਭਰੋਸਾ ਪਰਿਵਾਰ ਦੀ ਸਿਹਤ ਦਾ। ਜੱਟ ਸਿੱਖ ਪਰਿਵਾਰ ਦਾ 26 ਸਾਲਾ ਲੜਕਾ ਜਿਸ ਦਾ ਕੱਦ 6 ਫੁੱਟ ਹੈ, ਅਮਰੀਕਨ ਬੌਰਨ ਲੜਕਾ ਜੋ ਕਿ ਅਮਰੀਕਾ ਵਿੱਚ ਵੈਲ ਸੈਟਲ ਹੈ ਤੇ ਇੰਡੀਆ ਦੇ ਵਿੱਚ ਵੀ ਚੰਗੀ ਜਾਇਦਾਦ ਦਾ ਮਾਲਕ ਹੈ। ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ। ਸਟੂਡੈਂਟ ਵੀਜ਼ਾ ਤੇ ਆਈ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 559 394 0160 559394 0160। ਜੱਟ ਸਿੱਖ ਪਰਿਵਾਰ ਦਾ 21 ਸਾਲਾ ਪੜ੍ਹਿਆ ਲਿਖਿਆ ਲੜਕਾ ਜਿਸ ਦਾ ਕੱਦ 6 ਫੁੱਟ ਹੈ। ਲੜਕਾ ਆਸਟ੍ਰੇਲੀਆ ਦੇ ਵਿੱਚ ਹੈ, ਜੌਬ ਕਰ ਰਿਹਾ ਹੈ। ਲੜਕਾ ਲੁਧਿਆਣੇ ਜ਼ਿਲ੍ਹੇ ਤੋਂ ਹੈ ਤੇ ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਅਮਰੀਕਾ ਵਿੱਚ ਰਹਿ ਰਹੀ ਸਿਟੀਜ਼ਨ ਜਾਂ ਗ੍ਰੀਨ ਕਾਰਡ ਲੜਕੀ ਦੀ ਜ਼ਰੂਰਤ ਹੈ। ਮਾਲਵਾ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕਰੋ 360 990 38 38 360 990 3838। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਦਾ। ਸੋ ਤੁਹਾਡੀਆਂ ਕਾਲਸ ਜਿਹੜੀਆਂ ਉਹ ਆਪਾਂ ਲੈ ਰਹੇ ਹਾਂ। ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਦੇ ਕਰਕੇ ਜਿਹੜਾ ਆਪਾਂ ਨੂੰ ਇਹ ਵਿਗਿਆਪਨ ਜਿਹੜੀ ਬ੍ਰੇਕ ਆਉ ਲੈਣੀ ਪਈ ਸੀ ਤੇ ਆਪਣੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਅਟਾਰਨੀ ਜੀ ਟਿਰਕਿਆਣਾ ਜੀ। ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਓ ਆਪਾਂ ਜਲਦੀ ਕਾਲਸ ਦੇ ਵੱਲ ਨੂੰ ਵੱਧਦੇ ਹਾਂ। ਸੋ ਤੇ ਜਦੋਂ ਤੁਹਾਡਾ ਆਪਾਂ ਨਾਮ ਲੈ ਦਿੰਦੇ ਹਾਂ ਸਿੱਧਾ ਸਵਾਲ ਹੀ ਜਿਹੜਾ ਆ ਉਹ ਹੁਣ ਆਪਾਂ ਪੁੱਛਿਓ। ਕਮਲਜੀਤ ਜੀ ਕੀ ਸਵਾਲ ਹੈ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਮੇਰਾ ਕੁਐਸਚਨ ਸੀਗਾ ਜੀ, ਜਿਸ ਤਰ੍ਹਾਂ ਬਾਈ ਡਿਫਾਲਟ ਦੀ ਗੱਲ ਕੀਤੀ ਸੀ, ਬਾਈ ਡਿਫਾਲਟ ਈਮੇਲ ਮੈਨੂੰ ਵੀ ਆਈ ਹੈ। ਮੇਰਾ ਕੁਐਸਚਨ ਸੀਗਾ ਕਿ ਜਿਹੜੀ ਅਸੀਂ PCs ਉੱਥੇ ਬਣਾਉਂਦੇ ਆ ਲੈ ਕੇ ਜਾਂਦੇ ਉਹਦੀ 6 ਮਹੀਨੇ ਦੀ ਵੈਲਿਡਿਟੀ ਹੁੰਦੀ ਹੈ, ਬਟ ਅਗਰ ਕੋਈ ਸਿਚੁਏਸ਼ਨ ਇੱਦਾਂ ਦੀ ਆ ਜਾਵੇ ਕਿ ਉੱਧਰ ਇੰਟਰਵਿਊ ਹੋਵੇ, ਉੱਧਰ ਸਾਡੀ ਪੁਰਾਣੀ PCC ਮੁੱਕਣ ਵਾਲੀ ਹੋਵੇ ਤੇ ਨਵੀਂ ਅਪਲਾਈ ਕੀਤੀ ਹੋਵੇ, ਕਿਉਂਕਿ ਇੱਕ ਮਹੀਨਾ ਉੱਥੇ ਲੱਗ ਰਿਹਾ, 1.5 ਮਹੀਨਾ, ਤੇ ਉਸ ਸਿਚੁਏਸ਼ਨ 'ਚ ਆਪਾਂ ਵੀਰ ਜੀ ਕੀ ਕਰ ਸਕਦੇ ਹਾਂ? ਦੂਜਾ ਕੁਐਸਚਨ ਹੈ ਕਿ ਕੋਈ ਫੈਮਿਲੀ ਆਉਂਦੀ ਹੈ, ਤੁਹਾਡਾ ਜਿਹੜਾ ਕੇਸ ਹੈ ਉਹਨੂੰ ਰਿਫਿਊਜ਼ ਕਰ ਦੋਗੇ ਤੇ ਦੁਬਾਰਾ ਕਹੋਗੇ ਕਿ PCC ਸਬਮਿਟ ਕਰਾ ਦਿਓ, ਕੋਈ ਫਰਕ ਨਹੀਂ। ਉਹਨਾਂ ਨੇ ਤੁਹਾਡੀ ਇੰਟਰਵਿਊ ਜ਼ਰੂਰ ਲੈ ਲੈਣੀ ਹੈ ਤੇ ਤੁਹਾਨੂੰ ਮੌਕਾ ਦੇ ਦੇਣਾ PCC ਸਬਮਿਟ ਕਰਾ ਦਿਓ, ਕੋਈ ਚੱਕਰ ਨਹੀਂ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਕੁਲਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈ ਜੀ, ਜਿੱਦਾਂ ਤੁਸੀਂ ਆਪਣੇ ਪੇਰੈਂਟਸ ਨੂੰ ਸੱਦਦੇ ਆ ਇੰਡੀਆ ਤੋਂ ਜਾਂ ਤੇ ਤੁਸੀਂ ਸਪੋਰਟ ਲੈਟਰ ਦਿੰਦੇ ਆ, ਕਿਉਂਕਿ ਲਾਸਟ ਈਅਰ ਜਿੱਦਾਂ ਉਹਨਾਂ ਨੇ ਆਪਣੇ ਲਾਅ ਪਾਸ ਕੀਤਾ ਸੀ ਵੀ ਜਿਹੜਾ ਬੰਦਾ ਸਪੋਰਟ ਲੈਟਰ ਦਿੰਦਾ ਉਹਦੀ ਸਾਰੀ ਰਿਸਪੌਂਸਿਬਿਲਿਟੀ ਆ ਤੇ ਤੁਸੀਂ ਕੋਈ ਇੱਥੇ ਬੈਨੀਫਿਟ ਨਹੀਂ ਲੈ ਸਕਦੇ ਆ ਜੀ। ਤੇ ਜਿੱਦਾਂ ਹੁਣ ਮੰਨ ਲਓ ਕੋਈ ਭੈਣ ਭਰਾ ਆ ਤੁਹਾਡਾ, ਪੇਰੈਂਟਸ ਉਹਦੇ ਨਾਲ ਰਹੀ ਜਾ ਰਹੇ ਆ ਤੇ ਉਹ
ਕਹਿ ਲਓ ਬੈਨੀਫਿਟ ਵੀ ਲਈ ਜਾਣ ਜਾਂ ਫਿਰ ਉਹਨਾਂ ਨੂੰ ਸੰਭਾਲਣ ਦੇ ਵੀ ਪੈਸੇ ਲਈ ਜਾਣ। ਤੇ ਇਦਾਂ ਹੋ ਸਕਦਾ ਵੀ ਜਿੱਦਾਂ ਸਾਰਾ ਸਪੋਰਟ, ਜਿੱਦਾਂ ਜੇ ਅਸੀਂ ਲੈਟਰ ਜਿਹੜੀ ਦਿੱਤੀ ਹੈ ਸਪੋਰਟ ਲੈਟਰ, ਅਸੀਂ ਕਿਹਾ ਵੀ ਭਾਈ ਜੇ ਤੂੰ ਨਹੀਂ ਬੰਦ ਕਰਾਉਣੇ, ਉਹਨਾਂ ਨੇ ਕਿਹਾ ਬੰਦ ਕਰਾਓ, ਜੇ ਨਹੀਂ ਬੰਦ ਕਰਾਉਂਦੇ ਤਾਂ ਇਦਾਂ ਹੋ ਸਕਦਾ ਵੀ ਉਹ ਸਪੋਰਟ ਲੈਟਰ ਦੇ ਦੇਣ ਵੀ ਹਾਂ ਵੀ ਇਹ ਸਾਡੀ ਜ਼ਿੰਮੇਵਾਰੀ ਹੈ ਸਾਰੀ, ਕੁਛ ਇਦਾਂ ਹੋ ਸਕਦਾ। ਨਹੀਂ, ਹੁਣ ਜਿਹਨਾਂ ਨੇ ਤੁਸੀਂ ਐਫੀਡੇਵਿਟ ਆਫ ਸਪੋਰਟ ਕੀਤਾ ਸੀਗਾ ਉਹ ਤੁਹਾਨੂੰ ਓਬਲੀਗੇਸ਼ਨ ਤੁਹਾਡੇ ਤੇ ਪੈ ਸਕਦਾ ਹੈ। ਹੁਣ ਦੇਖਦੇ ਹਾਂ ਬਾਈਡਨ ਐਡਮਿਨਿਸਟ੍ਰੇਸ਼ਨ ਉਸ ਚੀਜ਼ ਨੂੰ ਇਨਫੋਰਸ ਕਰਦੀ ਹੈ ਕਿ ਨਹੀਂ ਕਰਦੀ ਹੈ। ਇੰਨੇ ਸਾਲ ਨਹੀਂ ਇਨਫੋਰਸ ਹੁੰਦਾ ਸੀਗਾ, ਟਰੰਪ ਕਰਨਾ ਚਾਹੁੰਦਾ ਸੀਗਾ, ਸਰਕਾਰ ਬਦਲ ਗਈ ਹੈ। ਦੇਖਦੇ ਹਾਂ ਹੁਣ ਕਿੱਧਰ ਨੂੰ ਜਾਂਦਾ ਇਸ ਲਾਅ ਦਾ। ਪਰ ਲਾਇਬਿਲਿਟੀ ਤੁਹਾਡੀ ਰਹਿਣੀ ਹੈ ਜਦ ਤੱਕ ਤੁਹਾਡੇ ਘਰ ਦੇ ਸਿਟੀਜ਼ਨ ਨਹੀਂ ਬਣਦੇ। ਅਤੇ ਤੁਹਾਡੇ ਲਈ ਫਿਰ ਬੈਸਟ ਇਹ ਹੈ ਕਿ ਜਦੋਂ ਉਹ ਸਿਟੀਜ਼ਨ ਬਣ ਜਾਂਦੇ ਨੇ ਇੱਕ ਵਾਰੀ, ਫਿਰ ਤੁਹਾਡੀ ਲਾਇਬਿਲਿਟੀ ਖਤਮ ਹੋ ਜਾਂਦੀ ਹੈ ਅਤੇ ਉਹਨਾਂ ਦੀ ਤੁਸੀਂ ਸਿਟੀਜ਼ਨ ਦਾ ਅਪਲਾਈ ਕਰ ਦਿਓ 5 ਸਾਲ ਬਾਅਦ। ਜੀ ਜੀ, ਇਹੀ ਇੱਕ ਬੈਸਟ ਹੈਗਾ ਆ। ਬਾਕੀ ਜਿਹੜੇ ਆਉਂਦੇ ਉਹਨਾਂ ਨੂੰ ਵੀ ਸਮਝਾਇਆ ਕਰੋ ਭਾਈ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਕਰੋ। ਅਤੇ ਤੁਸੀਂ ਜਦੋਂ ਐਫੀਡੇਵਿਟ ਆਫ ਸਪੋਰਟ ਰਿਟਨ ਤੁਸੀਂ ਲਿਖ ਕੇ ਘੱਲਦੇ ਆ ਵੀ ਭਾਈ 5 ਸਾਲ ਲਈ ਜਾਂ ਜਿੰਨੇ ਸਾਲ ਦਾ ਵੀ ਉਹਦੇ ਵਿੱਚ ਆ ਵੀ ਜ਼ਿੰਮੇਵਾਰੀ ਹਰ ਤਰੀਕੇ ਦੀ ਤੁਸੀਂ ਉਹਨਾਂ ਦੀ ਚੱਕਣ ਦੇ ਲਈ ਤਿਆਰ ਆ, ਤਾਂ ਤੁਸੀਂ ਉਹਨਾਂ ਨੂੰ ਮੰਗਾ ਰਹੇ ਆ। ਸੋ ਚੀਜ਼ ਦਾ ਜ਼ਰੂਰ ਧਿਆਨ ਰੱਖਿਓ। ਦੁਪਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਜੀ ਕਿ ਅਸੀਂ ਅਕਤੂਬਰ 'ਚ ਮੈਂ, ਮੇਰੇ ਹਸਬੈਂਡ ਤੇ ਬੇਟਾ, ਅਸੀਂ ਅਸਾਈਲਮ ਕੇਸ ਲਾਇਆ ਸੀਗਾ ਤੇ ਬੇਟਾ 21 ਸਾਲ ਦਾ ਹੋਣ 'ਚ 1 ਮਹੀਨਾ ਰਹਿੰਦਾ ਸੀ ਤੇ ਉਹਦਾ ਸਾਨੂੰ ਅਲੱਗ ਤੋਂ ਲਾਉਣਾ ਪਿਆ ਕੇਸ ਕਿ ਉਹ ਕਹਿੰਦੇ ਵੀ ਨਹੀਂ ਵਿੱਚ ਨਹੀਂ ਇਨਕਲੂਡ ਹੋ ਸਕਦਾ। ਬਟ ਫਿਰ ਮੇਰੇ ਹਸਬੈਂਡ ਦੇ ਤੇ ਬੇਟੇ ਦੇ ਫਿੰਗਰਸ ਬਾਇਓਮੈਟ੍ਰਿਕਸ ਤਾਂ ਹੋ ਗਏ, 15 ਕੁ ਦਿਨਾਂ ਬਾਅਦ ਆ ਗਏ ਸੀ, ਬਟ ਮੇਰੀ ਹਜੇ ਤੱਕ ਕੋਈ ਲੈਟਰ ਨਹੀਂ ਆਈ ਹੈਗੀ। ਪਲੀਜ਼ ਇਹਦੇ ਬਾਰੇ ਦੱਸੋ। ਉਹ ਜਿਹੜੇ ਨਾ ਡਿਪੈਂਡੈਂਟ ਸਪਾਊਸ ਹੈ ਉਹਨਾਂ ਨੂੰ ਲੈਟਰਸ ਨਹੀਂ ਭੇਜ ਰਹੇ। ਮੇਰੇ ਵੀ ਕਾਫੀ ਸਾਰੇ ਕਲਾਇੰਟਸ ਹੈ ਜਿਹਨਾਂ ਨੂੰ ਲੈਟਰ ਨਹੀਂ ਆਈ। ਪਰ ਕਿਉਂਕਿ ਜੇ ਤੁਹਾਡੇ ਫਾਰਮ ਲੱਗੇ ਹੋਏ ਨਾ, ਫਾਰਮਸ ਦੇ ਵਿੱਚ ਤੁਹਾਡਾ ਨਾਮ ਲਿਖਿਆ ਹੋਇਆ, ਤੁਸੀਂ ਡਿਪੈਂਡੈਂਟ ਕੁਆਲੀਫਾਈ ਕਰਦੇ ਹੋ। ਜਦੋਂ ਤੁਸੀਂ ਇੰਟਰਵਿਊ ਜਾਣਾ ਤੁਸੀਂ ਸਾਰਿਆਂ ਨੇ ਇਕੱਠੇ ਹੀ ਜਾਣਾ ਹੈ। ਜੇ ਤੁਹਾਡਾ ਫਿਰ ਵੀ ਨਾਮ ਨਹੀਂ ਆਉਂਦਾ, ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਉਹਨਾਂ ਨੂੰ ਇਹ ਰੈਕਟੀਫਾਈ ਕਰਾ ਸਕਦੇ ਹੋ ਅਤੇ ਕੋਈ ਪ੍ਰੋਬਲਮ ਨਹੀਂ। ਫਿਲਹਾਲ ਇੰਟਰਵਿਊ ਜਿਹੜੇ ਬਾਇਓਮੈਟ੍ਰਿਕਸ ਹੈ ਨਹੀਂ ਆ ਰਹੇ ਡਿਪੈਂਡੈਂਟਸ ਨੂੰ, ਮੇਰੇ ਵੀ ਕਈ ਕਲਾਇੰਟਾਂ ਦੇ ਨਹੀਂ ਆਏ ਅਜੇ। ਜੀ, ਹਰਦੀਪ। ਭਾਈ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ, ਮੇਰੀ ਡਾਟਰ ਗ੍ਰੀਨ ਕਾਰਡ ਹੋਲਡਰ ਆ, ਉਹਨੇ 10-15 ਦਿਨ ਤੱਕ ਸਿਟੀਜ਼ਨ ਬਣ ਜਾਣਾ। ਉਹਦੇ ਹਸਬੈਂਡ ਦੀ ਜਿੱਦਾਂ ਤੁਸੀਂ ਦੱਸਿਆ ਈਮੇਲਸ ਵਗੈਰਾ ਆ ਰਹੀਆਂ, ਉੱਦਾਂ ਦੀ ਈਮੇਲ ਆ ਗਈ ਆ। ਕੀ ਉਹਨੂੰ ਕੀ ਸਾਨੂੰ ਕੇਸ ਅਪਡੇਟ ਸਿਟੀਜ਼ਨ 'ਤੇ ਕਰਾਉਣਾ ਚਾਹੀਦਾ ਕਿ ਉੱਦਾਂ ਗ੍ਰੀਨ ਕਾਰਡ 'ਤੇ ਹਜੇ ਰਹਿਣ ਦੀ ਕਿੱਦਾਂ ਕਰੀ? ਤੁਸੀਂ ਕਰਾ ਦਿਓ। ਸਿਟੀਜ਼ਨ ਨਾਲ ਕੋਈ ਪਿੱਛੇ ਲਾਈਨ 'ਚ ਨਹੀਂ ਜਾਊਗਾ, ਜੇ ਹੋਊਗਾ ਫਾਇਦਾ ਹੀ ਹੋਊਗਾ। ਪਰ ਜੇ ਹਾਂਜੀ ਜੀ, ਅੱਛਾ ਜੀ, ਮਿਹਰਬਾਨੀ ਜੀ। ਪਹਿਲ ਜੇ ਸੇਮ ਡੇ ਕੇਸ ਫਾਈਲ ਕੀਤਾ ਸਿਟੀਜ਼ਨ ਨੇ, ਗ੍ਰੀਨ ਕਾਰਡ ਹੋਲਡਰ ਨੇ, ਸਿਟੀਜ਼ਨ ਨੂੰ ਪਹਿਲ ਮਿਲਣੀ ਹੈ ਸਕੈਜੂਲਿੰਗ ਦੇ ਵਿੱਚ ਵੀ, ਤੇ ਤੁਸੀਂ ਅਪਡੇਟ ਕਰ ਸਕਦੇ ਹੋ। ਜੀ, ਅਗਲੇ ਕਾਲਰ ਮਨਜੀਤ ਗਿੱਲ। ਹਾਂਜੀ, ਸਤਿ ਸ਼੍ਰੀ ਅਕਾਲ ਬੇਟੇ, ਦੋਨੋਂ ਬੇਟਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੇਟੇ, ਮੇਰਾ ਇਹ ਹੈਗਾ ਸਵਾਲ, ਮੇਰੇ ਤੇ ਮੇਰੇ ਹਸਬੈਂਡ ਦਾ, ਮੇਰੇ ਬੇਟੇ ਨੇ ਇੱਥੋਂ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਤੇ ਸਾਨੂੰ 2008 ਦੇ ਵਿੱਚ ਸਾਡਾ ਗ੍ਰੀਨ ਕਾਰਡ ਬਣ ਗਿਆ ਸੀ ਜੀ। ਉੱਥੋਂ ਮੇਰੇ ਹਸਬੈਂਡ 2 ਸਾਲ ਰਹੇ, ਮੈਂ ਵੀ ਰਹੀ ਤੇ ਅਸੀਂ 2 ਸਾਲ ਦਾ ਵੀਜ਼ਾ ਲੈ ਕੇ ਚਲੇ ਗਏ। 10 ਦੇ ਵਿੱਚ ਮੈਂ ਤਾਂ ਆ ਗਈ ਪਹਿਲਾਂ ਹੀ ਤੇ ਉਹ ਨਹੀਂ ਆਏਗੀ ਜੀ। ਉਹਨਾਂ ਦਾ ਐਕਸਪਾਇਰੀ ਹੋ ਗਿਆ ਆਪਾਂ 2018 ਦੇ ਵਿੱਚ ਗ੍ਰੀਨ ਕਾਰਡ ਜੀ। ਤੇ ਜੀ ਮੈਂ ਹੁਣ ਉਹਨਾਂ ਦਾ ਅਪਲਾਈ ਅਸੀਂ ਕਰਨਾ ਚਾਹੁੰਦੇ ਤੇ ਕਿਵੇਂ ਕਰ ਸਕਦੇ ਹਾਂ ਅਸੀਂ? ਤੁਸੀਂ ਸਿਟੀਜ਼ਨ? ਹਾਂਜੀ ਮੈਂ ਸਿਟੀਜ਼ਨ ਹਾਂ। ਹਾਂਜੀ, ਤੁਸੀਂ ਅਪਲਾਈ ਕਰ ਦਿਓ, ਫਾਸਟਰ ਹੋਊਗਾ ਜੀ। ਤੇ ਮੈਂ ਕਰ ਸਕਦੀ ਹਾਂ? ਜੀ ਕਰ ਸਕਦੇ ਹੋ। ਜੇ ਤੁਸੀਂ ਸਿਟੀਜ਼ਨ ਆ ਤੁਸੀਂ ਕਰ ਸਕਦੇ ਹੋ। ਜੇ ਬੱਚੇ ਸਿਟੀਜ਼ਨ ਜਿਹੜੇ ਤੁਸੀਂ ਦੱਸਿਆ ਸੀਗੇ ਉਹ ਵੀ ਕਰ ਸਕਦੇ ਨੇ, ਤੇ ਦੋਨੇ ਹੀ ਇਮੀਡੀਏਟ ਰਿਲੇਟਿਵ 'ਚ ਆਉਂਦੇ ਹੋ ਤੇ ਦੋਨੇ ਜਾਣੇ ਤੁਸੀਂ ਕਰ ਸਕਦੇ ਹੋ। ਸੋ ਇੱਕ ਪਾਸੇ ਸਪਾਊਸ ਹੋ ਜਾਣਾ ਤੇ ਇੱਕ ਪਾਸੇ ਪੇਰੈਂਟਸ ਜਿਹੜੀ ਆ ਉਹ ਚੀਜ਼ ਬਣ ਜਾਣੀ ਹੈ। ਤੇ ਫਾਸਟਰ ਕੀ ਆ ਜੀ ਕਿ ਦੋਨੋਂ ਬਰਾਬਰ ਹੀ ਆ ਤਕਰੀਬਨ? ਦੋਨੋਂ ਇਮੀਡੀਏਟ ਰਿਲੇਟਿਵ 'ਚ ਹੀ ਆਉਂਦੇ ਨੇ। ਸਪਾਊਸ ਦਾ ਥੋੜਾ ਜਿਹਾ ਸੇਮ ਕੈਟਾਗਰੀ ਆ। ਜੀ ਹਾਂਜੀ ਜੀ। ਅਗਲੇ ਕਾਲਰ ਅਮਰਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਆ, ਮੇਰੇ ਪੇਰੈਂਟਸ ਦਾ ਵੀਜ਼ਾ ਲੱਗ ਗਿਆ ਸੀਗਾ ਪਿਛਲੇ ਸਾਲ, ਪਰ ਕਰੋਨਾ 'ਚ ਫਲਾਈਟਾਂ ਬੰਦ ਹੋਣ ਦਾ ਕਰਕੇ ਉਹ ਆ ਨਹੀਂ ਸਕੇ, ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ। ਮੈਂ ਬਹੁਤ ਈਮੇਲਸ ਕੀਤੀਆਂ, ਮੈਨੂੰ ਕੋਈ ਆਨਸਰ ਨਹੀਂ ਮਿਲਿਆ ਉਹਨਾਂ ਦਾ ਕਿ ਉਹ ਮੈਨੂੰ ਦੁਬਾਰਾ ਪਟੀਸ਼ਨ ਕਰਨੀ ਪਊਗੀ ਜਾਂ ਉਹ ਉਸੇ ਪਟੀਸ਼ਨ 'ਤੇ ਉਹਨਾਂ ਨੂੰ ਦੁਬਾਰਾ ਇੰਟਰਵਿਊ ਹੋ ਸਕਦੀ ਉਹਨਾਂ ਦੀ। ਤੁਸੀਂ ਪੇਰੈਂਟਸ ਦਾ ਦੱਸਿਆ ਕੀਤਾ ਹੈਗਾ? ਹਾਂਜੀ। ਨਹੀਂ, ਪਟੀਸ਼ਨ ਦੁਬਾਰਾ ਤਾਂ ਨਹੀਂ ਕਰਨੀ ਪੈਣੀ। ਜੇ 130 ਤੁਹਾਡਾ ਅਪਰੂਵਡ ਆ ਤੇ ਫਿਰ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ, ਪਟੀਸ਼ਨ ਦੁਬਾਰਾ ਕਰਨ ਦੀ ਲੋੜ ਨਹੀਂ ਹੈਗੀ। ਤੇ NVC ਨੂੰ ਤੁਸੀਂ ਜਿਹੜਾ ਹੁਣ ਈਮੇਲ ਨਹੀਂ ਉਹ ਐਕਸੈਪਟ ਕਰ ਰਹੇ, ਜਿਹੜਾ NVC ਦਾ ਇਨਕੁਆਇਰੀ ਵਾਲਾ ਲਿੰਕ ਹੈਗਾ, ਜਾ ਕੇ ਤੁਸੀਂ ਜੇ ਗੂਗਲ ਕਰੋ ਇਨਕੁਆਇਰੀ ਵਾਲੇ 'ਤੇ ਤੁਸੀਂ ਇਨਕੁਆਇਰੀ ਸਬਮਿਟ ਕਰ ਸਕਦੇ ਹੋ ਤੇ ਉਹ ਜਵਾਬ ਦੇ ਦਿੰਦੇ ਨੇ, ਕੁਛ ਦਿਨਾਂ 'ਚ ਤੁਹਾਨੂੰ ਜਵਾਬ ਦੇ ਦੇਣਗੇ। ਹਾਂਜੀ, ਮੈਂ ਉਹਨਾਂ ਨੂੰ ਦਿੱਲੀ ਕੀਤਾ ਸੀਗਾ ਉਹਨਾਂ ਨੂੰ ਈਮੇਲ, ਉਹਨਾਂ ਨੇ ਮੈਨੂੰ IR5 ਦਾ ਕੋਈ ਆਨਸਰ ਨਹੀਂ ਦਿੱਤਾ। ਉਹਨਾਂ ਨੇ ਕਿਹਾ IR1 ਔਰ 2 ਚੱਲ ਰਿਹਾ ਕਿ IR5 ਦਾ ਕੋਈ ਆਨਸਰ ਨਹੀਂ ਦਿੱਤਾ ਹੈਗਾ। ਹੁਣ ਤਾਂ ਬਾਈਡਨ ਨੇ ਜਿਹੜਾ ਸੀਗਾ ਆਪਣਾ ਉਹ ਬੈਨ ਵਗੈਰਾ ਲਿਫਟ ਕਰਤਾ। ਤੁਸੀਂ ਈਮੇਲ ਨਹੀਂ, ਤੁਸੀਂ ਉਹਨਾਂ ਨੂੰ, ਪਹਿਲੀ ਗੱਲ ਤਾਂ ਬੰਬੇ ਹੁੰਦਾ ਇਹ, ਦਿੱਲੀ ਨਹੀਂ ਹੁੰਦਾ,
ਤੇ ਦੂਸਰਾ ਇਹ ਹੈ ਕਿ ਤੁਸੀਂ NVC ਦੇ ਇਨਕੁਆਇਰੀ ਸੈਕਸ਼ਨ 'ਚ ਜਾ ਕੇ ਕਮੈਂਟ ਪਾਓ, ਈਮੇਲ ਨਹੀਂ ਆਉਣਾ ਰਿਪਲਾਈ ਕਰਨੀ। ਜੀ ਥੈਂਕ ਯੂ। ਹੰਸਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਹੈ, ਮੇਰਾ ਬੇਟਾ ਇਟਲੀ ਆ, ਉਹ ਆਪਣੇ ਬੜੇ ਭਰਾ ਤੇ ਡਿਪੈਂਡਡ ਆ, ਉਹਨੂੰ 8 ਸਾਲ ਹੋ ਗਏ ਆ ਤੇ ਮੈਂ ਇੱਥੇ ਗ੍ਰੀਨ ਕਾਰਡ ਤੇ ਆ ਤੇ ਮੈਂ ਉਹਨੂੰ ਸੱਦਣਾ ਚਾਹੁੰਦਾ ਵਿਜ਼ਿਟਰ ਵੀਜ਼ੇ ਤੇ ਮੈਂ ਲੋ ਇਨਕਮ ਗਰੁੱਪ 'ਚ ਆਉਣਾ ਤੇ ਮੈਂ ਥਰਡ ਪਾਰਟੀ ਕਰਾ ਸਕਦਾ? ਤੁਹਾਡਾ ਬੇਟਾ ਪਹਿਲਾਂ ਤਾਂ ਰੇਡੀਓ ਦੀ ਆਵਾਜ਼ ਬੰਦ ਕਰੋ ਇੱਕ ਵਾਰੀ ਪਿੱਛੋਂ। ਤੇ ਜੇ ਤੁਹਾਡਾ ਬੇਟਾ ਸਿਟੀਜ਼ਨ ਹੈ ਕਿ ਉੱਥੇ ਇਟਲੀ ਦਾ ਸਿਟੀਜ਼ਨ ਹੈ? ਉਹ ਡਿਪੈਂਡਡ ਆ ਮੇਰਾ, ਜੇ ਤੇ ਡਿਪੈਂਡਡ ਹੈਗਾ ਨਾ। ਨਹੀਂ, ਉਹਦਾ ਇਮੀਗ੍ਰੇਸ਼ਨ ਸਟੇਟਸ ਕੀ ਆ? ਉਹ ਸਿਟੀਜ਼ਨ ਆ ਜਾਂ ਇਕੱਲੇ ਵੀਜ਼ੇ ਤੇ ਆ? ਕੀ ਹੈ ਸਟੇਟਸ ਉੱਥੇ ਉਹਦਾ? ਬੇਟਾ ਉਹਨੇ ਫੈਮਿਲੀ ਵੀਜ਼ੇ ਤੇ ਉਹਨੂੰ ਸੱਦਿਆ ਹੈ ਉੱਥੇ, 8 ਸਾਲ ਹੋ ਗਏ ਛੋਟੇ ਨੂੰ। ਅੱਛਾ ਠੀਕ ਹੈ, ਤੁਸੀਂ ਉਹ ਟੂਰਿਸਟ ਵੀਜ਼ਾ ਕਰ ਸਕਦਾ ਹੈ। ਟੂਰਿਸਟ ਵੀਜ਼ਾ ਦੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਉਹਨੇ ਆਪਣੇ ਲੈਵਲ ਤੇ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਕਿ ਮੈਂ ਵਿਜ਼ਿਟ ਕਰਨ ਜਾਣਾ। ਉਹਨਾਂ ਜਿਹੜੀ ਕੌਂਸੂਲੇਟ ਆ ਉਹਨਾਂ ਦੇ ਹਾਲਾਤ ਦੇਖਣੇ ਨੇ ਕਿ ਇਹਦੇ ਕੋਲ ਕਿੰਨਾ ਪੈਸਾ, ਇਹਦੀ ਕਿੰਨੀ ਜੋਬ ਆ। ਉਹਨਾਂ ਨੇ ਇਹ ਮੇਕ ਸ਼ੋਰ ਕਰਨਾ ਕਿ ਇਹ ਬੰਦਾ ਵਾਪਸ ਇਟਲੀ ਮੁੜੂਗਾ ਕਿ ਨਹੀਂ ਮੁੜੂਗਾ, ਹੈ ਨਾ। ਅਤੇ ਤੁਹਾਡੀ ਇਨਕਮ ਦਾ ਉੱਤੇ ਇੰਨਾ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ, ਉਹ ਆਪਣੇ ਬੇਸ 'ਤੇ ਉਹਨੂੰ ਇੰਡੀਪੈਂਡੈਂਟਲੀ ਅਪਲਾਈ ਕਰਨਾ ਪੈਣਾ। ਜੀ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਪ੍ਰੋਫੈਸਰ ਸੈਲਮ ਆਫਿਸ ਇਨ ਪਰਸਨ ਓਪਨ ਹੈ, ਜਿਵੇਂ ਪਹਿਲਾਂ ਅਪਾਇੰਟਮੈਂਟ ਬਣਾ ਕੇ ਜਾਣਾ ਪੈਂਦਾ ਸੀਗਾ, ਆਪਾਂ ਜਾ ਸਕਦੇ ਹਾਂ? ਤੁਹਾਨੂੰ ਅਪਾਇੰਟਮੈਂਟ ਉੱਥੇ ਕੀ ਕਰਨਾ, ਤੁਸੀਂ ਜਾ ਕੇ ਉਹ ਅਪਾਇੰਟਮੈਂਟ ਉਹਨਾਂ ਨੇ ਤੁਹਾਨੂੰ ਦੇਣੀ ਜਦੋਂ ਤੁਹਾਡੀ ਇੰਟਰਵਿਊ ਆਉਣੀ ਹੈ। ਤਾਂ ਠੀਕ ਹੈ, ਜਿੱਦਾਂ ਰਿਕੁਐਸਟ ਵਗੈਰਾ ਪਾ ਕੇ ਆਉਂਦੇ ਆਪਣੇ ਇੰਟਰਵਿਊ। ਨਹੀਂ ਇੱਦਾਂ ਨਹੀਂ, ਤੁਸੀਂ ਉੱਥੇ ਜਾ ਸਕਦੇ। ਉਹ ਰਿਕੁਐਸਟ ਕਿਸ ਚੀਜ਼ ਦੀ ਪਾਣੀ ਹੈ? ਤੁਸੀਂ ਐਕਸਪੀਡਾਈਟ ਕਰਨ ਦੀ ਪਾਣੀ ਹੈ? ਕੇਸ ਦੀ ਇੰਟਰਵਿਊ ਲਈ। ਇੰਟਰਵਿਊ ਲਈ ਤਾਂ ਤੁਹਾਨੂੰ ਰਿਟਨ ਦੇ ਵਿੱਚ ਉਹਨਾਂ ਨੂੰ ਬਾਏ ਮੇਲ ਉਹਨਾਂ ਨੂੰ ਰਿਕੁਐਸਟ ਪਾਣੀ ਪੈਣੀ ਹੈ, ਇਨ ਪਰਸਨ ਜਾ ਕੇ ਨਹੀਂ ਉੱਥੇ ਮੰਗ ਕਰ ਸਕਦੇ। ਜੀ ਜੀ, ਸੋ ਪ੍ਰੋਸੀਜਰ ਜਿਹੜੇ ਆ ਉਹ ਉਸ ਨੂੰ ਫੋਲੋ ਕਰੋ। ਇਹ ਤਾਂ ਕੋਵਿਡ ਤੋਂ ਪਹਿਲਾਂ ਵੀ ਉਹੀ ਸੀਗਾ, ਜਾ ਕੇ ਤੁਹਾਨੂੰ ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਮੇਰਾ ਕੇਸ ਛੇਤੀ ਕਰੋ। ਜੀ ਲਿਖ ਕੇ ਘੱਲਣਾ ਪੈਣਾ, ਜਿਹੜਾ ਵੀ ਵਕੀਲ ਕੀਤਾ ਉਹਦੇ ਥਰੂ ਜਿਹੜੀ ਉਹ ਚਿੱਠੀ ਜਿਹੜੀ ਉਹ ਤੁਸੀਂ ਪਾਓ। ਰਾਜ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਭਾਜੀ, ਮੇਰੇ ਕੋਲੇ I-10 ਨੰਬਰ ਆ ਜਿਹੜਾ TN ਨੰਬਰ ਹੁੰਦਾ। ਹਾਂਜੀ। ਤੇ ਕੀ ਮੈਂ ਉਹਨੂੰ ਸੋਸ਼ਲ ਦੀ ਤੌਰ ਤੇ ਵਰਤ ਸਕਦਾ ਵਰਕ ਲਈ ਕਿ ਨਹੀਂ? ਤੁਸੀਂ ਆਥੋਰਾਈਜ਼ਡ ਟੂ ਵਰਕ ਹੈਗੇ ਹੋ ਕਿ ਨਹੀਂ ਹੈਗੇ ਹੋ? ਨਹੀਂ ਮੇਰੇ ਕੋਲ। ਹਾਂ ਫਿਰ ਦੇਖੋ, ਤੁਸੀਂ ਵਕੀਲ ਕੋਲ ਸਵਾਲ ਪੁੱਛੋਗੇ, ਮੇਰਾ ਤਾਂ ਜਵਾਬ ਇਹੀ ਆਊਗਾ ਕਿ ਜੇ ਤੁਸੀਂ ਆਥੋਰਾਈਜ਼ਡ ਟੂ ਵਰਕ ਨਹੀਂ ਹੈਗੇ ਤੁਸੀਂ ਕੰਮ ਨਹੀਂ ਕਰ ਸਕਦੇ, ਹੈ ਨਾ। ਮੈਂ ਇਸ ਚੀਜ਼ ਤੇ ਨਹੀਂ ਕਮੈਂਟ ਕਰ ਸਕਦਾ ਜੀ। ਬਾਕੀ ਜਿਹੜੀ ਗੱਲ ਰਹੀ IRS ਦੀ, IRS ਦਾ ਜਿਹੜਾ ਹੈਗਾ ਉਹ ITIN ਨੰਬਰ ਇਸ ਲਈ ਦਿੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਕੱਚੇ ਬੰਦੇ ਨੇ ਕੰਮ ਤਾਂ ਕਰਨਾ ਹੀ ਕਰਨਾ ਵਾ, ਇਹਨਾਂ ਤੋਂ ਕਿਉਂ ਨਾ ਆਪਾਂ ਟੈਕਸ ਕਲੈਕਟ ਕਰ ਲਈਏ, ਹੈ ਨਾ। ਹੁਣ ਜੇ ਤੁਸੀਂ ਆਪਣੇ ਲੈਵਲ 'ਤੇ ਇਰਾਦਾ ਬਣਾਇਆ ਕਿ ਤੁਸੀਂ ਕੰਮ ਕਰਨਾ ਹੀ ਕਰਨਾ ਹੈਗਾ, ਹੈ ਨਾ, ਅਤੇ ਤੁਸੀਂ ਜਿਹੜਾ ਉਹ ITIN ਨੰਬਰ ਹੈਗਾ ਉਹ ਤੁਹਾਡੇ ਟੈਕਸ ਦੇਣ ਲਈ ਹੈਗਾ, ਉਹ IRS ਦੇ ਨਾਲ ਤੁਹਾਡੀ ਡੀਲ ਹੈਗੀ ਹੈ। ਪਰ ਇਮੀਗ੍ਰੇਸ਼ਨ ਲਾਅ ਦੇ ਪਰਸਪੈਕਟਿਵ ਨਾਲ ਤੁਸੀਂ ਸਟਿਲ ਵਾਇਓਲੇਸ਼ਨ 'ਚ ਹੈਗੇ ਹੋ, ਕਿਉਂਕਿ ਤੁਸੀਂ ਬਿਨਾਂ ਵਰਕ ਆਥੋਰਾਈਜ਼ੇਸ਼ਨ ਦੇ ਕੰਮ ਨਹੀਂ ਕਰ ਸਕਦੇ। ਜੀ ਅਗਲੇ ਕਾਲਰ ਨੇ ਜਸਬੀਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਉਹ ਇੱਥੇ ਆਪਦੇ ਭਰਾ ਦਾ ਅਪਲਾਈ ਕੀਤਾ ਹੋਇਆ 2012 ਦਾ। ਮੈਂ ਇੱਥੇ US ਸਿਟੀ ਹੈ ਨਾ, ਉਹ ਅਨਮੈਰਿਡ ਸੀਗਾ ਤੇ ਹੁਣ 2 ਸਾਲਾਂ ਤੋਂ ਉਹਨੇ ਮੈਰਿਜ ਕਰਵਾ ਲਈ, ਤੇ ਉਹਦੀ ਵਾਈਫ ਦਾ ਨਾਮ ਵਿੱਚ ਐਡ ਕਿਵੇਂ ਹੋਊਗਾ ਤੇ ਉਹਦੇ ਬੱਚੇ ਦਾ ਹੀ? ਵਾਈਫ ਦਾ ਤਾਂ ਇੱਦਾਂ, ਜਦੋਂ ਤੁਹਾਡਾ ਅਜੇ ਫਿਲਹਾਲ ਤਾਂ ਮੈਟਰ ਨਹੀਂ ਕਰਦਾ, ਹੈ ਨਾ। ਉਹ ਉਦੋਂ ਮੈਟਰ ਕਰਦਾ ਜਦੋਂ ਉਹਦਾ ਨੰਬਰ ਆਉਂਦਾ ਹੈ ਕਿ ਉਦੋਂ ਉਹਦੀ ਵਾਈਫ ਕੌਣ ਆ ਅਤੇ ਕਿੰਨੇ ਬੱਚੇ ਉਹਦੇ ਹੈਗੇ ਆ, ਅਤੇ ਉਦੋਂ ਜਦੋਂ NVC ਵੱਲੋਂ ਤੁਹਾਨੂੰ ਆਊਗਾ ਉੱਥੇ ਤੁਸੀਂ ਐਡ ਕਰਾ ਸਕਦੇ ਹੋ। ਹੁਣ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਜੀ ਅਤੇ ਬਿਲਕੁਲ ਸੋਚਿਓ। ਅਤੇ ਜੇਕਰ ਤੁਸੀਂ ਡਾਇਰੈਕਟਲੀ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਡਕਿਆਣਾ ਹੁਣਾਂ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦਾ ਨੰਬਰ ਹੈ 415 909 0503 4159090503। ਅਗਲੇ ਕਾਲਰ ਨਿਰਮਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਸਿਟੀਜ਼ਨ ਹੈ ਜੀ ਇੱਥੇ USA ਦਾ, ਤੇ ਆਪਣੀ ਮਾਤਾ ਦਾ ਇਮੀਗ੍ਰਾਂਟ ਅਪਲਾਈ ਕੀਤਾ ਆ, ਤੇ ਉਹਨਾਂ ਦੀ ਲਾਸਟ ਈਅਰ 2 ਅਪ੍ਰੈਲ ਨੂੰ ਇੰਟਰਵਿਊ ਸੀਗੀ ਜੀ, ਪਰ ਉਹ COVID-19 ਕਰਕੇ ਐਮਬੈਸੀਆਂ ਬੰਦ ਹੋ ਗਈਆਂ ਤੇ ਉਹ ਸਾਰਾ ਕੁਝ ਵਿੱਚੇ ਰਹਿ ਗਿਆ। ਹੁਣ ਉਹਦੇ ਵਾਸਤੇ ਮੈਨੂੰ ਕੀ ਕਰਨਾ ਚਾਹੀਦਾ ਤੇ ਕਿੰਨਾ ਕੁ ਟਾਈਮ ਲੱਗ ਸਕਦਾ? ਥੋੜ੍ਹਾ ਜਿਹਾ ਟਾਈਮ ਲੱਗ ਜਾਣਾ। ਉਹਨਾਂ ਨੇ ਕਾਫੀ ਜਿਹੜੇ ਰਿਲੇਟਿਵਸ ਦੀ ਪਟੀਸ਼ਨ ਸੀਗੀ, ਸਪੈਸ਼ਲੀ ਸਪਾਊਸਿਸ ਵਗੈਰਾ ਜਿਹੜੇ ਸੀਗੇ ਗ੍ਰੀਨ ਕਾਰਡ ਹੋਲਡਰ ਦੇ ਜਾਂ 730 ਵਾਲੇ ਸੀਗੇ, ਉਹਨਾਂ ਨੂੰ ਕਾਫੀਆਂ ਨੂੰ ਈਮੇਲਸ ਭੇਜਣੀਆਂ ਸ਼ੁਰੂ ਕਰਤੀਆਂ। ਜਿਹੜਾ ਇਹ ਸਿਟੀਜ਼ਨ ਦਾ ਪੇਰੈਂਟਸ ਵਾਲਾ ਹੈਗਾ, ਇਹਨਾਂ ਨੂੰ ਥੋੜ੍ਹਾ ਜਿਹਾ ਅਜੇ ਵੇਟ ਕਰਨਾ ਪਊਗਾ। ਜੀ ਜੀ। ਅਤੇ ਬਾਕੀ ਜਿਹੜੇ ਬਹੁਤ ਸਾਰੇ ਲੋਕ ਪ੍ਰੋਸੈਸਿੰਗ ਟਾਈਮ I-130 ਦਾ ਜਿਹੜਾ ਉਹ
ਪੁੱਛ ਰਹੇ ਨੇ ਅੱਜ ਕੱਲ੍ਹ ਜੇ ਕੋਈ ਕਰ ਰਿਹਾ ਹੈ ਰੀਸੈਂਟਲੀ ਜਿਨ੍ਹਾਂ ਨੇ ਕੋਈ ਅਪਲਾਈ ਕੀਤਾ ਜਾਂ ਪਿਛਲੇ ਸਾਲ 'ਚ ਕੀਤਾ, ਕਿੰਨਾ ਕੁ ਸਮਾਂ ਕਿੰਨਾ ਕੁ ਵਕਤ ਜਿਹੜਾ ਹੈ ਇਸ ਚੀਜ਼ ਦੇ ਲਈ ਲੱਗ ਰਿਹਾ ਹੈ? ਜੀ ਦੇਖੋ I-130 ਕਈ ਕੈਟਾਗਰੀਜ਼ ਦੇ ਵਿੱਚ ਆ ਜਾਂਦੇ ਨੇ, ਜੀ। ਸਪਾਊਸ ਦੇ ਲਈ, ਬੱਚਿਆਂ ਲਈ, ਵਿਆਹੇ ਲਈ, ਅਨਵਿਆਹੇ ਲਈ, ਸਿਟੀਜ਼ਨ ਕਰ ਰਿਹਾ, ਕੌਣ ਕਰ ਰਿਹਾ, ਪੇਰੈਂਟਸ ਦਾ ਕਰ ਰਹੇ ਹੋ। ਇਹਦੇ ਨਾਲ ਕਿਹੜੇ ਸਰਵਿਸ ਸੈਂਟਰ ਤੇ ਨੇਬਰਾਸਕਾ ਤੇ, ਕੈਲੀਫੋਰਨੀਆ ਤੇ, ਵਰਮੌਂਟ ਤੇ, ਟੈਕਸਸ ਤੇ ਤੁਹਾਡੇ ਲਈ ਸਭ ਤੋਂ ਬੈਸਟ ਤਰੀਕਾ ਇਹ ਹੈਗਾ www.uscis.gov ਤੇ ਜਾਓ। ਉੱਥੇ ਪਹਿਲਾ ਹੀ ਲਿੰਕ ਆਣਾ ਹੈ ਪ੍ਰੋਸੈਸਿੰਗ ਟਾਈਮ। ਪ੍ਰੋਸੈਸਿੰਗ ਟਾਈਮ ਦੇ ਵਿੱਚ ਜਾ ਕੇ ਉਹਨੇ ਕਹਿਣਾ ਕਿਹੜਾ ਫਾਰਮ, ਉੱਥੇ I-130 ਫਾਰਮ ਸਿਲੈਕਟ ਕਰੋ। ਫਿਰ ਉਹਨੇ ਥੱਲੇ ਪੁੱਛਣਾ ਕਿ ਕਿਹੜਾ ਵਾਲਾ ਸਰਵਿਸ ਸੈਂਟਰ, ਕੀ ਕੈਲੀਫੋਰਨੀਆ ਕੀ ਨੇਬਰਾਸਕਾ, ਤੇ uscis.gov ਤੇ ਜਾ ਕੇ ਚੈੱਕ ਪ੍ਰੋਸੈਸਿੰਗ ਟਾਈਮ ਤੇ ਕਲਿੱਕ ਕਰਕੇ ਫਾਰਮ 130 ਪਾ ਕੇ ਤੁਹਾਨੂੰ ਉਹਨੇ ਸਾਰੀ ਇਨਫੋਰਮੇਸ਼ਨ ਦੇ ਦੇਣੀ ਕਿ ਕਿਹੜੀ ਕੈਟਾਗਰੀ ਲਈ ਫਾਰਮ ਦੀ ਤੁਸੀਂ ਗੱਲ ਕਰ ਰਹੇ ਹੋ। ਸਾਰਿਆਂ ਦੀਆਂ ਡਿਫਰੈਂਟ ਟਾਈਮਲਾਈਨਸ ਹੈ। 8 ਮਹੀਨੇ ਤੋਂ ਲੈ ਕੇ 65 ਮਹੀਨੇ ਤੱਕ ਰੇਂਜ ਹੈਗੀ ਹੈ, ਤੇ ਤੁਸੀਂ ਦੇਖੋ ਤੁਹਾਡਾ ਕਿਹੜਾ ਕੇਸ ਹੈ, ਫਿਰ ਤੁਸੀਂ ਉੱਥੇ ਜਾ ਕੇ ਚੈੱਕ ਕਰੋ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਜਸਬੀਰ। ਹੈਲੋ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ 2 ਕੁਐਸਚਨ ਨੇ ਜੀ। ਇੱਕ ਪਹਿਲਾ ਕੁਐਸਚਨ ਤਾਂ ਹੈਗਾ ਮੇਰਾ ਵੀ ਮੇਰੇ ਘਰ ਵਾਲੇ ਸਿਟੀਜ਼ਨ ਹੋ ਗਏ ਹੁਣ, ਤੇ ਉਹਨਾਂ ਦੇ ਬੇਟੀਆਂ ਵਾ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ 18-19 ਸਾਲ ਹੋ ਗਏ ਆਇਆ ਨੂੰ, ਤੇ ਉਦੋਂ ਦੇ ਉਹ ਗਏ ਨਹੀਂ, ਤੇ ਉਹਨਾਂ ਨੂੰ ਉਹ ਮਿਲਣਾ ਮੰਗਦੇ ਨੇ ਹੁਣ, ਤੇ ਉਹਨਾਂ ਨੂੰ ਜਿੱਦਾਂ ਵੀ ਜੇ ਸਪਾਂਸਰ ਕਰੀਏ ਤਾਂ ਵੀਜ਼ਾ ਮਿਲ ਸਕਦਾ ਉਹਨਾਂ ਨੂੰ ਬੱਚਿਆਂ ਨੂੰ? ਪਹਿਲਾਂ ਤਾਂ ਇਹ ਹੈ ਕਿ ਸਿਟੀਜ਼ਨ ਵੀਜ਼ਾ ਲੈ ਕੇ ਉੱਥੇ ਜਾ ਸਕਦਾ ਹੈ। ਜਿਹੜੇ ਬੱਚਿਆਂ ਨੂੰ ਜਿਹੜਾ ਸਿਟੀਜ਼ਨ ਜੇ ਕਰਦਾ ਹੈ, ਤੇ ਬੱਚੇ ਤੁਹਾਡੇ 21 ਸਾਲ ਤੋਂ ਉੱਤੇ ਨੇ ਨਾ ਓਬਵੀਅਸਲੀ? ਨਹੀਂ, ਵਿਆਹੀ ਹੈ ਬੇਟੀ, ਵਿਆਹੀ ਉਹਦੇ ਬੱਚੇ ਹੈਗੇ। ਹਾਂਜੀ, ਉਹ ਸਪਾਂਸਰ ਕਰ ਸਕਦੇ ਨੇ, ਪਰ ਸਪਾਂਸਰ ਕਰਨ ਦੇ ਵਿੱਚ ਕਾਫੀ ਟਾਈਮ ਲੱਗ ਜਾਣਾ ਗ੍ਰੀਨ ਕਾਰਡ ਆਉਂਦੇ ਹੈ ਨਾ। 10 ਕੁ ਸਾਲ ਦਾ ਪ੍ਰੋਸੈਸ ਹੈ। ਤੇ ਜਿਹੜੇ ਟੂਰਿਸਟ ਵੀਜ਼ੇ ਦੀ ਗੱਲ ਹੈਗੀ ਉਹਨਾਂ ਨੂੰ ਆਪਣੇ ਲੈਵਲ ਤੇ ਕਰਨਾ ਪੈਣਾ। ਟੂਰਿਸਟ ਵੀਜ਼ਾ ਜ਼ਰੂਰ ਅਪਲਾਈ ਕਰ ਸਕਦੇ ਨੇ, ਟਰਾਈ ਕਰੋ, ਝੂਠ ਨਾ ਵਿੱਚ ਕੁਝ ਬੋਲੋ, ਦੱਸੋ ਸਾਰਾ ਘਰ ਦੇ ਕਿੱਦਾਂ ਕਿੱਥੇ ਰਹਿੰਦੇ ਨੇ, ਤੇ 50% ਚਾਂਸ ਹੈ ਮਿਲ ਸਕਦਾ ਟੂਰਿਸਟ ਵੀਜ਼ਾ। ਜੀ ਬਿਲਕੁਲ, ਥੈਂਕ ਯੂ ਜੀ। ਅਗਲੇ ਕਾਲਰ ਬਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਕਿ ਜਿੱਦਾਂ ਮੰਮੀ ਦਾ ਗ੍ਰੀਨ ਕਾਰਡ ਦਾ ਅਪਲਾਈ ਕੀਤਾ ਸੀ, ਐਕਸਪਾਇਰ ਹੋ ਗਿਆ ਸੀ, ਤੇ ਉਹ ਗ੍ਰੀਨ ਕਾਰਡ ਦਾ ਆਉਣ ਨੂੰ ਫਿੰਗਰਪ੍ਰਿੰਟ ਲੈਟਰ ਕਿੰਨਾ ਕੁ ਟਾਈਮ ਲੱਗਦਾ? ਕੀ ਤੁਹਾਨੂੰ ਕੋਈ ਈਮੇਲ ਵੀ ਭੇਜਦੇ ਜਦੋਂ ਲੈਟਰ ਪਾਉਂਦੇ ਆ? ਇਹਨਾਂ ਨੇ ਨਾ ਜਦੋਂ ਤੁਸੀਂ ਕੀ I-90 ਅਪਲਾਈ ਕੀਤਾ ਸੀਗਾ, ਕੀ ਕੀਤਾ ਅਪਲਾਈ ਉਹਨਾਂ ਦਾ? ਹਾਂਜੀ, ਰਿਨੂਅਲ ਵਾਸਤੇ ਕੀਤਾ ਸੀਗਾ ਨਾ। ਤੇ ਰਿਨੂਅਲ ਦਾ ਤੁਸੀਂ ਉਹਨਾਂ ਨੇ ਕੀ ਕਿਹਾ ਕਿ ਤੁਸੀਂ ਜਦੋਂ ਤੁਹਾਡਾ ਜੇ ਐਕਸਪਾਇਰ ਹੋ ਗਿਆ, ਤੁਸੀਂ ਫਾਈਲ ਕਰਤਾ ਸੀ, ਉਹ ਰਿਸੀਟ ਨੂੰ ਲੈ ਕੇ ਤੁਸੀਂ ਜਿਹੜਾ ਲੋਕਲ ਫੀਲਡ ਆਫਿਸ ਹੈ ਨਾ ਉੱਥੇ ਜਾਓ, ਉਹ ਤੁਹਾਨੂੰ ਤੁਹਾਡੇ ਪਾਸਪੋਰਟ ਦੇ ਉੱਤੇ ਇੱਕ ਸਟੈਂਪ ਦੇ ਦੂਗੇ, 1 ਸਾਲ ਦੀ ਹੋਰ ਵੈਲਿਡਿਟੀ ਤੁਹਾਡੀ ਐਕਸਟੈਂਡ ਕਰ ਦੂਗੇ। ਤੇ ਬਾਕੀ ਜਿਹੜਾ I-90 ਉਹਨੂੰ ਟਾਈਮ ਤਾਂ ਲੱਗਣਾ ਹੀ ਆ, ਉਹਦਾ ਨਹੀਂ ਮੈਂ ਕੁਛ ਕਹਿ ਸਕਦਾ। ਜੀ। ਰਾਜਨਦੀਪ। ਹਾਂਜੀ ਰਾਜਨਦੀਪ। ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਮੇਰੀ ਨਾ ਮਦਰ ਇਨ ਲਾ ਨੇ ਮੇਰੇ ਬ੍ਰਦਰ ਇਨ ਲਾ ਦਾ ਅਪਲਾਈ ਕੀਤਾ ਸੀ 2015 ਦੇ ਵਿੱਚ ਨਿਊਯਾਰਕ ਤੋਂ। ਆਪਾਂ ਦਾ ਪ੍ਰੋਸੈਸ ਪੁੱਛਣਾ ਸੀਗਾ ਕੀ ਆ? ਕਿੰਨੇ ਕਿਹਦੇ ਲਈ ਅਪਲਾਈ ਕੀਤਾ ਸੀਗਾ? ਹਾਂਜੀ, ਇਹਨਾਂ ਦੀ ਸੱਸ ਨੇ ਆਪਣੇ ਮੁੰਡੇ ਵਾਸਤੇ ਕੀਤਾ ਸੀ। ਸਿਟੀਜ਼ਨ ਨੇ ਮੁੰਡੇ ਵਾਸਤੇ ਕੀਤਾ ਸੀਗਾ, ਉਹਦਾ ਤਕਰੀਬਨ 10 ਸਾਲਾਂ ਦਾ ਪ੍ਰੋਸੈਸ ਹੈ। I-130 ਪਹਿਲਾਂ ਤੁਸੀਂ ਫਾਈਲ ਕਰਦੇ ਹੋ, I-130 ਅਪਰੂਵ ਹੁੰਦਾ। ਅਨਮੈਰਿਡ ਆ। ਅੱਛਾ ਜੀ, ਸਿਟੀਜ਼ਨ ਨੇ ਕੀਤਾ ਨਾ? ਹਾਂ, ਸਿਟੀਜ਼ਨ ਸੀ ਨਾ ਤੁਹਾਡੇ ਸੱਸ? ਹਾਂਜੀ, ਠੀਕ ਹੈ ਜੀ। ਤੁਸੀਂ ਪਹਿਲਾਂ I-130 ਫਾਈਲ ਕਰਦੇ ਹੋ USCIS ਦੇ ਵਿੱਚ। I-130 ਨੂੰ ਕੁਛ ਸਾਲ ਲੱਗ ਸਕਦੇ ਨੇ। ਜਦੋਂ I-130 ਅਪਰੂਵ ਹੋ ਜਾਂਦਾ ਹੈ, ਉਹ ਜਿਹੜਾ ਤੁਹਾਡਾ ਕੇਸ ਹੈ NVC ਨੂੰ ਫਾਰਵਰਡ ਕਰ ਦਿੰਦੇ ਨੇ। NVC ਫਿਰ ਵੇਟ ਕਰਦੀ ਹੈ, ਜਦੋਂ ਫਿਰ ਤੁਹਾਡਾ ਨੰਬਰ ਆ ਜਾਂਦਾ ਹੈ ਕੌਂਸੂਲੇਟ ਦੇ ਉੱਤੇ ਜਾ ਕੇ ਤੁਹਾਨੂੰ ਇੰਟਰਵਿਊ ਸੈੱਟ ਕਰਦੇ ਨੇ। ਇਹ ਸਾਰੇ ਪ੍ਰੋਸੈਸ ਨੂੰ ਤਕਰੀਬਨ 10 ਕੁ ਸਾਲ ਲੱਗਣਗੇ ਜੀ। ਇਹ ਅੱਜ ਦੇ ਦਿਨ 'ਚ ਆਪਾਂ ਕਹਿ ਰਹੇ ਹਾਂ, ਅਗਲੇ 5 ਸਾਲਾਂ ਨੂੰ ਇਹ ਕਿੰਨੇ ਹੋਣਗੇ ਉਹ ਆਪਾਂ ਕੋਈ ਗਰੰਟੀ ਨਹੀਂ। ਭਵਿੱਖਬਾਣੀ ਜਿਹੜੀ ਇਸ ਦੇ ਵਿੱਚ ਕੋਈ ਨਹੀਂ ਆ ਵੀ ਤੇਜ਼ ਹੋਣਾ ਸਲੋ ਹੋਣਾ। ਤੇਜ਼ ਹੋਣ ਦੇ ਅਸਾਰ ਤਾਂ ਕਿਤੇ ਵੀ ਨਹੀਂ ਹੁੰਦੇ। ਸਲੋ ਡਾਊਨ ਹੀ ਜਿਹੜਾ ਹਮੇਸ਼ਾ ਇਸ ਦੇ ਵਿੱਚ ਵੱਧਦਾ ਆਪਾਂ ਦੇਖਿਆ ਹੈਗਾ ਆ। ਜਿਹੜਾ ਅਨਮੈਰਿਡ ਦੀ ਥੋੜ੍ਹੀ ਜਿਹੀ ਫਾਸਟਰ ਹੈ ਕੈਟੇਗਰੀ, 5-6 ਸਾਲਾਂ 'ਚ ਆ ਸਕਦਾ ਹੈ। ਮੈਰਿਡ ਵਾਲੇ ਨੂੰ 10 ਸਾਲ ਲੱਗਦੇ ਨੇ। ਜੀ। ਗੁਰਦੇਵ। ਸਤਿ ਸ੍ਰੀ ਅਕਾਲ ਵੀਰ ਜੀ। ਜੀ। ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈ ਜੀ, ਅਸੀਂ ਨਾ 15 'ਚ ਸਾਲਮ ਕੇਸ ਲਾਇਆ ਸੀ ਜੀ, ਤੇ ਬਾਅਦ ਵਿੱਚ ਮੇਰੀ ਵਾਈਫ ਨੇ 16 ਦੇ ਵਿੱਚ ਜੂ ਵੀਜ਼ਾ ਲਾਤਾ, ਤੇ ਸਾਨੂੰ ਹੁਣ ਉਹ ਸਾਲਮ ਕੇਸ ਬੰਦ ਕਰਾਉਣਾ ਚਾਹੀਦਾ ਤੇ ਨਹੀਂ ਜੀ? ਨਹੀਂ, ਬਿਲਕੁਲ ਬੰਦ ਨਹੀਂ ਕਰਾਉਣਾ ਚਾਹੀਦਾ। ਤੁਸੀਂ ਯੂ ਵੀਜ਼ਾ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਆਟੋਮੈਟਿਕਲੀ ਅਜੇ ਅਪਰੂਵ ਕਰ ਹੀ ਦਿੱਤਾ ਜਾਂ ਗ੍ਰੀਨ ਕਾਰਡ ਮਿਲ ਹੀ ਜਾਣਾ। ਉੱਤੇ ਵੀ 4 ਸਾਲ ਰਹਿਣਾ ਪੈਂਦਾ। ਤੁਸੀਂ ਸਾਲਮ ਕੇਸ ਆਪਣਾ ਚੱਲ ਲੈਂਦੇ ਹੋ, ਜਦੋਂ ਤੁਹਾਡਾ ਯੂ ਵੀਜ਼ਾ ਅਪਰੂਵ ਹੋ ਗਿਆ ਤੁਸੀਂ ਐਡਜਸਟਮੈਂਟ ਫਾਈਲ ਕਰ ਸਕਦੇ ਹੋ ਉਸ ਤੋਂ ਬਾਅਦ। ਤੇ ਅਸਾਈਲਮ ਵਾਲੇ ਨੂੰ ਫਿਲਹਾਲ ਚੱਲ ਰਹਿਣ ਦਿਓ। ਬਾਕੀ ਤੁਸੀਂ ਆਪਣੇ ਵਕੀਲ ਨਾਲ ਇੱਕ ਵਾਰੀ ਸਟ੍ਰੈਟਜੀ ਜਿਹੜੀ ਨਾ ਉਹ ਸਲਾਹ ਕਰ ਲਓ, ਦੇਖੋ ਕਿ ਤੁਹਾਡਾ ਅਸਾਈਲਮ ਕੇਸ ਕਿੱਥੇ ਸਟੈਂਡ ਕਰਦਾ, ਸਟਰੋਂਗ ਹੈ ਕਿ ਵੀਕ ਹੈ। ਜੇ ਤੁਹਾਡਾ
ਇਹ ਤੁਹਾਨੂੰ ਵੀ ਤੇ ਬਾਕੀ ਸਾਰੇ ਵੀ ਜਿਹੜੇ ਸੁਣ ਰਹੇ ਆ ਜਿਨ੍ਹਾਂ ਦੇ 2 ਰਿਲੀਫ ਹੈਗੇ ਨੇ ਵਿਆਹ ਦਾ ਜਾਂ ਯੂ ਵੀਜ਼ੇ ਦਾ, ਉਹ ਸਾਰੇ ਕਲਾਇੰਟਸ ਨੂੰ ਮੈਂ ਇਹੀ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਕੋਰਟ ਦੇ ਮੂਹਰੇ ਜਾਓਗੇ ਜਾਂ ਅਸਾਈਲਮ ਆਫਿਸ ਮੂਹਰੇ ਜਾਓਗੇ, ਤੁਸੀਂ ਕੋਈ ਵੀ ਨਕਲੀ ਡਾਕੂਮੈਂਟ ਨਹੀਂ ਲਾਉਣਾ, ਤੁਸੀਂ ਕੋਈ ਵੀ ਗਲਤ ਬਿਆਨ ਨਹੀਂ ਦੇਣਾ, ਤੁਸੀਂ ਆਪਣੀ ਸਿੰਪਲ ਸਿੱਧੇ ਇੰਟਰਵਿਊ ਜਿੱਤੋ ਜਾਂ ਹਾਰੋ ਫਰਕ ਨਹੀਂ ਪੈਂਦਾ, ਅਤੇ ਹਾਰ ਦੇ ਵਿੱਚ ਵੀ ਤੁਹਾਡੀ ਜਿੱਤ ਹੀ ਹੋਣੀ ਹੈ ਕਿਉਂਕਿ ਤੁਸੀਂ ਯੂ ਵੀਜ਼ਾ ਤੁਹਾਡਾ ਚੱਲ ਰਿਹਾ। ਪੰਗਾ ਸਿਰਫ ਉਸ ਬੰਦੇ ਲਈ ਪੈਂਦਾ, ਉਹ ਕਈ ਵਾਰੀ ਕੀ ਕਰਦੇ ਨੇ ਕਿ ਫਾਲਤੂ ਦੇ ਵਿੱਚ ਕੋਈ ਡਾਕੂਮੈਂਟ, ਡਾਕਟਰ ਦੀ ਲੈਟਰ, ਕੋਈ ਪਾਰਟੀ ਦੀ ਲੈਟਰ ਸਬਮਿਟ ਕਰ ਦਿੰਦੇ ਨੇ ਜਿਹੜੀ ਬਾਅਦ 'ਚ ਕੋਰਟ ਕਹਿੰਦਾ ਕਿ ਨਕਲੀ ਹੈ, ਉਹਨਾਂ ਦੇ ਉੱਤੇ ਮਿਸਰੈਪ੍ਰਜ਼ੈਂਟੇਸ਼ਨ ਦਾ ਚੱਕਰ ਪੈ ਜਾਂਦਾ। ਅਤੇ ਜਦੋਂ ਤੁਹਾਡੇ 2 ਕੇਸ ਚੱਲਦੇ ਆ, ਤੁਹਾਨੂੰ ਪਤਾ ਕਿ ਇੱਕ 'ਚੋਂ ਤੁਹਾਡਾ ਗੱਲ ਬਣ ਹੀ ਜਾਣੀ ਹੈ ਅਤੇ ਦੂਜਾ ਤੁਹਾਡਾ ਹੌਲੀ ਤੁਸੀਂ ਚੱਲ ਲੈਂਦੇ ਹੋ। ਕੋਈ ਗਲਤ ਡਾਕੂਮੈਂਟ ਨਾ ਬਸ ਉਹਨਾਂ ਨੂੰ ਸਬਮਿਟ ਕਰਿਓ। ਜੀ, ਨਾਲੇ ਤੁਸੀਂ ਦੇਖੋ ਵੀ ਉਹਨਾਂ ਨੇ ਕਹਿਣਾ ਵੀ ਇੱਥੇ ਝੂਠ ਬੋਲਦਾ ਅਤੇ ਸਾਨੂੰ ਕੀ ਪਤਾ ਇਹਨੇ ਯੂ ਵੀਜ਼ੇ ਵਾਲੇ ਬਿਆਨਾਂ 'ਚ ਵੀ ਸੱਚ ਬੋਲਿਆ ਕਿ ਝੂਠ ਬੋਲਿਆ। ਤੁਹਾਡੇ ਦੋਨਾਂ ਦੇ ਉੱਤੇ ਗਲਤ ਅਸਰ ਜਿਹੜਾ ਇਸ ਦਾ ਪੈ ਸਕਦਾ ਹੈ। ਬਿਲਕੁਲ। ਅਗਲੇ ਕਾਲਰ ਪ੍ਰਿਤਪਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰੇ 2 ਕੁਐਸਚਨ ਨੇ ਸਾਡੇ। ਇੱਕ ਤਾਂ ਕੁਐਸਚਨ ਸਾਡੇ ਸਿਸਟਰ ਨੇ ਅਸੀਂ ਉਹਦਾ ਅਪਲਾਈ ਕੀਤਾ ਹੈ 2005 ਦਾ, ਅਤੇ ਇਹ ਪਤਾ ਕਰਨਾ ਸੀ ਉਹਨਾਂ ਦਾ, ਅਸੀਂ ਇੱਥੇ ਸਿਟੀਜ਼ਨ ਹਾਂ ਹੈ ਨਾ, ਅਤੇ ਕਿੰਨਾ ਟਾਈਮ ਹੋਰ ਲੱਗ ਸਕਦਾ ਉਹਨਾਂ ਦਾ? ਅਜੇ ਤੱਕ ਉਹਨਾਂ ਦਾ ਭਾਜੀ ਆਉਣ ਵਾਲਾ ਹੀ ਹੋਣਾ ਨੰਬਰ 2005 ਵਾਲਾ, ਜੇ ਤੁਸੀਂ ਦੱਸ ਰਹੇ ਹੋ ਤਾਂ ਇਸ ਸਾਲ ਅਗਲੇ ਸਾਲ। ਜੀ 2005 'ਚ ਕੀਤਾ ਜੀ, ਆ ਜਾਣੀ ਵਾਰੀ ਜੀ। ਇੱਕ ਹੋਰ ਕੁਐਸਚਨ, ਅਤੇ ਇੱਕ ਅਸੀਂ ਕੀਤਾ ਇੰਡੀਆ ਤੋਂ, ਉਹ ਹੈਗੇ ਨੇ ਜਰਮਨ ਦੇ ਰੈਜ਼ੀਡੈਂਟ, ਹੁਣ ਚੇਂਜ ਕਰਾਉਣਾ ਪੈਣਾ ਜਾਂ ਉਹਨਾਂ ਨੂੰ ਇੰਡੀਆ ਵਾਪਸ ਜਾਣਾ ਪੈਣਾ ਇੰਟਰਵਿਊ ਵਾਸਤੇ? ਜੇ ਤੁਸੀਂ ਚੇਂਜ ਕਰਾਉਣਾ ਨਾ, ਕੌਂਸੂਲੇਟ ਚੇਂਜ ਕਰਾਉਣਾ ਹੈ, ਉਹਦੇ ਲਈ ਤੁਹਾਨੂੰ I-824 ਪਟੀਸ਼ਨ ਫਾਈਲ ਕਰਨੀ ਪੈਣੀ ਹੈ। ਉਹਨੂੰ ਕੁਛ 1 ਮਹੀਨੇ ਲੱਗਣੇ ਨੇ ਅਤੇ ਜਰਮਨ ਦੇ ਵਿੱਚ ਚੇਂਜ ਹੋ ਜਾਊਗਾ। ਜੀ ਚਲੋ ਜੀ, ਇਹ ਵੀ ਦੇਖ ਲਿਓ, ਇਹਦੇ ਨਾਲ ਵੀ ਸੌਖ ਹੋ ਜੂਗੀ। ਬਿੱਲਾ ਸੋਹਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਅੱਜ ਮੇਰੇ 2 ਕੁਐਸਚਨ ਹੈ ਜੀ। ਮੇਰੇ ਨਾ ਡੈਡੀ ਜੀ ਨੇ 2006 'ਚ ਅਪਲਾਈ ਕੀਤਾ ਸਿਸਟਰਾਂ ਦਾ, ਉਹਨਾਂ ਦੇ ਨਿਆਣੇ ਵਿਆਹੇ ਹੋਏ ਆ, ਵੈਸੇ ਸਿਟੀਜ਼ਨ ਸੀ ਇੱਥੇ ਡੈਡੀ ਹੋਣੀ, ਅਤੇ ਉਹਨਾਂ ਦੇ ਨਾ ਇੱਕ ਵੱਡੀ ਸਿਸਟਰ ਦੇ ਨਾ ਲੜਕੇ ਨੇ ਵਿਆਹ ਕਰਾ ਲਿਆ ਸੀ, ਅਤੇ ਇੱਕ ਛੋਟਾ ਹੈ ਉਹਦੀ ਉਮਰ ਵੀ ਹੋ ਚੁੱਕੀ 28-29 ਸਾਲ ਦੀ। ਅਤੇ ਉਹ ਕਿੱਦਾਂ ਨਾਲ ਨਿਕਲ ਸਕਦਾ ਕਿ ਨਹੀਂ? ਉਹਨਾਂ ਦੇ ਯਾਨੀ ਕਿ ਪੇਪਰ ਵਗੈਰਾ ਸਾਰੇ ਉਹਨਾਂ ਨੇ ਲੈ ਲਏ ਸਾਡੇ ਕੋਲ, ਯਾਨੀ NBC ਵਾਲਿਆਂ ਨੇ। ਜੀ, ਪਹਿਲਾਂ ਤਾਂ ਜਿਹਨੇ ਵੀ ਵਿਆਹ ਕਰਾਇਆ ਉਹ ਉਹਨਾਂ ਦਾ ਤਾਂ ਖਤਮ, ਉਹ ਨਹੀਂ ਨਿਕਲ ਸਕਦੇ ਜਿਹਨਾਂ ਨੇ ਵਿਆਹ ਕਰਾਇਆ। ਜਿਹਨਾਂ ਨੇ ਵਿਆਹ ਨਹੀਂ ਕਰਾਇਆ, ਜਿਹੜੇ ਏਜ ਆਊਟ ਹੋ ਗਏ ਨੇ, ਉਹਦੇ ਵਿੱਚ ਆਪਾਂ ਪਹਿਲਾਂ ਵੀ ਪ੍ਰੋਗਰਾਮ 'ਚ ਦੱਸਿਆ ਕਿ ਜਿੰਨੀ ਦੇਰ ਤੁਹਾਡਾ I-130 ਪੈਂਡਿੰਗ ਸੀਗਾ 19 ਸਾਲ ਮਾਈਨਸ ਹੋ ਜਾਂਦੇ ਨੇ। ਜੇ ਉਹ ਮਾਈਨਸ ਕਰਕੇ 21 ਸਾਲ ਤੋਂ ਥੱਲੇ ਉਮਰ ਬਣਦੀ ਹੈ ਅਤੇ ਉਹ ਵੀ ਨਿਕਲ ਸਕਦੇ ਨੇ। ਜਿੱਦਾਂ ਹੁਣ 28 ਸਾਲ ਵਾਲਾ, ਇਹਦਾ ਮੁਸ਼ਕਿਲ ਹੈ। 28 ਸਾਲ ਵਾਲੇ ਨੂੰ ਘੱਟੋ ਘੱਟ ਉਹਦਾ ਜਿਹੜਾ 130 ਹੈ 7 ਸਾਲ ਪੈਂਡਿੰਗ ਹੋਣਾ ਚਾਹੀਦਾ, ਫਿਰ ਉਹਦੀ ਉਮਰ ਜਾ ਕੇ ਘੱਟ ਕੇ 21 ਸਾਲ ਬਣਨੀ ਹੈ। ਜੀ, ਘੱਟ ਚਾਂਸ ਨੇ। ਅਗਲੇ ਕਾਲਰ ਸੁਰਿੰਦਰ। ਹਾਂਜੀ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ, ਮੈਂ ਆਪਣੀ ਵਾਈਫ ਨੂੰ ਅਪਲਾਈ ਕੀਤਾ ਸੀਗਾ ਆਪਣੇ, ਮੈਂ ਸਿਟੀਜ਼ਨ ਹਾਂ, ਵਾਈਫ ਵੈਸੇ ਮੇਰੀ ਇੱਥੇ, ਉਹਨੇ ਵੀਜ਼ਾ ਲੈਣ ਜਾਣਾ ਇੰਡੀਆ। ਕੀ ਬੰਬੇ ਅੰਬੈਸੀਆਂ ਖੁੱਲ੍ਹ ਗਈਆਂ ਕਿ ਨਹੀਂ ਜੀ? ਇੰਟਰਵਿਊ ਦੇ ਰਹੀਆਂ? ਵੀਜ਼ਾ ਕਿਉਂ ਲੈਣ ਜਾਣਾ? ਉਹ 2 ਨੰਬਰ 'ਚ ਆਏ ਸੀਗੇ? ਹਾਂਜੀ, ਉਹ ਇੱਥੇ 23 ਸਾਲ ਹੋ ਗਏ, 2 ਨੰਬਰ 'ਚ ਆਈ ਸੀ ਇੱਥੇ, ਅਤੇ ਮੇਰੇ ਬੱਚੇ ਸਾਰੇ ਬੋਰਨ ਸਿਟੀਜ਼ਨ ਅਮਰੀਕਨ। ਰਿਮੂਵਲ ਲੱਗਾ ਹੋਇਆ? ਹਾਂਜੀ, ਉਹਨਾਂ ਦੀ ਵੇਵਰ ਆ ਗਈ ਸੀ, ਇਹਦੀ ਵੇਵਰ ਅਪਰੂਵਲ ਹੋ ਕੇ ਪਿਛਲੇ ਸਾਲ ਮਾਰਚ ਦੇ ਵਿੱਚ, ਕੋਵਿਡ ਕਰਕੇ ਬੰਦ ਹੋ ਗਿਆ ਸਾਰਾ ਕੁਝ। ਐਸੀਆਂ ਖੁੱਲ੍ਹ ਗਈਆਂ ਵਾ। ਹਾਂਜੀ, ਅਤੇ ਤੁਹਾਡਾ ਵੀ ਲੈਟਰਸ ਉਹਨਾਂ ਨੇ ਪਾਉਣੀਆਂ ਸ਼ੁਰੂ ਕਰਤੀਆਂ, ਅਤੇ ਹਾਂਜੀ ਤੁਹਾਡਾ ਵੀ ਨੰਬਰ ਆਉਣ ਵਾਲਾ ਹੀ ਹੋਣਾ। ਜੀ ਜਸਵਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਆ ਵੀ ਜਿਹੜੇ ਆਪਣੇ ਮੁੰਡੇ ਸੈਲਮ ਦਾ ਜਿਹਨਾਂ ਨੂੰ ਕੇਸ ਲਾਇਆ ਆ, ਉਹਨਾਂ ਦਾ ਗ੍ਰੀਨ ਕਾਰਡ ਲੜਕੀ ਨਾਲ ਵਿਆਹ ਕਰ ਸਕਦੇ ਆ? ਬਿਲਕੁਲ ਕਰ ਸਕਦੇ ਹਾਂ, ਵਿਆਹ 'ਚ ਤਾਂ ਕੋਈ ਰੋਕ ਨਹੀਂ, ਕਿਸੇ ਨਾਲ ਵੀ ਕਰ ਸਕਦੇ ਹੋ। ਪਰ ਜਿਹੜਾ ਬੰਦਾ 2 ਨੰਬਰ 'ਚ ਆਇਆ, ਜਿਹੜਾ ਮੁੱਦਾ ਹੈ ਨਾ ਉਹ ਸੁਣ ਲਓ ਹੁਣ। ਜੀ, ਜਿਹੜਾ ਬੰਦਾ 2 ਨੰਬਰ 'ਚ ਆਇਆ ਨਾ, ਉਹਨੂੰ ਗ੍ਰੀਨ ਕਾਰਡ ਵਾਲਾ ਨਹੀਂ ਪੱਕਾ ਕਰਾ ਸਕਦਾ, ਸਿਟੀਜ਼ਨ ਬੰਦਾ ਉਹਨੂੰ ਪੱਕਾ ਕਰਾ ਸਕਦਾ। ਫਿਰ ਇਹ ਹੈ ਕਿ ਅਸਾਈਲਮ ਦਾ ਕੇਸ ਹੋਣਾ ਤਾਂ ਤੁਸੀਂ ਚੱਲ ਲੈਂਦੇ ਨਾ, ਗ੍ਰੀਨ ਕਾਰਡ ਵਾਲੇ ਦੇ ਥਰੂ ਪਟੀਸ਼ਨ ਪਾ ਦੇਣੀ ਆ, ਕੇਸ ਹੌਲੀ ਹੌਲੀ ਅੱਗੇ ਜਾਊਗਾ। ਗ੍ਰੀਨ ਕਾਰਡ ਦੀ ਜਿਹੜੀ ਪਟੀਸ਼ਨ ਪਾਣੀ ਆ ਵੇਵਰ ਦੇ ਨਾਲ ਪਾਣੀ ਆ, ਅਤੇ ਜਦੋਂ ਫਿਰ ਸਿਟੀਜ਼ਨ ਬਣ ਜਾਂਦੇ ਨੇ ਉਹ, ਅਤੇ ਫਿਰ ਤੁਹਾਡੇ ਕੋਲ ਅੱਗੇ ਪਲੱਸ ਆਪਸ਼ਨ ਆ ਜਾਂਦੀਆਂ। ਜਿਹੜਾ ਬੰਦਾ ਸਿੱਧੇ ਵੀਜ਼ਾ ਲੈ ਕੇ ਆਇਆ ਉਹ ਇੱਥੇ ਐਡਜਸਟਮੈਂਟ ਕਰ ਸਕਦਾ, ਜਿਹੜਾ ਦੂਸਰਾ ਵਾਲਾ ਬੰਦਾ ਉਹਨੂੰ ਵਲੰਟਰੀ ਡਿਪਾਰਚਰ ਲੈ ਕੇ ਕੰਟਰੀ ਆਊਟ ਕਰਕੇ ਉੱਥੋਂ ਵੀਜ਼ਾ ਲੈ ਕੇ ਆਉਣਾ ਪੈਂਦਾ। ਅਤੇ ਤੁਸੀਂ ਜਿਹੜਾ ਵੀ ਉਹਦਾ ਅਸਾਈਲਮ ਦਾ ਵਕੀਲ ਹੈ ਉਹਦੇ ਨਾਲ ਇਹ ਗੱਲ ਚਲਾਓ, ਜੇ ਉਹਦੇ ਨਾਲ ਨਹੀਂ ਹੈ ਤਾਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰੋ। ਜੀ ਬਿਲਕੁਲ, ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਨੰਬਰ ਇਹਨਾਂ ਦੇ ਆਫਿਸ ਦਾ 415 909 0503 415909 0503 ਦੇ ਉੱਤੇ। ਅਤੇ ਸਰੋਤਿਓ, ਅੱਜ ਦਾ ਪ੍ਰੋਗਰਾਮ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਸੋ ਕਿਸੇ ਨੇ ਵੀ ਇਮੀਗ੍ਰੇਸ਼ਨ ਦਾ ਕੋਈ ਮੁੱਦਾ ਹੈ, ਆਪਣੇ ਕੇਸ ਦੇ ਬਾਰੇ ਸਲਾਹ ਲੈਣੀ, ਆਪਣਾ ਕੇਸ ਇਹਨਾਂ ਦੇ ਥਰੂ ਕਰਵਾਉਣਾ ਹੈ, ਅਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਅਟਰਨੀ ਜੇ ਟਿਰਕਿਆਣਾ ਉਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਕੰਟੈਕਟ ਕਰੋ। 415909 0503 415 909 0503।
3 ਦੇ ਉੱਤੇ। ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਅਟਰਨੀ ਜੇ ਟਿੜਕੀਆਣਾ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ, ਅਗਲੇ ਸ਼ਨੀਚਰਵਾਰ ਨੂੰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਪ੍ਰੋਗਰਾਮ ਤੁਸੀਂ ਲੇਟ ਸੁਣਨਾ ਸ਼ੁਰੂ ਕੀਤਾ ਹੈ, ਮਿਸ ਕਰਕੇ ਹੋ, ਤਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ, YouTube ਦੇ ਚੈਨਲ ਦੇ ਉੱਤੇ, ਅਤੇ ਪੰਜਾਬੀ ਰੇਡੀਓ USA ਦੇ ਐਪ ਦੇ ਵਿੱਚ ਪੋਡਕਾਸਟ ਦੇ ਉੱਤੇ, ਅਤੇ ਡਾਇਲ ਟੂ ਲਿਸਨ ਦੇ ਵਿੱਚ ਇਸ ਸਾਰੇ ਪ੍ਰੋਗਰਾਮ ਨੂੰ ਜਿਹੜਾ ਹੈ, ਪ੍ਰੋਗਰਾਮ ਖਤਮ ਹੋਣ ਤੋਂ ਉਪਰੰਤ ਕੁਛ ਚਿਰ ਬਾਅਦ ਜਿਹੜਾ ਉਹ ਪਾ ਦਿੱਤਾ ਜਾਵੇਗਾ। ਤੁਸੀਂ ਉੱਥੇ ਮੁੜ ਦੁਬਾਰਾ ਇਸ ਨੂੰ ਸੁਣ ਸਕਦੇ ਹੋ। ਸੁਪਰੀਮ ਕੋਰਟ ਨੇ ਡੈਪੂਟੇਸ਼ਨ ਦੇ ਉੱਤੇ ਜਿਹੜੀ ਰਿਲੀਫ ਕੁਛ ਨਾ ਕੁਛ ਮਿਲਦੀ ਸੀ, ਉਸ ਦੇ ਉੱਤੇ ਇੱਕ ਵੱਡਾ ਫੈਸਲਾ ਜਿਹੜਾ ਹੈ ਉਹ ਸੁਣਾਇਆ ਆ। ਉਸ ਦੇ ਉੱਤੇ ਕਾਫੀ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਉਹ ਅਸਰ ਹੋ ਸਕਦਾ। ਸੋ ਇਹ ਪ੍ਰੋਗਰਾਮ ਨੂੰ ਜ਼ਰੂਰ ਧਿਆਨ ਦੇ ਨਾਲ ਹਰ ਹਫਤੇ ਜਿਹੜਾ ਉਹ ਸੁਣਿਆ ਕਰੋ। ਬਹੁਤ ਸਾਰੀਆਂ ਨਵੀਆਂ ਪਾਲਿਸੀ ਚੇਂਜਸ, ਬਹੁਤ ਸਾਰੇ ਨਵੇਂ ਕੇਸਿਸ ਦੇ ਬਾਰੇ ਜਿਹੜੀ ਉਹ ਇਸ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ। ਅਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।